ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब जमा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ੂਸਪੁਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 14 ਅਪ੍ਰੈਲ 2026 ਪਹਿਲੀ ਵਿਸਾਖ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਬਰਫਨੂ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜਿਆ ਤੇ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਭਾਵੇਂ ਆਪਾਂ ਮੰਡੇ ਨੂੰ ਛੁੱਟੀ ਕੀਤੀ ਸੀ ਪਰ ਫਿਰ ਵੀ ਅਸੀਂ ਤੁਹਾਡੇ ਵੀਕਐਂਡ ਜਿਹੜਾ ਉਹਦੀ ਅਸੀਂ ਦੁਆ ਵੀ ਕਰਦੇ ਹਾਂ ਅਰਦਾਸ ਵੀ ਕਰਦੇ ਹਾਂ ਕਿ ਬੜਾ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਵਿਊਅਰਸ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਅੱਜ ਦੀ ਸਪਾਂਸਰਸ਼ਿਪ ਤੇ ਵਾਲਿਆਂ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਾਊਥ ਪਿੰਡ ਅੰਡਿਆਨਾ ਤੋਂ ਸਰਦਾਰ ਭੋਲਾ ਸਿੰਘ ਜਰਾਂ ਵੱਲੋਂ। ਸੋ ਇਹ ਟੀਵੀ 84 ਦੇ ਪੱਕੇ ਸਪੋਰਟਰ ਨੇ ਔਰ ਖਾਲਿਸਤਾਨ ਦੇ ਹਮਾਇਤੀ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਭੋਲਾ ਸਿੰਘ ਜਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਖਾਲਸਾ ਮੇਰਾ ਰੂਪ ਹੈ ਖਾਲਸੋ ਮੇਂ ਹੋ ਕਰੋ ਨਿਵਾਸ। ਸੋ ਜਿਸ ਤਰ੍ਹਾਂ ਕਿ 327ਵੇਂ ਖਾਲਸਾ ਸਾਜਨਾ ਦਿਵਸ ਦੀਆਂ ਅਸੀਂ ਸਿੱਖ ਕੌਮ ਨੂੰ ਤੇ ਟੀਵੀ 84 ਦੇ ਸਾਰੇ ਵਿਊਅਰਸ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ। ਔਰ ਜਿਸ ਤਰ੍ਹਾਂ ਕਿ ਵਿਸਾਖੀ ਨਾਲ ਸਿੱਖ ਇਤਿਹਾਸ ਦੀਆਂ ਬਹੁਤ ਸਾਰੀਆਂ ਅਹਿਮ ਘਟਨਾਵਾਂ ਵੀ ਜੁੜੀਆਂ ਹੋਈਆਂ ਨੇ। ਮੌਜੂਦਾ ਦੌਰ ਵਿੱਚ 13 ਅਪ੍ਰੈਲ 1978 ਨੂੰ ਨਰਕਧਾਰੀਆਂ ਹੱਥੋਂ ਜਿਹੜੇ 13 ਸਿੰਘਾਂ ਦੀ ਜਿਹੜੀ ਸ਼ਹਾਦਤ ਸਾਡੇ ਅਜੋਕੇ ਸੰਘਰਸ਼ ਦੀ ਇੱਕ ਅਹਿਮ ਘਟਨਾ ਹੈ। ਸੋ ਕੌਂਸਲ ਆਫ ਖਾਲਿਸਤਾਨ ਵੱਲੋਂ 13 ਅਪ੍ਰੈਲ 1981 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਖਾਲਿਸਤਾਨ ਦਾ ਪਾਸਪੋਰਟ ਜਿਹੜਾ ਉਹ ਜਾਰੀ ਕੀਤਾ ਗਿਆ ਸੀ ਔਰ 14 ਅਪ੍ਰੈਲ 1981 ਨੂੰ ਸੰਤ ਜਰਨੈਲ ਸਿੰਘ ਖਾਲਸਾ ਜੀ ਪਿੰਡ ਵਾਲਿਆਂ ਦੇ ਨਾਂ ਤੇ ਖਾਲਿਸਤਾਨ ਦਾ ਜਿਹੜਾ ਪਾਸਪੋਰਟ ਹੈ ਉਹ ਜਾਰੀ ਕੀਤਾ ਗਿਆ ਜਿਸ ਨੂੰ 14 ਅਪ੍ਰੈਲ 1981 ਨੂੰ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ ਵਿਖੇ ਇਹ ਸੰਤ ਪਿੰਡਾਂ ਵਾਲਿਆਂ ਨੂੰ ਭੇਂਟ ਕੀਤਾ ਗਿਆ ਸੀ। ਸੋ ਅਸੀਂ ਖਾਲਿਸਤਾਨ ਮਿਊਜ਼ੀਅਮ ਦੇ ਜਿਹੜੇ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਇਤਿਹਾਸਕ ਤਸਵੀਰਾਂ ਜਿਹੜੇ ਟੀਵੀ 84 ਨਾਲ ਜਿਹੜੀਆਂ ਨੇ ਸਾਂਝੀਆਂ ਕੀਤੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਨਾਲ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅਸੀਂ ਭਾਈ ਭੋਲਾ ਸਿੰਘ ਸਾਊਥ ਬੈਂਡ ਇੰਡੀਆਨਾ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਵੱਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਬਹੁਤ ਚੰਗਾ ਪ੍ਰੋਗਰਾਮ ਦਸ਼ਮੇਸ਼ ਖਾਲਸਾ ਦੀਵਾਨ ਜਿਹੜਾ ਗੁਰਦੁਆਰਾ ਸਾਹਿਬ ਦਾ ਨਾਂ ਉਹਨਾਂ ਨੇ ਰੱਖਿਆ ਨਵਾਂ ਹੀ ਗੁਰਦੁਆਰਾ ਸਾਹਿਬ ਹੋਂਦ 'ਚ ਆਇਆ ਉਸ ਦੇ ਵਿੱਚ ਬੀਤੇ ਸੈਚਰਡੇ ਰੱਖਿਆ ਸੀ। ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਔਰ ਭਾਈ ਅਜੈਪਾਲ ਸਿੰਘ ਇੱਥੋਂ ਨਿਊਯਾਰਕ 'ਚ ਨੇ ਉਹ ਇੱਥੋਂ ਗਏ ਅੱਛੇ ਕਥਾਵਾਚਕ ਨੇ। ਉਹਨਾਂ ਦੇ ਪਿਤਾ ਜੀ ਭਾਈ ਮੱਖਣ ਸਿੰਘ ਜਿਹੜੇ ਸੰਘਰਸ਼ ਦਾ ਬਹੁਤ ਅਹਿਮ ਹਿੱਸਾ ਰਹੇ। ਉਹਨਾਂ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਪ੍ਰੇਰ ਕੇ ਖਾਲਿਸਤਾਨ ਦੇ ਸੰਘਰਸ਼ ਵੱਲ ਲਿਆਂਦਾ। ਉਹਨਾਂ ਦੇ ਬੇਟੇ ਨੇ ਜਿਨ੍ਹਾਂ ਨੇ ਕਥਾ ਕੀਤੀ ਅਜਾਪਾਲ ਸਿੰਘ। ਇਸੇ ਤਰ੍ਹਾਂ ਲੋਕਲ ਭਾਈ ਸਾਹਿਬ ਜਿਹੜੇ ਨੇ ਉਹ ਵੀ ਬਹੁਤ ਖੂਬਸੂਰਤ ਕੀਰਤਨ ਕਰਦੇ ਨੇ। ਸੋ ਉਹਨਾਂ ਦੇ ਸੱਦੇ ਦੇ ਉੱਤੇ ਭਾਈ ਭੋਲਾ ਸਿੰਘ ਦੇ ਜਿਹੜੇ ਹੋਰ ਦੂਸਰੇ ਗੁਰਦੁਆਰਾ ਸਾਹਿਬਾਨ ਸਾਊਥ ਪਿੰਡ ਦੇ ਨੇ ਉਹਨਾਂ ਦੇ ਵੀ ਪ੍ਰਬੰਧਕਾਂ ਦੀ ਸ਼ਮੂਲੀਅਤ ਸੀ ਔਰ ਹਮੇਸ਼ਾ ਹੀ ਮੈਂ ਦੀਵਾਨ ਦੇ ਵਿੱਚ ਵੀ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਐਪਰੀਸ਼ੀਏਟ ਕੀਤਾ
ਜਿਵੇਂ ਇਹ ਸਾਰਾ ਪਰਿਵਾਰ ਸੇਵਾ ਦੇ ਵਿੱਚ ਰੁੱਝਿਆ ਹੁੰਦਾ ਹੈ। ਨਾਈਸ। ਬੇਸ਼ੱਕ ਇਸ ਵਾਰ ਉਹਨਾਂ ਨੇ ਸਪੈਸ਼ਲ, ਕਿਉਂਕਿ ਵਿਸਾਖੀ ਦੇ ਨਾਲ ਜੁੜਿਆ ਹੋਇਆ ਇੱਕ ਫੈਸਟੀਵਿਟੀ ਵੀ ਹੈ, ਉਹਨਾਂ ਨੇ ਬਹੁਤ ਵਧੀਆ ਬਾਹਰ ਪ੍ਰਬੰਧ ਕੀਤਾ ਹੋਇਆ ਸੀ, ਟੈਂਟ ਲਾ ਕੇ, ਕਿਤੇ ਗੰਨੇ ਦਾ ਰਸ ਹੈ, ਕਿਤੇ ਹੋਰ ਚੀਜ਼ਾਂ, ਸਭ ਕਿਸਮ ਦਾ ਫੂਡ ਔਰ ਦੂਸਰਾ ਜੀ ਪ੍ਰੋਵਾਈਡ ਕੀਤਾ ਉਹਨਾਂ ਨੇ। ਔਰ ਇਹ ਐਕਸਕਲੂਸਿਵਲੀ ਜਦੋਂ ਅਸੀਂ ਇਹ ਕਹੀਏ, ਕਿਉਂਕਿ ਬਹੁਤ ਘੱਟ ਥਾਵਾਂ ਨੇ ਜਿੱਥੇ ਰੋਜ਼ਾਨਾ ਦੀ ਅਰਦਾਸ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਜਾਂ ਖਾਲਿਸਤਾਨ ਦੀ ਕਾਇਮੀ ਲਈ ਗੁਰੂ ਅੱਗੇ ਜੋਦੜੀ ਕੀਤੀ ਜਾਂਦੀ ਹੈ। ਸੋ ਇੱਥੇ ਹਮੇਸ਼ਾ ਭਾਈ ਸਾਹਿਬ ਅਰਦਾਸ ਦੇ ਵਿੱਚ ਇਸ ਨੂੰ ਸ਼ਾਮਲ ਕਰਦੇ ਨੇ, ਇਹਨਾਂ ਤੁਕਾਂ ਨੂੰ। ਔਰ ਕਿਉਂਕਿ ਭਾਈ ਭੋਲਾ ਸਿੰਘ ਖੁਦ ਵੀ ਸੰਘਰਸ਼ ਦਾ ਬੜਾ ਅਹਿਮ ਹਿੱਸਾ ਰਹੇ ਨੇ, ਬਹੁਤ ਸਫਲ ਕਾਰੋਬਾਰੀ ਨੇ, ਲੇਕਿਨ ਪੰਥਕ ਐਕਟੀਵਿਟੀਜ਼ ਦੇ ਵਿੱਚ ਉਸ ਉਵੇਂ ਹੀ ਜਿਵੇਂ ਕਿ ਭਰ ਜਵਾਨੀ ਦੇ ਵਿੱਚ ਇਹਨਾਂ ਦਾ ਸ਼ੌਕ ਸੀ। ਮੈਨੂੰ ਯਾਦ ਹੈ ਕਿ ਜਦੋਂ ਅਸੀਂ ਖਾਲਿਸਤਾਨ ਅਫੇਅਰ ਸੈਂਟਰ ਫਰਵਰੀ 1992 ਚ ਸੈਨੋਜ਼ੇ ਜਿਹੜਾ ਸ਼ੁਰੂ ਕੀਤਾ, 2 ਰੂਮ ਆਫਿਸ ਸੀ ਸਾਡੇ ਕੋਲ ਸੈਨੋਜ਼ੇ 에ਅਰਪੋਰਟ ਦੀ ਬੈਕ ਸਾਈਡ ਤੇ ਪਹਿਲੇ ਸੱਜਣ ਜਿਹੜੇ ਮਿਲਣ ਦੇ ਲਈ ਆਏ ਉਹਨਾਂ ਦੇ ਵਿੱਚ ਭਾਈ ਭੋਲਾ ਸਿੰਘ ਸਨ। ਇਹ ਉਦੋਂ ਐਲਏ ਰਹਿੰਦੇ ਸੀ, ਅਜੇ ਸਟਰਗਲਿੰਗ ਸੀ ਜੀ। ਔਰ ਫਿਰ ਹੁਣ ਕੱਲਾ ਇਹੀ ਨੇ ਵੀ ਖੁਦ ਉਹਨਾਂ ਦੇ ਅੱਗੋਂ ਬੱਚੇ ਵੀ, ਵਿਸ਼ਾਲ ਸਿੰਘ ਜਿਹੜਾ ਬਹੁਤ ਛੋਟਾ ਸੀ ਜਦੋਂ ਯੂਨਾਈਟਿਡ 6 ਦੇ ਕੈਂਪ 'ਚ ਆਉਣਾ ਸ਼ੁਰੂ ਹੋਇਆ, ਹੁਣ ਵਕਾਲਤ ਕਰ ਰਿਹਾ, ਉਹਨੇ ਵੀ ਆਪਣੀ ਪ੍ਰੈਜੈਂਟੇਸ਼ਨ ਦਿੱਤੀ। ਕੱਲ ਦਾ ਜਿਹੜਾ ਪ੍ਰੋਗਰਾਮ ਸੀ, ਅਸੀਂ ਆਲਮੋਸਟ 1.5 ਪੌਣੇ 2 ਘੰਟੇ ਜਿਹੜਾ ਪ੍ਰੋਗਰਾਮ ਸੈਚਰਡੇ ਦਾ ਸੀ ਉਸ ਨੂੰ ਚਲਾਇਆ। ਪਰ ਇਹੀ ਕਾਰਨ ਕੱਲ ਦੀ ਐਬਸੈਂਸ ਦਾ ਸੀ, ਕੱਲ ਹੀ ਅਸੀਂ ਵਾਪਸ ਆ ਗਏ ਸੀ। ਪਰ ਮੈਨੂੰ ਹੁੰਦਾ ਵੀ ਜਿੱਥੇ ਇੰਨਾ ਐਫਰਟ ਕੀਤਾ ਜਾਂਦਾ ਉਹਨਾਂ ਦੀ ਰੈਕਗਨੀਸ਼ਨ ਹੋਣੀ ਚਾਹੀਦੀ ਹੈ। ਬਿਲਕੁਲ। ਸੋ ਅਸੀਂ ਭਾਈ ਭੋਲਾ ਸਿੰਘ ਜਿਹੜੇ ਬਹੁਤ ਲਿਬਰਲੀ ਖਾਲਿਸਤਾਨ ਦੇ ਨਾਲ ਤਾਂ ਜੁੜੇ ਹੀ ਹੋਏ ਨੇ, TV 84 ਦੀ ਅਹਿਮੀਅਤ ਨੂੰ ਸਮਝਦੇ ਨੇ, ਔਰ ਲੋਕਲੀ ਵੀ ਜਿਵੇਂ ਭਾਈ ਗੁਰਦੇਵ ਸਿੰਘ ਪਰਿਵਾਰ ਦੇ ਨਾਲ ਔਰ ਕਲਾ ਮਾਜੂ ਗੁਰਦੁਆਰਾ ਸਾਹਿਬ 'ਚ ਵੀ ਸਮੁੱਚਾ ਪਰਿਵਾਰ ਸੇਵਾ ਵੀ ਹੱਥੀਂ ਸੇਵਾ ਕਰਦਾ ਨੇ। ਇਹਨਾਂ ਦੀਆਂ ਬੀਬੀਆਂ ਵੀ ਇੰਨਾ ਆਪਸ 'ਚ ਇੱਕ ਦੂਸਰੇ ਦੇ ਨਾਲ ਪਿਆਰ 'ਚ ਵੀ ਨੇ, ਜਿਹੜਾ ਇੱਕ ਸਾਂਝਾ ਹੁੰਦੀਆਂ ਨੇ, ਸਾਂਝੇ ਪਰਿਵਾਰ ਦੀਆਂ ਜੀ, ਪਰ ਪੂਰੀ ਤਰ੍ਹਾਂ ਪਰਨਾਏ ਹੋਏ ਨੇ ਸੇਵਾ ਭਾਵਨਾ ਦੇ ਨਾਲ। ਸੋ ਅਸੀਂ ਇਸ ਮੌਕੇ ਦੇ ਉੱਤੇ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ, ਸਮੁੱਚੇ ਪਰਿਵਾਰ ਦਾ। ਔਰ ਵੈਸੇ ਵੀ ਅੱਜ ਸਾਰਾ ਦਿਨ ਖਾਲਸਾ ਸਾਜਨਾ ਦਿਵਸ ਨਾਲ ਸੰਬੰਧਿਤ ਮੈਸੇजेस WhatsApp ਔਰ ਇਲਸਟ੍ਰੇਟਡ ਪਿਕਚਰਸ ਦੇ ਨਾਲ ਅੱਜ ਮੈਂ ਬਹੁਤਿਆਂ ਨੂੰ 1 to 1 ਵਾਪਸ ਕਾਲ ਨਹੀਂ ਕਰ ਸਕਿਆ। ਇਸ ਪਲੇਟਫਾਰਮ ਤੋਂ ਹੀ ਅਸੀਂ ਜਿਹੜਾ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਜਿਵੇਂ ਤੁਸੀਂ ਬੈਸਟ ਵਿਸ਼ੇਸ ਦਿੱਤੀਆਂ ਨੇ ਸਾਡੇ ਪਾਕਿਸਤਾਨੀ ਭੈਣ ਭਰਾ ਵੀ, ਕਿਉਂਕਿ ਇਹ ਠੀਕ ਹੈ ਕਿ ਜਦੋਂ ਅਸੀਂ ਖਾਲਸਾ ਸਾਜਨਾ ਦਿਵਸ ਜਾਂ ਖਾਲਸਾ ਪ੍ਰਗਟ ਦਿਵਸ ਦੇ ਨਾਲ ਜੋੜ ਕੇ ਇਸ ਦਿਨ ਨੂੰ ਸੈਲੀਬ੍ਰੇਟ ਕਰਦੇ ਹਾਂ, ਤੇ ਇਹ 327 ਸਾਲਾਂ ਦਾ ਇਤਿਹਾਸ ਹੈ। 1699 ਈਸਵੀ ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ। ਪਰ ਸਾਡੇ ਖਿੱਤੇ ਦੇ ਵਿੱਚ ਵਿਸਾਖ ਦੇ ਨਾਲ ਜੁੜਿਆ ਹੋਇਆ, ਵਿਸਾਖੀ ਨਾਲ ਜੁੜਿਆ ਹੋਇਆ ਇਹ ਦਿਨ ਤਾਂ ਸੈਂਕੜਿਆਂ ਨਹੀਂ ਹਜ਼ਾਰਾਂ ਸਾਲਾਂ ਤੋਂ ਹੀ ਉਸ ਖਿੱਤੇ ਦੇ ਵਿੱਚ, ਕਿਉਂਕਿ ਬੇਸਿਕਲੀ ਸਾਡੇ ਪੰਜਾਬ ਦਾ ਜਿਹੜਾ ਸਾਰਾ ਦਾਰਮਦਾਰ ਹੈ ਉਸ ਦੀ ਇਕੋਨਮੀ ਦਾ ਉਹ ਐਗਰੀਕਲਚਰ ਦੇ ਨਾਲ ਹੈ। ਔਰ ਇਸ ਦਾ ਉਹਦਾ ਨਾਂ ਵੀ ਅਸੀਂ ਪੰਜ ਆਬ ਪਾਣੀ ਨੂੰ ਕਹਿੰਦੇ ਨੇ ਫਾਰਸੀ ਦੇ ਵਿੱਚ, 5 ਦਰਿਆਵਾਂ ਦੀ ਧਰਤੀ। ਔਰ ਜ਼ਾਹਰ ਹੈ ਕਿ ਫੁੱਲ ਫਸਲਾਂ ਹੋਣੀਆਂ। ਔਰ ਇਹ ਅਪ੍ਰੈਲ ਦਾ ਮਹੀਨਾ ਹੀ ਜਦੋਂ ਹੈ, ਜਦੋਂ ਅਸੀਂ ਦੇਖਦੇ ਹਾਂ ਵਿਸਾਖ ਦੇ ਨੇੜੇ ਵਾਢੀਆਂ ਸ਼ੁਰੂ ਹੁੰਦੀਆਂ ਸੀ। ਹੁਣ ਤਾਂ ਰਾਉਂਡ ਦਾ ਈਅਰ ਕੋਈ ਇੱਕ ਦਿਨ ਲਈ ਵੀ ਜ਼ਮੀਨ ਨੂੰ ਵਿਹਲੇ ਨਹੀਂ ਰਹਿਣ ਦਿੱਤਾ ਜਾਂਦਾ, ਲੇਕਿਨ ਇੱਕ ਜ਼ਮਾਨਾ ਸੀ ਕਿ ਜਦੋਂ ਜਿਹੜੀ ਹੈ 2 ਹੀ ਫਸਲਾਂ ਹੁੰਦੀਆਂ ਸੀ ਮੁੱਖ ਤੌਰ ਦੇ ਉੱਤੇ, ਔਰ ਇੱਕ ਵੱਢ ਕੇ ਕਣਕਾਂ ਦੀਆਂ ਵਾਢੀਆਂ 'ਚ ਤੋਂ ਬਾਅਦ ਦੂਸਰੀ ਫਸਲ ਬੀਜ ਦਿੱਤੀ ਜਾਂਦੀ ਸੀ। ਔਰ ਇਹ ਹੀ ਪ੍ਰੋਸਪੈਰਿਟੀ ਦੇ ਨਾਲ ਜੁੜਿਆ ਹੋਇਆ ਸੀ। ਔਰ ਇਸ ਤੋਂ ਹੀ ਜਦੋਂ ਅਸੀਂ ਕਿਸੇ ਨੂੰ ਅਮੀਰ ਕਹਿੰਦੇ ਆ ਜਾਂ ਅਸੀਂ ਉਹਦੇ ਲਈ ਇਹੀ ਹੁੰਦਾ ਹੈ ਜਿਹਦੀ ਕੋਠੀ ਵਿੱਚ ਦਾਣੇ ਉਹਦੇ ਕਮਲੇ ਵੀ ਸਿਆਣੇ। ਸੋ ਦਾਣਿਆਂ ਦੇ ਨਾਲ ਹੀ ਜੁੜਿਆ ਹੋਇਆ। ਔਰ ਖੇਤੀਬਾੜੀ ਪ੍ਰਧਾਨ ਸੂਬੇ ਦੇ ਥੱਲੇ ਠੀਕ ਹੈ ਕਿ ਸਾਡਾ ਲਹਿੰਦਾ ਪੰਜਾਬ ਜਿਹੜਾ ਹੈ ਉਹ ਇੱਕ ਇਹ ਸਾਰੇ ਦੇ ਨਾਲ ਇੱਕ ਵਕਤ ਆਇਆ ਜਿੱਥੇ ਕਿ ਤਿਉਹਾਰਾਂ ਦੇ ਉੱਤੇ ਵੀ ਮਜ਼ਹਬ ਦੇ ਲੈਵਲ 'ਚ ਪਕਾ ਦਿੱਤੇ ਗਏ। ਉਹ ਲੋਹੜੀ ਹੋਏ, ਦੀਵਾਲੀ ਹੋਏ, ਬਸੰਤ ਪੰਚਮੀ ਹੋਏ, ਪਰ ਇੱਕ ਪੋਜ਼ਿਟਿਵ ਰੁਝਾਨ ਹੈ ਇਸ ਵੇਲੇ ਸਾਡੇ ਲਹਿੰਦੇ ਪੰਜਾਬ, ਜਿੱਥੇ ਕਿ ਉਹ ਇਸ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਦੇਖਦੇ ਨੇ ਕਿ ਭਾਈ ਤਿਉਹਾਰਾਂ ਦਾ ਮਜ਼ਹਬ ਨਹੀਂ ਹੁੰਦਾ। ਇਹ ਠੀਕ ਹੈ, ਹਰ ਮਜ਼ਹਬ ਦਾ ਇੱਕ ਖਾਸ ਦਿਨ ਬਣ ਜਾਂਦਾ ਜਦੋਂ ਕਿ ਕੋਈ ਚੀਜ਼ ਉਸ ਦਿਨ ਵਾਪਰੀ ਹੁੰਦੀ ਹੈ। ਸੋ ਜਿਵੇਂ ਮੈਂ ਇਤਿਹਾਸ 'ਚ ਨਹੀਂ ਜਾਵਾਂਗਾ 1699 ਤੋਂ, ਕਿਉਂਕਿ ਉਹ ਅਸੀਂ
ਪਿਛਲੇ ਜਿਹੜੇ ਪ੍ਰੋਗਰਾਮਾਂ 'ਚ ਵੀ ਉਹਦਾ ਜ਼ਿਕਰ ਕੀਤਾ। ਪਰ ਜੇ ਅਸੀਂ ਇਹ ਦੇਖੀਏ ਕਿ ਵੀ ਕਿਤੇ ਤਾਂ ਇਹ ਜਦੋਂ ਅਸੀਂ ਵਿਸਾਖ ਦੇ ਨਾਲ ਜੁੜਿਆ ਹੋਇਆ, ਜਿਵੇਂ ਮੂਲ ਨਾਨਕਸ਼ਾਹੀ ਕੈਲੰਡਰ ਨੇ ਤਾਂ ਪਹਿਲੀ ਵਿਸਾਖ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਤੌਰ ਤੇ ਰੈਕਗਨਾਈਜ਼ ਕੀਤਾ ਔਰ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਪਹਿਲਾ ਇਕੱਠ ਵਿਸਾਖੀ ਦੇ ਮੌਕੇ ਗੁਰੂ ਅਮਰਦਾਸ ਜੀ ਕਰਦੇ ਨੇ ਗੋਇੰਦਵਾਲ ਵਿਖੇ, ਭਾਈ ਪਾਰੋ ਜੀ ਉਹਨਾਂ ਦੇ ਸਿੱਖ ਨੇ ਔਰ ਉਹਨਾਂ ਨੂੰ ਕਹਿੰਦੇ ਨੇ ਕਿ ਭਾਈ ਇਕੱਠ ਕਰੀਏ, ਔਰ ਜੇ ਪਹਿਲੀ ਵਿਸਾਖ ਨੂੰ ਹੀ ਇਹ ਦਿਨ ਚੁਣਿਆ ਗਿਆ ਤੇ ਜ਼ਾਹਰ ਹੈ ਇਸ ਦੇ ਉੱਤੇ ਸਰ ਕਰਮ ਸਿੰਘ ਹਿਸਟੋਰੀਅਨ ਜਾਂ ਡਾਕਟਰ ਗੰਡਾ ਸਿੰਘ ਜਾਂ ਦੂਸਰੇ ਤੀਸਰੇ ਬਹੁਤ ਸਾਰੀਆਂ ਰਿਸਰਚਿਸ ਤੋਂ ਬਾਅਦ ਹੀ ਪਹਿਲੀ ਵਿਸਾਖ ਨੂੰ ਮੰਨਿਆ ਗਿਆ ਸੀ ਗੁਰੂ ਨਾਨਕ ਪਾਤਸ਼ਾਹ ਦਾ ਦਿਨ ਪ੍ਰਕਾਸ਼ ਪੁਰਬ ਦਾ। ਪਰ ਸਿੱਖ ਰਾਜ ਵੇਲੇ ਡਿਊਰਿੰਗ ਮਹਾਰਾਜਾ ਰਣਜੀਤ ਸਿੰਘ ਪੀਰੀਅਡ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਦਾ ਪੀਰੀਅਡ ਹੈ ਉਹ ਕੱਤਕ ਦੀ ਪੁੰਨਿਆ ਨਵੰਬਰ ਦੇ ਵਿੱਚ ਜਿਹੜਾ ਅਕਸਰ ਹੁੰਦਾ ਵੇਰੀ ਕਰਦਾ, ਕਿਉਂਕਿ ਪੁੰਨਿਆ ਔਰ ਮੱਸਿਆ ਇਹ ਚੰਦਰਮਾ ਦੀਆਂ ਮੂਵਮੈਂਟਸ ਨੇ। ਜਦੋਂ ਚੰਦਰਮਾ ਹਨੇਰੇ ਪਕਸ਼ ਹੁੰਦਾ ਤੇ ਮੱਸਿਆ ਹੁੰਦੀ ਹੈ ਜਿਹਨੂੰ ਅਮਾਵਸ ਕਹਿੰਦੇ ਨੇ, ਹਨੇਰਾ ਕਲਾ ਉਹਦੀ ਘਟਦੀ ਹੈ, ਕਾਲਾ ਹੋ ਜਾਂਦਾ ਸਭ, ਫਿਰ ਉਹਦੀ ਕਲਾ ਵੱਧਦੀ ਹੈ ਤੇ ਫਿਰ 14ਵੀਂ ਦਾ ਚਾਂਦ ਜਿਹੜਾ ਫੁੱਲ ਮੂਨ ਹੁੰਦਾ ਤੇ ਉਸ ਤੋਂ ਅਗਲੇ ਦਿਨ ਜਿਹੜੀ ਹੈ ਉਹ ਪੂਰਨਮਾਸ਼ੀ ਹੁੰਦੀ ਹੈ। ਸੋ ਇਹ ਕਿਉਂਕਿ ਉਦੋਂ ਜਿਹੜਾ ਇੱਕ ਵਿਹਲਾਪਨ ਵੀ ਸੀ ਆਣ ਜਾਣ, ਕਿਉਂਕਿ ਉਹਨਾਂ ਜ਼ਮਾਨੇ 'ਚ ਅੱਜ ਵਾਂਗ ਤਾਂ ਨਹੀਂ ਸੀ। ਸੋ ਇਸ ਦਾ ਐਸਾ ਰਿਵਾਜ ਸ਼ੁਰੂ ਹੋਇਆ ਕੱਤਕ ਦੀ ਪੁੰਨਿਆ ਦਾ ਕਿ ਅਲਟੀਮੇਟਲੀ, ਔਰ ਮੈਂ ਸਮਝਦਾ ਵੀ ਇਹੀ ਕਿਉਂਕਿ ਗੁਰੂ ਅਮਰਦਾਸ ਜੀ ਦੇ ਵੇਲੇ ਸਿੱਖੀ ਉਸ ਵੇਲੇ ਦੇ ਸਾਊਥ ਏਸ਼ੀਆ ਦੇ ਵਿੱਚ ਲਗਭਗ ਅਸਾਮ ਤੋਂ ਲੈ ਕੇ ਕਾਬਲ ਕੰਧਾਰ ਤੱਕ ਫੈਲ ਚੁੱਕੀ ਸੀ। 22 ਮੰਜੀਆਂ ਗੁਰੂ ਅਮਰਦਾਸ ਜੀ ਨੇ ਸਥਾਪਿਤ ਕੀਤੀਆਂ ਔਰ ਇਹੀ ਰੀਜ਼ਨ ਬਣਦਾ ਕਿ ਵਿਸਾਖੀ ਦੇ ਮੌਕੇ ਜਿਹੜਾ ਉਹ ਵੱਡੇ ਇਕੱਠ ਹੁੰਦੇ ਸੀ ਗੁਰੂ ਸਾਹਿਬਾਨ ਦੇ ਵੇਲੇ। ਔਰ 1699 ਦੀ ਵਿਸਾਖੀ ਹੋਰ ਵੀ ਅਹਿਮੀਅਤ ਵਾਲੀ ਹੋਈ ਜਦੋਂ 10ਵੇਂ ਪਾਤਸ਼ਾਹ ਨੇ ਖਾਸ ਤੌਰ ਤੇ ਉਦੋਂ ਹੁਕਮਨਾਮੇ ਭੇਜ ਕੇ ਵੀ ਦੂਰ ਦੁਰਾਡਿਓਂ ਸਿੱਖ ਸੰਗਤਾਂ ਨੂੰ ਜਿਹੜਾ ਉਹ ਇਨਵਾਈਟ ਕੀਤਾ। ਅਨੰਦਪੁਰ ਸਾਹਿਬ ਵੀ ਇਹ ਵੱਡਾ ਇਕੱਠ ਹੋਇਆ ਔਰ ਅਸੀਂ ਦੇਖਦੇ ਹਾਂ ਕਿ ਇਸ ਤੋਂ ਪਿਛੋਕੜ ਦੇ ਵਿੱਚ 1675 ਦੇ ਵਿੱਚ ਜਿਹੜਾ ਹੈ ਉਹ ਜਦੋਂ ਗੁਰੂ ਕਲਗੀਧਰ ਪਾਤਸ਼ਾਹ 9 ਵਰ੍ਹਿਆਂ ਦੇ ਸਨ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋ ਚੁੱਕੀ ਸੀ। ਸੋ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਦੇ 24 ਸਾਲ ਵੀ ਬੜੇ ਅਹਿਮੀਅਤ ਵਾਲੇ ਨੇ। ਜਿਹੜੀਆਂ ਜੰਗਾਂ, ਭੰਗਾਣੀ ਦਾ ਪਹਿਲਾ ਜੰਗ ਲਗਭਗ 19 ਸਾਲ ਦੀ ਉਮਰ ਹੈ 10ਵੇਂ ਪਾਤਸ਼ਾਹ ਦੀ, ਜਦੋਂ ਉਹਨਾਂ ਨੇ ਜੰਗ ਕੀਤਾ। ਫਿਰ ਪਹਾੜੀ ਰਾਜਿਆਂ ਦੇ ਨਾਲ ਅੱਡ-ਅੱਡ ਜੰਗਾਂ। ਸੋ ਗੁਰੂ ਕਲਗੀਧਰ ਪਾਤਸ਼ਾਹ ਲਗਭਗ 33 ਸਾਲ ਦੀ ਉਮਰ ਦੇ ਨੇ ਜਦੋਂ ਕਿ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਔਰ ਉਸ ਤੋਂ ਬਾਅਦ ਸਿਰਫ 9 ਸਾਲ ਹੀ ਪੀਰੀਅਡ ਬਚਦਾ ਹੈ। 1708 ਦੇ ਵਿੱਚ 10ਵੇਂ ਪਾਤਸ਼ਾਹ ਜੋਤੀ ਜੋਤ ਸਮਾ ਜਾਂਦੇ ਨੇ ਔਰ ਵਿਦਨ 5 ਇਅਰਸ 1699 ਤੋਂ ਬਾਅਦ ਅਸੀਂ ਦੇਖਦੇ ਹਾਂ 1704 ਦੇ ਵਿੱਚ ਘੇਰਾ 9 ਮਹੀਨੇ ਦਾ ਔਰ ਉਹ ਸਾਰਾ ਸਫਰੇ ਸ਼ਹਾਦਤ ਜਿਸ ਨੂੰ ਅਸੀਂ ਬਿਆਨਦੇ ਹਾਂ। ਸੋ ਇਸ ਗੱਲ ਦਾ ਵੀ ਧਿਆਨ ਰਹੇ ਕਿ ਖਾਲਸਾ ਸਾਜਨਾ ਕੋਈ ਜਿਵੇਂ ਬਹੁਤ ਵਾਰ ਜਿਹੜੇ ਪੱਛਮੀ ਹਿਸਟੋਰੀਅਨਸ ਵੀ ਨੇ ਉਹਨਾਂ ਨੇ ਦੋ ਅੱਡ-ਅੱਡ ਜਿਹੜੇ ਨੇ ਉਹਨਾਂ ਨੂੰ ਰੰਗਾਂ 'ਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਐਜ਼ ਇਫ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਰਸਤਾ ਸੀ ਉਹ ਡਿਫਰੈਂਟ ਸੀ ਔਰ ਇਹ ਗੁਰੂ ਹਰਗੋਬਿੰਦ ਸਾਹਿਬ ਤੋਂ ਜਿਹੜਾ ਮੀਰੀ ਪੀਰੀ ਦਾ ਕਨਸੈਪਟ ਸ਼ੁਰੂ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਵੇਂ ਕੋਈ ਡਿਫਰੈਂਟ ਆਈਡੀਓਲੋਜੀ ਦਿੱਤੀ ਹੋਈ, ਇਵੇਂ ਨਹੀਂ ਹੈ। ਇਹ ਜੋ ਵਾਪਰਿਆ ਔਰ 230 ਵਰ੍ਹੇ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ 1469 ਚ ਹੈ, 1699 ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ। 230 ਵਰ੍ਹਿਆਂ ਚ ਉਹ ਕੰਪਲੀਟ ਸਿਵਲਾਈਜੇਸ਼ਨ, ਕੰਪਲੀਟ ਤਹਿਜ਼ੀਬ, ਕੰਪਲੀਟ ਕੌਮ ਜਿਹਦੇ ਕੋਲ ਆਪਣਾ ਆਸ਼ਾ ਹੈ, ਜਿਸ ਦੇ ਕੋਲ ਆਪਣੀ ਜ਼ਬਾਨ ਹੈ, ਆਪਣਾ ਗ੍ਰੰਥ ਹੈ, ਆਪਣੀ ਵਿਚਾਰਧਾਰਾ ਹੈ ਔਰ ਉਸ ਦੇ ਉੱਤੇ ਗੁਰੂ ਕਲਗੀਧਰ ਪਾਤਸ਼ਾਹ 80,000 ਦੇ ਇਕੱਠ ਚੋਂ ਔਰ ਕ੍ਰਾਈਟੇਰੀਆ ਵੀ ਉਹੀ ਹੈ। ਸਿੱਖ ਬਣਨ ਦਾ ਮਤਲਬ ਹੀ ਆਪਣਾ ਆਪਾ ਗੁਰੂ ਦੇ ਅੱਗੇ ਭੇਟ ਕਰਨਾ ਹੈ, ਸਿਰਫ ਟੈਸਟ ਦਾ ਤਰੀਕਾ ਬਦਲਿਆ। ਜੇ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ, ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾ। ਇਸ ਰਸਤੇ ਤੇ ਜਿਸ ਨੇ ਵੀ ਪੈਰ ਪਾਇਆ ਉਸ ਨੇ ਸਿਰ ਦੇ ਦਿੱਤਾ, ਪਿੱਠ ਨਹੀਂ ਦਿੱਤਾ। ਹੁਣ ਇਹੀ ਕ੍ਰਾਈਟੇਰੀਆ ਔਰ 80,000 ਦੇ ਇਕੱਠ 'ਚ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਸਾਹਿਬ ਲੈ ਕੇ ਵੰਗਾਰਦੇ ਨੇ ਕਿ ਆਓ ਭਾਈ, ਇਹ ਜਿਸ ਨੂੰ ਪੁਰਾਤਨ ਸਾਹਿਤਕਾਰਾਂ 'ਚ ਕਿਸੇ ਨੇ ਲਿਖਿਆ ਕਿ ਵੀ ਹਾਥ ਮੇ ਲੇਕਰ ਤੇਗ ਬਰਹਿਨਾ, ਬਰਹਿਨਾ ਹੁੰਦਾ ਪਿਆਸੀ, ਬਿਰਹਾ ਦੀ, ਹਾਥ ਮੇ ਲੇਕਰ ਤੇਗ ਬਰਹਿਨਾ ਕਲਗੀਧਰ ਜੀ ਆਤੇ हैं
रोब चेहरे पर दमके ऐसा देख शेर बल खाते हैं, प्रेम त्योरी मस्तक पर है, आंखें मत वाली हैं लाल। गर्ज शेर की मानत सतगुर संगत से फरमाते हैं, है कोई ऐसा सिख गुरु का शीस जो गुरु को दे भेटा, पेखी परमी कच्चे पिल्ले सारे दौड़े जाते हैं। उस वक़्त उस संगत में से सिख गुरु के निकले 5, उनको दस्ते मुबारक से गुरु आबे हयात पिलाते हैं। ਹੁਣ ਉਹ ਦਸਤੇ ਮੁਬਾਰਕ ਹੱਥਾਂ ਨਾਲ ਉਹ ਖੰਡੇ ਬਾਟੇ ਦਾ ਅੰਮ੍ਰਿਤ ਔਰ ਆਬੇ ਹਯਾਤ ਜ਼ਿੰਦਗੀ ਨੂੰ ਕਹਿੰਦੇ ਨੇ। ਆਬ ਉਹ ਪਾਣੀ ਜਿਹੜਾ ਜ਼ਿੰਦਗੀ ਦੇ, ਜਿਹੜਾ ਮੌਤ ਦਾ ਡਰ ਕੱਢ ਦੇ। ਸੋ ਸਿੱਖੀ ਦੀ ਸ਼ੁਰੂਆਤ ਵੀ ਇਹ ਸੀ, ਜੋ ਤੋਂ ਪ੍ਰੇਮ ਖੇਲਨ ਕਾ ਚਾਓ, ਕੋਈ ਮੌਤ ਦਾ ਡਰ ਨਹੀਂ ਹੈ। ਤੇ ਇਹ ਸੱਚਮੁੱਚ ਤੇਗ ਦੀ ਧਾਰ ਤੋਂ ਪਰਖ ਕੇ ਜਿਹੜੇ 5 ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ, ਜਿਨ੍ਹਾਂ ਨੂੰ ਭਾਈ, ਭਰਾ ਤੇ ਪਿਆਰੇ, ਲਵਡ ਵਨ, ਇਹ ਇਸ ਤੋਂ ਵੱਡਾ ਕੋਈ ਖਿਤਾਬ ਨਹੀਂ। ਅੱਜ ਕਿਸੇ ਨੂੰ ਤੁਸੀਂ ਭਾਈ ਸਾਹਿਬ ਕਹੋ ਤੇ ਉਹ ਗੁੱਸਾ ਕਰਦੇ ਨੇ, ਮੈਨੂੰ ਸੰਤ ਕਿਉਂ ਨਹੀਂ ਕਿਹਾ, ਬਾਬਾ ਕਿਉਂ ਨਹੀਂ ਕਿਹਾ। ਇਸ ਤੋਂ ਵੱਡਾ ਕੋਈ ਰੁਤਬਾ ਨਹੀਂ। ਭਾਈ ਮਰਦਾਨਾ ਜੀ, ਭਾਈ ਮਨੀ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਭਰਾ ਹੈ ਜਿਹਨੂੰ ਤੁਸੀਂ ਆਪਣਾ ਭਰਾ ਕਹਿੰਦੇ ਹੋ, ਉਸ ਤੋਂ ਵੱਡਾ ਕੋਈ ਰੁਤਬਾ ਨਹੀਂ ਹੁੰਦਾ। ਔਰ ਜਿਵੇਂ ਇਹ ਸਾਰਾ ਇੱਕ ਟਰਾਂਸਫਰਮੇਸ਼ਨ ਸੀ ਜਿਹੜਾ, ਔਰ ਜਿਵੇਂ ਠੀਕ ਸ਼ਾਇਦ ਗੋਕਲ ਚੰਦ ਨਾਰੰਗ ਦੇ ਲਫ਼ਜ਼ ਨੇ ਕਿ ਜਿਸ ਖੰਡੇ ਨਾਲ ਗੁਰੂ ਸਾਹਿਬ ਨੇ ਆਬੇ ਹਯਾਤ ਅੰਮ੍ਰਿਤ ਤਿਆਰ ਕੀਤਾ, ਅੰਮ੍ਰਿਤ ਦਿੱਤਾ, ਉਸ ਦਾ ਫੌਲਾਦ 9 ਗੁਰੂ ਸਾਹਿਬ ਨੇ ਬਣਾਇਆ ਸੀ। ਸੋ ਉਹ ਫਾਈਨਲ ਸੀ ਜਿਸ ਨੂੰ ਜਦੋਂ ਅਸੀਂ ਬਾਣੀ 'ਚ ਪੜ੍ਹਦੇ ਹਾਂ ਕਿ ਜੋਤ ਉਹ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਉਹੀ ਜੋਤ ਗੁਰੂ ਨਾਨਕ ਪਾਤਸ਼ਾਹ ਦੀ 10 ਗੁਰੂਆਂ ਦੇ ਵਿੱਚ ਬਰਾਬਰ ਜਗਦੀ ਰਹੀ। ਔਰ 10ਵੇਂ ਪਾਤਸ਼ਾਹ ਨੇ ਜਾਣ ਤੋਂ ਪਹਿਲਾਂ ਜਦੋਂ ਇਹ ਫਰਮਾਇਆ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕ ਕੇ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਉਹ ਜੋਤ ਜਿਹੜੀ 10 ਗੁਰੂ ਸਾਹਿਬਾਨ ਦੀ ਜਾਗਤ ਜੋਤ ਹੈ, ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਰੂਪ ਦੇ ਵਿੱਚ, ਸ਼ਬਦ ਗੁਰੂ ਦੇ ਰੂਪ ਦੇ ਵਿੱਚ, ਐਟਰਨਲ ਗੁਰੂ ਦੇ ਰੂਪ ਦੇ ਵਿੱਚ ਫੋਰਐਵਰ ਵਿਦਮਾਨ, ਉਹ ਕਿਤੇ ਨਹੀਂ ਗਏ। ਸੋ ਗੁਰੂ ਨਾਨਕ ਪਾਤਸ਼ਾਹ ਆਏ 10 ਜਾਮਿਆਂ 'ਚ ਇੱਕ ਚੋਂ ਬਾਅਦ ਇੱਕ 'ਚ ਵਿਚਰੇ ਤੇ ਫਿਰ ਇੱਥੇ ਹੀ ਬੈਠ ਗਏ। ਉਹ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਸਾਡੇ ਸਾਹਮਣੇ ਨੇ। ਔਰ ਇਹੀ ਗੁਰੂ ਕਲਗੀਧਰ ਪਾਤਸ਼ਾਹ ਨੇ ਜੋਤੀ ਜੋਤ ਸਮਾਨ ਤੋਂ ਪਹਿਲਾਂ ਜਿਹੜੇ 3 ਬਚਨ ਉਚਾਰੇ, ਉਹ ਸੀ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਕਿ ਇੱਕ ਅਕਾਲ ਪੁਰਖ ਤੋਂ ਬਿਨਾਂ ਹੋਰ ਕੋਈ ਕਿਸੇ ਦੇ ਉੱਤੇ, ਇੱਕ ਰੱਬ ਤੋਂ ਬਿਨਾਂ, ਜਿਵੇਂ ਇਸਲਾਮ ਦੇ ਵਿੱਚ ਹੈ ਕਿ ਰੱਬ ਦਾ ਕੋਈ ਸ਼ਰੀਕ ਨਹੀਂ ਹੈ। 10ਵੇਂ ਪਾਤਸ਼ਾਹ ਨੇ ਵੀ ਫਰਮਾਇਆ ਕਿ ਇੱਕ ਗੱਲ ਯਾਦ ਰੱਖੋ ਕਿ ਭਾਈ ਇਹੀ ਜਿਹੜਾ ਅਲਟੀਮੇਟਲੀ ਰੱਬ ਤੋਂ ਬਿਨਾਂ ਇੱਕ ਅਕਾਲ ਜਿਹੜਾ ਮੌਤ ਦੇ ਵਿੱਚ ਨਹੀਂ ਹੈ, ਜਿਹੜਾ ਕਿਸੇ ਜੂਨ ਦੇ ਵਿੱਚ ਨਹੀਂ ਆਉਂਦਾ। ਔਰ ਇਸ ਨੂੰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਭਾਈ ਇੱਕ ਅਕਾਲ ਪੁਰਖ ਦੇ ਉੱਤੇ ਤੁਸੀਂ ਆਮਨਾ ਕਰਨੀ ਹੈ। ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੇ, ਬਰਤ ਗੌਰ ਮੜੀ ਮਠ ਭੂਲ ਨ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਿਖਾਲਸ ਜਾਣੈ। ਫੇਰ ਹੀ ਖਾਲਸੇ ਨੂੰ ਮੈਂ ਨਿਖਾਲਸ ਕਰਾਂ ਜਦੋਂ ਸਿਰਫ ਇੱਕ ਜੋਤ ਦੇ ਉੱਤੇ ਭਰੋਸਾ ਹੈ। ਤੇ ਜਦੋਂ ਪਰਚਾ ਸ਼ਬਦ ਕਾ ਹੈ ਕਿ ਭਾਈ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕਿ ਜਿਹਦੇ ਅੰਦਰ ਰੂਹਾਨੀਅਤ ਦੀ ਤੜਪ ਹੈ, ਜਿਹਦੇ ਅੰਦਰ ਉਲਝਣ ਹੈ, ਸਵਾਲ ਨੇ, ਉਹ ਪਰਚਾ ਤੁਹਾਡਾ ਹੱਲ ਕਰੇਗੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਜਦੋਂ ਤੁਸੀਂ ਬਾਣੀ ਪੜ੍ਹੋਗੇ ਤੁਹਾਡੇ ਸਾਰੇ ਸ਼ੰਕਿਆਂ ਦੇ ਜਵਾਬ ਗੁਰਬਾਣੀ ਦੇ ਵਿੱਚ ਨੇ। ਤੇ ਦੀਦਾਰ ਖਾਲਸੇ ਦਾ, ਕਿਉਂਕਿ ਖਾਲਸੇ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਮੇਰੀ ਆਤਮਾ ਗ੍ਰੰਥ 'ਚ ਤੇ ਮੇਰਾ ਵਜੂਦ, ਮੇਰਾ ਸਰੀਰ ਪੰਥ ਦੇ ਵਿੱਚ। ਔਰ ਇਹੀ ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਣ ਕੋ ਪ੍ਰਾਣ, ਖਾਲਸਾ ਮੇਰੋ ਮੈਂ ਖਾਲਸੇ ਕਾ, ਓਤ ਪੋਤ ਸਾਗਰ ਬੁੰਦੇਰੋ। ਜਿਵੇਂ ਸਮੁੰਦਰ ਦੇ ਵਿੱਚ ਪਾਣੀ ਦੀਆਂ ਬੂੰਦਾਂ ਇੱਕ ਦੂਸਰੇ ਦੇ ਵਿੱਚ ਓਤ ਪ੍ਰੋਤ ਹੁੰਦੀਆਂ ਨੇ, ਇਵੇਂ ਮੈਂ ਖਾਲਸੇ 'ਚ। ਸੋ ਇਹ ਮੂਲ ਤੌਰ ਦੇ ਉੱਤੇ ਜਿਹੜਾ ਕਨਸੈਪਟ ਗੁਰੂ ਨਾਨਕ ਪਾਤਸ਼ਾਹ ਨੇ ਰਾਜ ਯੋਗ ਦਾ ਦਿੱਤਾ ਹੈ,
ਜਿਹਨੂੰ 6ਵੇਂ ਪਾਤਸ਼ਾਹ ਦੇ ਵੇਲੇ ਅਸੀਂ ਮੀਰੀ ਪੀਰੀ ਦੇ ਕਨਸੈਪਟ ਨਾਲ ਯਾਦ ਕਰਦੇ ਹਾਂ ਜਾਂ ਭਗਤੀ ਸ਼ਕਤੀ ਦਾ ਇਕੱਠੇ ਹੋਣਾ, ਤੇ 10ਵੇਂ ਪਾਤਸ਼ਾਹ ਨੇ ਸੰਤ ਸਿਪਾਹੀ ਦੇ ਰੂਪ ਦੇ ਵਿੱਚ ਉਹਨਾਂ 5 ਪਿਆਰਿਆਂ ਦੇ ਰੂਪ 'ਚ ਉਸ ਆਦਰਸ਼ ਇਨਸਾਨ ਦੇ ਉੱਤੇ ਮੋਹਰ ਲਾ ਕੇ ਆਪਣਾ ਆਪਾ ਉਸ ਦੇ ਵਿੱਚ ਰੱਖ ਦਿੱਤਾ ਔਰ ਇਹ ਯਾਦ ਦਹਾਨੀ ਕਰਵਾਈ ਕਿ ਹੁਣ ਤੁਹਾਡੇ ਜ਼ਿੰਮੇ ਕੰਮ ਕੀ ਹੈ ਕਿ ਇਹ ਜਿਹੜਾ ਮੈਂ ਖਾਲਸਾ ਪ੍ਰਗਟ ਕੀਤਾ, ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਇਹ ਰੱਬ ਨੇ ਚਾਹਿਆ ਇਹ ਖਾਲਸਾ ਪ੍ਰਗਟ ਹੋਇਆ। ਔਰ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ, ਕਿ ਖਾਲਸੇ ਦੇ ਜ਼ਿੰਮੇ ਨਿਰਧਨ ਦੀ ਪ੍ਰਤਪਾਲਣਾ ਬਿਨਾਂ ਜ਼ਾਤ ਰੰਗ ਨਸਲ ਧਰਮ ਜੈਂਡਰ ਨੈਸ਼ਨੈਲਿਟੀ ਦੇ ਵਿਤਕਰੇ ਦੇ। ਇਹ ਵੀ 10ਵੇਂ ਪਾਤਸ਼ਾਹ ਦਾ ਫਰਮਾਨ ਹੈ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ, ਇਹ ਖਾਲਸੇ ਦੇ ਜ਼ਿੰਮੇ ਔਰ ਦੁਸ਼ਟ ਕੋ ਗਾਲੇ ਪਨਿਸ਼ਿੰਗ ਦਾ ਟਾਇਰੈਂਟ। ਔਰ ਇਹ 327 ਵਰਿਆਂ ਦੇ ਵਿੱਚ ਜੇ ਖਾਲਸੇ ਦਾ ਇਤਿਹਾਸ ਦੇਖੀਏ, 4 ਪਾਤਸ਼ਾਹੀਆਂ ਦੇ ਨਾਲ ਸਾਡੀ ਟੱਕਰ, ਉਹ ਮੁਗਲ ਸਾਮਰਾਜ ਹੋਏ, ਦਰਾ ਖੈਬਰ ਪਾਰ ਦੇ ਧਾੜਵੀ ਹੋਣ, ਬ੍ਰਿਟਿਸ਼ ਸਾਮਰਾਜਵਾਦੀ ਹੋਣ ਜਾਂ ਅੱਜ ਦੇ ਹਿੰਦੂਤਵੀ ਹਾਕਮ ਹੋਣ, ਖਾਲਸੇ ਨੇ ਇਹਨਾਂ 327 ਵਰਿਆਂ ਦੇ ਵਿੱਚ ਜੋ ਇਤਿਹਾਸ ਸਿਰਜਿਆ ਉਸ ਨੂੰ ਅਸੀਂ ਰੋਜ਼ਾਨਾ ਅਰਦਾਸ 'ਚ ਵੀ ਯਾਦ ਕਰਦੇ ਹਾਂ। ਔਰ ਅੱਜ ਜਦੋਂ ਕਿ ਅਸੀਂ ਇਸ ਦਿਨ ਨੂੰ 14 ਅਪ੍ਰੈਲ ਨੂੰ ਇਸ ਇਸ ਪਲੇਟਫਾਰਮ ਤੋਂ ਇਸ ਦਿਨ ਨੂੰ ਯਾਦ ਕਰ ਰਹੇ ਹਾਂ, ਤੇ ਜ਼ਾਹਰ ਹੈ ਕਿ ਬੀਤਾ ਇਤਿਹਾਸ ਉਸ ਦਾ ਤਾਂ ਇੱਕ ਲੰਬਾ ਜਿਹੜਾ ਉਹ ਕੰਟੈਕਸਟ ਹੈ। ਜੇ ਅਸੀਂ 13 ਅਪ੍ਰੈਲ 1978 ਵੱਲ ਨਜ਼ਰ ਮਾਰੀਏ, ਖਾਲਸਾ ਸਾਜਨਾ ਦਿਵਸ, ਪੰਜਾਬ 'ਚ ਬਾਦਲਾਂ ਦੀ ਹਕੂਮਤ, ਅੰਮ੍ਰਿਤਸਰ ਦਾ ਸ਼ਹਿਰ ਔਰ ਨਰਕਧਾਰੀਆਂ ਨੂੰ ਉੱਥੇ ਸਮਾਗਮ ਕਰਨ ਦੀ ਇਜਾਜ਼ਤ ਔਰ ਉਹਨਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਆਪਣੇ ਆਪ ਨੂੰ ਉਭਾਰਨ ਦੀ ਗੱਲ ਹੀ ਨਹੀਂ, ਸਗੋਂ ਗੁਰੂ ਗ੍ਰੰਥ ਸਾਹਿਬ ਪ੍ਰਤੀ ਔਰ ਸਿੱਖਾਂ ਪ੍ਰਤੀ ਮੰਦ ਸ਼ਬਦਾਵਲੀ ਜਿਸ ਨੂੰ ਨਾ ਸਹਾਰਦੇ ਆ ਸ਼ਹੀਦ ਭਾਈ ਫੌਜਾ ਸਿੰਘ ਔਰ ਉਹਨਾਂ ਦੇ 12 ਹੋਰ ਸਾਥੀ ਸਿੰਘਾਂ ਨੇ ਪੀਸਫੁਲੀ ਨਿਰੰਕਾਰੀ ਸਮਾਗਮ ਜਿੱਥੇ ਚੱਲ ਰਿਹਾ ਸੀ ਉਹਦੇ ਸਾਹਮਣੇ ਪ੍ਰੋਟੈਸਟ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਦੇ ਉੱਤੇ ਗੋਲੀਆਂ ਦਾ ਮੀਂਹ ਵਰਾਇਆ ਗਿਆ। ਕਿਵੇਂ ਭਾਰਤ ਸਰਕਾਰ ਦੀ ਪੂਰੀ ਸਾਜ਼ਿਸ਼ ਦੇ ਤਹਿਤ ਫਿਰ ਉਹ ਜਿਹੜਾ ਨਿਰੰਕਾਰੀ ਮੁਖੀ ਗੁਰਬਚਨਾ ਉਸ ਨੂੰ ਬਾਦਲ ਜਿਹੜਾ ਉਹ ਸੇਫਲੀ ਜਿਹੜਾ ਉਹ ਦਿੱਲੀ ਤੱਕ ਵੀ ਪਹੁੰਚਾਉਂਦਾ ਹੈ, ਉਹਨਾਂ ਦੇ ਉੱਤੇ ਕੇਸ ਚੱਲਦਾ ਹੈ, ਪੰਜਾਬ 'ਚੋਂ ਕੇਸ ਟ੍ਰਾਂਸਫਰ ਕਰਕੇ ਕਰਨਾਲ ਲੈ ਜਾਂਦੇ ਨੇ ਔਰ ਬਾਅਦ ਦੇ ਵਿੱਚ ਸਾਰੇ ਜਿਹੜੇ ਨੇ ਬਰੀ ਕਰ ਦਿੱਤੇ ਜਾਂਦੇ ਨੇ ਇਹ ਕਹਿ ਕੇ ਕਿ ਜੀ ਉੱਥੇ ਸਿੱਖ ਲੈਣ ਕੀ ਗਏ। ਸੋ ਜਦੋਂ ਅਸੀਂ ਖਾਲਿਸਤਾਨ ਦੇ ਸੰਘਰਸ਼ ਦੀ ਗੱਲ ਕਰਦੇ ਤੇ ਇਹ ਉਹ ਦੌਰ ਹੈ ਔਰ ਜਦੋਂ ਤੱਕ ਅਦਾਲਤ ਦਾ ਫੈਸਲਾ ਨਹੀਂ ਆਇਆ ਕਿਸੇ ਨੇ ਕਿਸੇ ਨਰਕਧਾਰੀ ਦੇ ਚਪੇੜ ਵੀ ਨਹੀਂ ਮਾਰੀ, ਕਿਉਂਕਿ ਇਹ ਸੀ ਕਿ ਵੀ ਅਸੀਂ ਤੁਹਾਡਾ ਜਸਟਿਸ ਸਿਸਟਮ ਦੇਖਣਾ ਵੀ ਪਹਿਲਾਂ ਕੀ ਹੈ ਔਰ ਜਸਟਿਸ ਤਾਂ ਨਿਕਲਣਾ ਨਹੀਂ ਸੀ। ਔਰ ਉਹਨੇ ਇੰਨਾ ਕੋ ਹੰਕਾਰਿਆ ਹੋਇਆ ਸੀ ਗੁਰਬਚਨਾ, ਉਹਨੇ ਇਹ ਕਿਹਾ ਸੀ ਕਿ ਜੀ ਮੈਂ ਗੁਰੂ ਗੋਬਿੰਦ ਸਿੰਘ ਨੇ 5 ਪਿਆਰੇ ਬਣਾਏ ਸੀ, ਮੈਂ 7 ਸਿਤਾਰੇ ਬਣਾ ਰਿਹਾ। 7 ਉਹਨੇ ਐਲਾਨੇ ਹੋਏ ਸੀ, ਸਿਤਾਰੇ ਨੇ ਪਹਿਲਾਂ ਤਾਂ ਉਹ ਸਿੰਘਾਂ ਨੇ ਉਹ ਸਿਤਾਰੇ ਥੱਲੇ ਲਾਏ ਸਾਰੇ, ਫਿਰ ਕੱਲੇ ਫਿਰ ਗੁਰਬਚਨਾ ਵੀ ਔਰ ਉਹਦਾ ਕਮਾਂਡਰ ਇਨ ਚੀਫ ਵੀ ਪ੍ਰਤਾਪ ਸਿੰਘ ਤੇ ਦੂਜਾ ਕੱਲੇ ਨੂੰ ਫਿਰ ਜਿਹੜਾ ਸਿੰਘਾਂ ਨੇ ਸਜ਼ਾ ਯਾਫਤਾ ਕੀਤਾ। ਔਰ ਇਸ ਦੌਰ ਦੇ ਵਿੱਚ ਜਿੱਥੇ ਅਖੰਡ ਕੀਰਤਨੀ ਜਥਿਆਂ ਦੇ ਜਿਹੜਾ ਜਿਨ੍ਹਾਂ 'ਚੋਂ ਫਿਰ ਅਸੀਂ ਦੇਖਦੇ ਹਾਂ ਕਿ ਬੱਬਰ ਖਾਲਸਾ ਜਥੇਬੰਦੀ ਨਿਕਲਦੀ ਹੈ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਹਾਲਾਂ ਨਰਕਧਾਰੀਆਂ ਨੂੰ ਇਸ ਤੋਂ ਪਹਿਲਾਂ ਹੀ ਵੰਗਾਰ ਸੰਤ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਵੇਲੇ ਹੀ ਜਿਹੜੀ ਹੈ ਉਹ ਵੰਗਾਰਿਆ ਗਿਆ ਸੀ ਗੁਰਦਾਸਪੁਰ ਜ਼ਿਲ੍ਹੇ 'ਚ। ਫਿਰ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਵਾਲੇ ਉਹਨਾਂ ਨੇ ਜਿੱਥੇ ਨਰਕਧਾਰੀਆਂ ਨੂੰ ਇਫੈਕਟਿਵਲੀ ਚੈਲੰਜ ਕੀਤਾ, ਉੱਥੇ ਪੰਜਾਬ ਦੇ ਮਸਲੇ ਹੌਲੀ ਹੌਲੀ ਧਰਮ ਯੁੱਧ ਮੋਰਚਾ ਔਰ ਫਿਰ ਸੰਤਾਂ ਦੀ ਜੂਨ ਦੇ ਪਹਿਲੇ ਹਫਤੇ 6 ਜੂਨ 1984 ਨੂੰ ਸ਼ਹਾਦਤ, ਜਿਸ ਤੋਂ ਬਾਅਦ ਖਾਲਿਸਤਾਨ ਦਾ ਗੋਲ ਜਿਹੜਾ ਹੈ ਉਹ ਸਿੱਧੇ ਤੌਰ ਦੇ ਉੱਤੇ ਸਾਹਮਣੇ ਆਉਂਦਾ। ਪਰ ਮੈਂ ਇਹ ਵੀ ਦੱਸ ਦਿਆਂ ਕਿਉਂਕਿ ਅਸੀਂ ਇਸ ਦਿਨ ਨੂੰ ਯਾਦ ਕਰ ਰਹੇ ਕਿ ਆਲਰੇਡੀ ਜਦੋਂ ਡਾਕਟਰ ਜਗਜੀਤ ਸਿੰਘ ਹਾਲਾਂ 1946 ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਖਾਲਿਸਤਾਨ ਦਾ ਮਤਾ ਕੀਤਾ ਸੀ, ਪਰ ਜਿਵੇਂ ਅਸੀਂ ਅਕਸਰ ਕਹਿੰਦੇ ਹਾਂ ਵੀ ਅਕਾਲੀ ਲੀਡਰਸ਼ਿਪ ਕੋਈ ਸਿੱਖ ਰਾਜ ਜਾਂ ਇੰਡੀਪੈਂਡੈਂਟ ਖਾਲਿਸਤਾਨ ਬਣਾਉਣ ਲਈ ਆਪਣੇ ਕੇਸ ਨੂੰ ਕੋਈ ਉਹਨਾਂ ਨਾ ਤਿਆਰ ਕੀਤਾ ਸੀ ਨਾ ਉਹਨਾਂ ਦੀ ਕੋਈ ਪ੍ਰੈਜੈਂਟੇਸ਼ਨ ਸੀ। ਉਹ ਤਾਂ ਖਾਲਿਸਤਾਨ ਦਾ ਮਤਾ ਜਾਂ ਉਸ ਨੂੰ ਪਾਕਿਸਤਾਨ ਨੂੰ ਬਣਨ ਤੋਂ ਰੋਕਣ ਦੇ ਲਈ ਕਾਂਗਰਸ ਦੀ ਸ਼ਹਿ ਦੇ ਉੱਤੇ ਹੀ ਜਿਹੜਾ ਉਹ ਮਾਸਟਰ ਤਾਰਾ ਸਿੰਘ ਔਰ ਇਹ ਸਾਰੀ ਖੇਡ ਰਹੇ ਸੀ, ਅਦਰਵਾਈਜ਼ ਕਹਾਣੀ ਹੋਰ ਹੁੰਦੀ। ਲੇਕਿਨ ਫਿਰ ਵੀ ਜਿਹੜੀ ਚੀਜ਼ ਹਿਸਟੋਰੀਕਲ ਹੈ
ਕਿ 1946 ਦੇ ਵਿੱਚ, ਕਿਉਂਕਿ ਅਕਾਲੀ ਲੀਡਰਾਂ ਦਾ ਇਹ ਸਟੈਂਡ ਸੀ ਕਿ ਭਾਰਤ ਦੀ ਡਿਵੀਜ਼ਨ ਨਹੀਂ ਹੋਣੀ ਚਾਹੀਦੀ। ਇੱਕ ਸਟੇਜ ਤੱਕ ਉਹ ਠੀਕ ਲੱਗਦਾ ਸੀ ਸਟੈਂਡ, ਕਿਉਂਕਿ ਸਿੱਖ ਕਿਸੇ ਪਾਸਿਓਂ ਵੀ ਉਹ ਡਿਵੀਜ਼ਨ ਹੁੰਦੀ ਉਹਦਾ ਜਿਹੜਾ ਉਹਨਾਂ ਨੇ ਵਿਕਟਮ ਬਣਨਾ ਹੀ ਬਣਨਾ ਸੀ। ਪਰ ਸਿਆਸੀ ਜਿਹਨੂੰ ਸਿਆਣਪ ਉਹ ਹੁੰਦੇ ਆ ਕਿ ਜਦੋਂ ਤੁਸੀਂ ਕੰਧ ਤੇ ਲਿਖਿਆ ਪੜ੍ਹ ਲਓ, ਜਦੋਂ ਤੁਹਾਨੂੰ ਲੱਗ ਰਿਹਾ ਕਿ ਵੀ ਹੁਣ ਇਹ ਹੋਣ ਜਾ ਰਿਹਾ, ਉਦੋਂ ਤੁਸੀਂ ਆਪਣੀ ਪੋਜੀਸ਼ਨ ਜਿਹੜੀ ਆ ਉਹ ਕਲੀਅਰ ਕਰੋ, ਆਪਣਾ ਕੇਸ ਬਿਲਡ ਕਰੋ। ਉਹ ਅਸੀਂ ਅਕਸਰ ਗੱਲ ਕਰਦੇ ਰਹਿੰਦੇ, ਮੈਂ ਅੱਜ ਉਹਦੀ ਡਿਟੇਲ 'ਚ ਨਹੀਂ ਜਾਵਾਂਗਾ। ਪਰ ਜਿਵੇਂ ਨਹਿਰੂ ਨੇ ਕਿਹਾ ਕਿ ਸਰਕਮਸਟੈਂਸਿਸ ਹੈਵ ਨਾਓ ਚੇਂਜ, ਅਸੀਂ ਉਹ ਜ਼ੁਬਾਨੀ ਕਲਾਮੀ ਵਾਅਦਿਆਂ ਦੇ ਉੱਤੇ ਜਿਹੜਾ ਇਹਨਾਂ ਦੇ ਨਾਲ ਜੁਆਇਨ ਕੀਤਾ ਔਰ ਇਹ ਇਮੀਡੀਏਟ ਸਮਝ ਆ ਗਈ, ਜਿਹਦੇ ਕਰਕੇ 2 ਅਕਾਲੀ ਨੁਮਾਇੰਦਿਆਂ ਨੇ ਸੰਵਿਧਾਨ ਦੇ ਉੱਤੇ ਵੀ ਦਸਤਖਤ ਨਹੀਂ ਕੀਤੇ। 26 ਜਨਵਰੀ 1950 ਨੂੰ ਵੀ ਕਾਲੇ ਦਿਵਸ ਦੇ ਤੌਰ ਤੇ ਮਨਾਇਆ ਔਰ 1971 ਤੱਕ ਪਹੁੰਚਦੇ ਆ ਡਾਕਟਰ ਜਗਜੀਤ ਸਿੰਘ ਚੌਹਾਨ, ਜਿਹੜੇ ਹਾਲਾਂ ਉਹਨਾਂ ਨੂੰ ਕਈ ਵਾਰ ਮਾਇਰਡ ਇਨ ਕੰਟਰੋਵਰਸੀ ਹੁੰਦੇ ਨੇ ਕਈ ਮਾਮਲਿਆਂ 'ਚ, ਉਹ ਉੱਥੋਂ ਨਿਕਲੇ, ਬਾਹਰ ਆਏ, ਇੰਗਲੈਂਡ ਆਏ ਔਰ ਉਸੇ ਸਾਲ 'ਚ ਅਮਰੀਕਾ 'ਚ ਆਏ। ਨਿਊਯਾਰਕ ਟਾਈਮਜ਼ ਵੀ ਉਹਨਾਂ ਨੇ ਜਿਹੜੀ ਹੈ ਖਾਲਿਸਤਾਨ ਦੇ ਲਈ ਐਡ ਦਿੱਤੀ, ਕੌਂਸਲ ਆਫ ਖਾਲਿਸਤਾਨ ਉਹਨਾਂ ਨੇ ਬਣਾਈ। ਬਾਹਰਲੇ ਮੁਲਕਾਂ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਉਹ ਮਿਲੇ ਉਹਨਾਂ ਨੇ ਜਿਹੜਾ ਹੈ ਉਹ ਇਸ ਮੂਵਮੈਂਟ ਦੇ ਲਈ ਤਿਆਰ ਕੀਤਾ। ਇਹ ਵੱਖਰੀ ਕਹਾਣੀ ਹੈ ਕਿ ਭੇਜਿਆ ਅਕਾਲੀਆਂ ਨੇ ਸੀ, ਉਹਨਾਂ ਨੇ ਡਿਸਓਨ ਕਰਤਾ। ਉਦੋਂ ਅਕਾਲੀ ਦਲ ਸੰਤ ਫਤਿਹ ਸਿੰਘ ਦੇ ਜਨਰਲ ਸੈਕਟਰੀ ਸਨ, ਲੇਕਿਨ ਇੱਕ ਸੱਜਣ ਕੁਲਦੀਪ ਸਿੰਘ ਸੋਢੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਉਸ ਗੱਲ ਨੂੰ ਬਾਹਰ ਵੀ ਕਿਵੇਂ ਜਾਰੀ ਰੱਖਿਆ ਔਰ ਹੋਰ ਵੀ ਬਹੁਤ ਸਾਰੇ ਨੇ। ਪਰ ਉਸ ਪੀਰੀਅਡ 'ਚ ਵੀ ਜਦੋਂ ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਹੋਈ, ਉਸ ਤੋਂ ਵੀ ਪਹਿਲਾਂ ਜਿਹੜਾ ਗੁਰੂ ਨਾਨਕ ਨਿਵਾਸ ਦੇ ਕਮਰਾ ਨੰਬਰ 32 ਦੇ ਵਿੱਚ ਕੌਂਸਲ ਆਫ ਖਾਲਿਸਤਾਨ ਜਿਹੜੀ ਡਾਕਟਰ ਜਗਜੀਤ ਸਿੰਘ ਚੌਹਾਨ ਨੇ ਬਣਾਈ, ਉਸ ਨਾਲ ਸੰਬੰਧਿਤ ਬਲਬੀਰ ਸਿੰਘ ਸੰਧੂ ਜਿਹੜੇ ਨੇ ਉਹ ਉੱਥੇ ਸਨ। ਹਜ਼ਾਰਾ ਸਿੰਘ ਚੱਕ ਮਿਸ਼ਰੀ, ਇਹਨਾਂ ਬਾਬਿਆਂ ਨੂੰ ਮੈਨੂੰ ਵੀ ਮਿਲਣ ਦਾ ਮੌਕਾ ਮਿਲਿਆ। ਬਾਅਦ 'ਚ ਬਲਬੀਰ ਸਿੰਘ ਸੰਧੂ 84 ਤੋਂ ਬਾਅਦ ਰਾਵੀ ਪਾਰ ਕਰਕੇ ਚਲੇ ਗਏ ਸੀ, ਉੱਥੇ ਹੀ ਉਹਨਾਂ ਨੇ ਆਪਣੇ ਅਖੀਰਲੇ ਸਾਹ ਲਏ। ਪਰ ਜਿਹੜੀ ਮੈਂ ਇਤਿਹਾਸਕਤਾ ਦੀ ਗੱਲ ਕਰਦਾ ਔਰ ਅਸੀਂ ਸ਼ੁਕਰਗੁਜ਼ਾਰ ਹਾਂ ਖਾਲਿਸਤਾਨ ਮਿਊਜ਼ੀਅਮ ਜਿਸ ਦੇ ਫਾਊਂਡਰ, ਕਿਊਰੇਟਰ ਔਰ ਜਿਹਦੇ ਲਈ ਬਹੁਤ ਘਾਲਣਾ ਕਰ ਰਿਹਾ ਸਾਡਾ ਨੌਜਵਾਨ ਅਨੂਪ ਸਿੰਘ UK ਤੋਂ, ਜਿਨ੍ਹਾਂ ਦਾ ਦੇਖੋ ਜਿਸ 'ਚੋਂ ਅਸੀਂ ਗੁਜ਼ਰੇ ਹਾਂ ਕੰਟੈਂਪਰਰੀ, ਬਹੁਤ ਕੁਝ ਸਾਡੇ ਚਲੇ ਗਏ ਸਾਥੀ ਵੀ, ਬਹੁਤ ਕੁਝ ਚੀਜ਼ਾਂ ਵੀ ਗਵਾਚ ਰਹੀਆਂ, ਪਰ ਭਵਿੱਖ ਦੀਆਂ ਜਨਰੇਸ਼ਨਾਂ ਨੂੰ ਅਸੀਂ ਕਿਵੇਂ ਦੱਸਾਂਗੇ ਕਿ ਜਿਨ੍ਹਾਂ ਨੇ ਇਸ ਸੰਘਰਸ਼ ਦੇ ਵਿੱਚ ਹਿੱਸਾ ਲਿਆ, ਕਿਸ ਕਿਸਮ ਦੇ ਲੋਕ ਸੀ, ਕਿੰਨੀਆਂ ਕੁਰਬਾਨੀਆਂ ਸੀ, ਡਾਕੂਮੈਂਟੇਸ਼ਨ ਕਿੱਥੇ ਹੈ। ਸੋ ਅਨੂਪ ਸਿੰਘ ਹੋਰਾਂ ਦਾ ਉਹ ਜੁਝਾਰੂ ਸਿੰਘਾਂ ਦੇ ਕੋਈ ਬਸਤਰ, ਕੋਈ ਸ਼ਸਤਰ, ਉਹਨਾਂ ਨਾਲ ਸੰਬੰਧਿਤ ਵਸਤੂਆਂ ਵੀ ਇਕੱਠੀਆਂ ਕਰਦੇ ਨੇ ਔਰ ਉਹਨਾਂ ਨੇ ਬੀਤੇ ਕੱਲ੍ਹ ਹੀ ਮੈਨੂੰ 6 ਪਿਕਚਰਸ ਆਲਮੋਸਟ ਭੇਜੀਆਂ, ਕਿਉਂਕਿ ਇਹ ਦਿਨ ਇਤਿਹਾਸਕ ਇਸ ਲਈ ਵੀ ਹੈ। ਔਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਮੈਂ ਜਿਉਂ-ਜਿਉਂ ਜਿਸ ਇਬਾਰਤ ਨੂੰ ਮੈਂ ਪੜ੍ਹਾਂ ਉਸ ਪਿਕਚਰ ਨੂੰ ਸਕਰੀਨ ਦੇ ਉੱਤੇ ਵੀ ਦਿਖਾ ਦੇਣ। ਪਹਿਲਾਂ 13 ਅਪ੍ਰੈਲ 1981 ਉਹਦੇ 'ਚ ਬਲਬੀਰ ਸਿੰਘ ਸੰਧੂ ਔਰ ਦੂਸਰੇ ਜਿਹੜੇ ਨੇ ਇੱਕ ਸਿੰਘ ਜਿਨ੍ਹਾਂ ਨੂੰ ਮੈਂ ਮਿਲਿਆ ਵੀ ਹੈ, ਉਹਨਾਂ ਨੂੰ ਪਹਿਲਾ ਪਾਸਪੋਰਟ ਉਹਨਾਂ ਨੂੰ ਦਿੱਤਾ ਗਿਆ ਸੀ, ਗੋਪਾਲ ਸਿੰਘ ਸ਼ਹੀਦ। ਇਹ ਬਜ਼ੁਰਗ ਨੇ, ਫਰੀਮੌਂਟ ਨੇ, ਕਿਉਂਕਿ ਜੂਨ 84 'ਚ ਇਹਨਾਂ ਨੂੰ ਗ੍ਰਿਫਤਾਰ ਕਰਕੇ ਫਿਰ ਜੋਧਪੁਰ ਭੇਜ ਦਿੱਤਾ ਸੀ। ਸੋ 13 ਅਪ੍ਰੈਲ 1981 ਖਾਲਿਸਤਾਨ ਪਾਸਪੋਰਟ ਰਿਲੀਜ਼ਡ ਆਊਟਸਾਈਡ ਸ਼੍ਰੀ ਅਕਾਲ ਤਖਤ ਸਾਹਿਬ। ਹੁਣ ਬਹੁਤਿਆਂ ਨੂੰ ਇਹ ਲੱਗਦਾ ਹੁੰਦਾ ਜੀ ਸ਼ਾਇਦ 1984 ਤੋਂ ਬਾਅਦ ਹੀ ਖਾਲਿਸਤਾਨ ਦੇ ਈਵਨ 500 ਪਾਸਪੋਰਟ ਉਦੋਂ ਕੁਲਦੀਪ ਸਿੰਘ ਸੋਢੀ ਹੋਰਾਂ ਨੇ ਬੜੀ ਪ੍ਰੋਫੈਸ਼ਨਲੀ ਡਾਲਰ ਵੀ ਪ੍ਰਿੰਟ ਕੀਤੇ ਸੀ, ਅਮਰੀਕਨ ਡਾਲਰ, ਖੂਬਸੂਰਤ ਪਾਸਪੋਰਟ। ਔਰ ਇਹ ਜਿਹੜਾ ਅਕਾਲ ਤਖਤ ਤੇ ਅਰਦਾਸ ਕਰਕੇ 13 ਅਪ੍ਰੈਲ 1981 ਨੂੰ ਇਹ ਖਾਲਿਸਤਾਨ ਦਾ ਪਾਸਪੋਰਟ ਰਿਲੀਜ਼ ਕੀਤਾ ਗਿਆ। ਔਰ ਫਿਰ ਸੈਕੰਡ ਪਿਕਚਰ ਹੈ ਕਿ ਆਫਟਰ ਦਾ ਅਰਦਾਸ ਦਾ ਫਸਟ ਖਾਲਿਸਤਾਨੀ ਪਾਸਪੋਰਟ ਵਾਜ਼ ਇਸ਼ੂਡ ਟੂ ਗੋਪਾਲ ਸਿੰਘ ਸ਼ਹੀਦ, ਜਿਨ੍ਹਾਂ ਦਾ ਮੈਂ ਜ਼ਿਕਰ ਕਰਦਾ ਹੁਣ ਕਾਫੀ ਬਜ਼ੁਰਗ ਨੇ, ਫਰੀਮੌਂਟ ਕੈਲੀਫੋਰਨੀਆ 'ਚ ਨੇ। The passports were issued from room number 32 of Guru Nanak Niwas, Amritsar, which served as the headquarter of National Council of Khalistan. ਦਰਸ਼ਕ ਪਿਕਚਰ ਨਾਲ ਦੀ ਨਾਲ ਸਕਰੀਨ ਤੇ ਦੇਖ ਸਕਦੇ ਨੇ। ਦੈਨ ਪਹਿਲਾ ਪਾਸਪੋਰਟ ਉਹਨਾਂ ਨੂੰ ਦਿੱਤਾ। The Khalistan passport were distributed to Khalistan consulates and offices around the world. ਡਾਕਟਰ ਜਗਜੀਤ ਸਿੰਘ ਚੌਹਾਨ ਨੇ ਸੈਕਰਾਮੈਂਟੋ 'ਚ, ਵੈਨਕੂਵਰ 'ਚ, ਟੋਰਾਂਟੋ ਖਾਲਿਸਤਾਨ ਕੌਂਸੂਲੇਟ ਵੀ ਖੋਲ੍ਹ ਦਿੱਤੇ ਸੀ ਔਰ ਉੱਥੇ ਖਾਲਿਸਤਾਨ ਦੇ ਪਾਸਪੋਰਟ ਇਸ਼ੂ ਕੀਤੇ ਗਏ। ਬਿਫੋਰ ਐਨੀ ਵਰ ਇਸ਼ੂਡ ਐਨ ਅਰਦਾਸ ਸੈਰੇਮਨੀ ਵਾਜ਼ ਹੈਲਡ ਆਊਟਸਾਈਡ ਅਕਾਲ ਤਖਤ ਸਾਹਿਬ ਬਾਈ ਨੈਸ਼ਨਲ ਕਾਉਂਸਲ ਆਫ ਖਾਲਿਸਤਾਨ ਔਰ 13 ਅਪ੍ਰੈਲ 1981। ਫਿਰ ਜਿਹੜਾ ਉੱਪਰ ਇਮੇਜ ਹੈ ਬਲਬੀਰ ਸਿੰਘ ਸੰਧੂ ਦਾ ਜਨਰਲ ਸੈਕਟਰੀ ਆਫ ਨੈਸ਼ਨਲ ਕਾਉਂਸਲ ਆਫ ਖਾਲਿਸਤਾਨ is seen holding the passport
ਡਿਊਰਿੰਗ ਦਾ ਅਰਦਾਸ, ਜਦੋਂ ਅਰਦਾਸ ਹੋ ਰਹੀ ਹੈ ਦਰਸ਼ਕ ਸਕਰੀਨ ਦੇ ਉੱਤੇ ਇਸ ਪਿਕਚਰ ਨੂੰ ਦੇਖ ਸਕਦੇ ਨੇ। ਫਿਰ ਹੁਣ ਇਹ ਜਿਹੜਾ ਖਾਲਿਸਤਾਨ ਪਾਸਪੋਰਟ ਡਿਜ਼ਾਈਨ ਕੀਤਾ ਹੈ ਤੇ ਪ੍ਰੋਡਿਊਸ ਕੀਤਾ ਹੈ, ਇਹ ਕੁਲਦੀਪ ਸਿੰਘ ਸੋਢੂ ontario ਕੈਨੇਡਾ 'ਚ ਸਨ। ਹੀ ਵਾਜ਼ ਵਨ ਆਫ ਦਾ ਪਾਇਨੀਅਰਸ ਆਫ ਖਾਲਿਸਤਾਨ ਮੂਵਮੈਂਟ, ਬਿਗਨਿੰਗ ਹਿਜ਼ ਐਕਟਿਵਿਜ਼ਮ for his Sikh homeland in the early 1970s after meeting Dr. Jagjit Singh Chauhan in Canada. Initially, only 500 copies of Khalistan passport were printed in February 1981 in Brownville, Ontario. ਇਹ ਜਿਹੜੇ ਛਪੇ ਨੇ ਖਾਲਿਸਤਾਨ ਦੇ ਪਾਸਪੋਰਟ ਇਹ ਓਨਟਾਰੀਓ 'ਚ। ਹੁਣ ਜਿਹੜੀ ਹਿਸਟੋਰੀਕਲ ਪਿਕਚਰ ਹੈ, ਉਦੋਂ ਕਿਉਂਕਿ ਅਜੇ ਸੰਤ ਧਰਮਯੁੱਧ ਮੋਰਚਾ ਨਹੀਂ ਸੀ ਸ਼ੁਰੂ ਹੋਇਆ, ਸੰਤ ਜਿਹੜੇ ਨੇ ਜਿਹੜੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਜਿਹੜਾ ਚੌਂਕ ਮਹਿਤੇ ਹੈੱਡਕੁਆਟਰ ਹੈ, ਔਰ ਟੈਕਨੀਕਲ ਟੀਮ ਨੂੰ ਮੈਂ ਕਹਾਂਗਾ ਕਿ ਉਹ ਪਿਕਚਰ ਸੰਤ ਪਿੰਡਾਂ ਵਾਲਿਆਂ ਦੀ, ਜਿਹਦੇ 'ਚ ਦੂਸਰਾ ਪਾਸਪੋਰਟ ਜਿਹੜਾ ਹੈ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਦੇ ਨਾਂ ਇਸ਼ੂ ਹੋਇਆ। ਔਰ ਕਿਉਂਕਿ ਮਹਿਤੇ ਸਨ 14 ਅਪ੍ਰੈਲ ਨੂੰ, ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ, ਦਾ ਨੈਕਸਟ ਡੇ ਔਨ 14th ਅਪ੍ਰੈਲ 1981 ਇਹ ਖਾਲਿਸਤਾਨ ਪਾਸਪੋਰਟ ਵਾਜ਼ ਆਲਸੋ ਇਸ਼ੂਡ ਟੂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਐਟ ਦਮਦਮੀ ਟਕਸਾਲ ਹੈੱਡਕੁਆਟਰਸ ਇਨ ਮਹਿਤਾ ਚੌਂਕ। These historic events were documented by New Delhi magazine journalist Madhu Jain, photographer Sandeep Shankar, who took the photographs outside Akal Takht Sahib and Mehta Chowk. ਦਰਸ਼ਕ ਧਿਆਨ ਨਾਲ ਦੇਖ ਸਕਦੇ ਨੇ ਕਿ ਸੰਤ ਪਿੰਡਾਂ ਵਾਲਿਆਂ ਦੇ ਚਿਹਰੇ ਦੇ ਉੱਤੇ ਇੱਕ ਗਲੋ ਹੈ, ਮੁਸਕਰਾਹਟ ਹੈ, ਔਰ ਉਹਨਾਂ ਦੇ ਹੱਥ 'ਚ ਖਾਲਿਸਤਾਨ ਦਾ ਪਾਸਪੋਰਟ ਹੈ। ਫਿਰ ਜਿਹੜੇ ਦੋ ਅਗੇਨ ਇਮੇजेस ਨੇ, ਇਨ ਦਾ ਇਮੇजेस above you can see members of National Council of Khalistan holding their issued Khalistan passports in front of Darbar Sahib. ਉਹਨਾਂ ਦੇ ਵਿੱਚ ਭਾਈ ਬਲਬੀਰ ਸਿੰਘ ਸੰਧੂ ਨੇ ਔਰ ਗੋਪਾਲ ਸਿੰਘ ਜਿਹੜੇ ਨੇ ਜਿਹੜੇ ਹੁਣ ਫਰੀਮੌਂਟ ਉਹ ਨੇ। ਔਰ ਫਾਈਨਲ ਪਿਕਚਰ ਜਿਹਦੇ 'ਚ ਖਾਲਿਸਤਾਨ ਪਾਸਪੋਰਟ ਨੂੰ ਜ਼ਰਾ ਭਾਵੇਂ ਇਹਨੂੰ ਕਲੋਜ਼ ਅਪ ਦੇਣ ਕਿ ਫਰੰਟ ਦੇ ਉੱਤੇ ਜਿਹੜਾ ਸਿੱਖ ਐਲਬਮ ਹੈ ਖੰਡਾ, ਉਸ ਦੇ ਉੱਤੇ ਬਾਜ ਹੈ ਔਰ ਬੜਾ ਪ੍ਰੋਫੈਸ਼ਨਲੀ ਡਨ ਨੇ ਪਾਸਪੋਰਟ ਨੇ। ਔਰ ਇਹ ਜਿਹੜੇ ਨੇ ਖਾਲਿਸਤਾਨ ਦੇ ਪਾਸਪੋਰਟ ਔਰ ਦੂਜੇ ਹੁਣ ਇਹਨਾਂ ਦੀਆਂ ਓਰੀਜਨਲ ਕਾਪੀਜ਼ ਜਿਹੜੀਆਂ ਇਹਨਾਂ ਦੇ ਕੋਲ ਆਪਣੇ ਖਾਲਿਸਤਾਨ ਮਿਊਜ਼ੀਅਮ ਦੇ ਵਿੱਚ ਸੁਰੱਖਿਅਤ ਨੇ। ਸੋ ਅਸੀਂ ਜਿਹੜਾ ਖਾਲਿਸਤਾਨ ਮਿਊਜ਼ੀਅਮ ਵੀਰ ਅਨੂਪ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਉਹਨਾਂ ਦੀ ਇਸ ਮਿਹਨਤ ਨੂੰ ਅਸੀਂ ਲੱਖਾਂ ਆਪਣੇ ਵਿਊਅਰਸ ਤੱਕ ਪਹੁੰਚਾਇਆ। ਔਰ ਇਹੀ ਸਾਡੀ ਇਸ, ਕਿਉਂਕਿ ਹੁਣ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਖਾਲਿਸਤਾਨ ਦੀ ਪ੍ਰਾਪਤੀ ਦਾ ਦਿਨ ਜਦੋਂ ਇਹਨਾਂ ਨੇ ਕੀਤਾ ਸੀ, ਅਜੇ ਧਰਮਯੁੱਧ ਮੋਰਚਾ ਵੀ ਨਹੀਂ ਸੀ, ਜੂਨ 84 ਘੱਲੂਘਾਰਾ ਵੀ ਨਹੀਂ ਸੀ, ਉਦੋਂ ਕੁਛ ਨੂੰ ਲੱਗਦਾ ਸੀ ਐਵੇਂ ਸ਼ਦਾਈ ਜਿਹੇ ਤੁਰੇ ਫਿਰਦੇ ਨੇ, ਕਿਸੇ ਨੇ ਇਹਨੂੰ ਸ਼ੋਸ਼ਾ ਕਿਹਾ, ਕਿਸੇ ਨੇ ਏਜੰਸੀਆਂ ਦੇ ਨਾਲ ਜੋੜਿਆ। ਪਰ ਅੱਜ ਅਸੀਂ ਦੇਖਦੇ ਹਾਂ ਕਿ ਅੱਜ ਅਸੀਂ ਅਸਲ ਹੀ ਪਾਸਪੋਰਟ ਦੇ ਕਿੰਨੇ ਕਰੀਬ ਪਹੁੰਚ ਗਏ ਹਾਂ। ਖਾਲਿਸਤਾਨ ਜ਼ਿੰਦਾਬਾਦ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਵੀਲ ਤੇ ਬੇਨਤੀ ਕਰ ਦਈਏ, ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv4.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ।
ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। व्यूअर्स वेलकम बैक टू प्रोग्राम। सो व्यूअर्स गलबात करन जा रहे हैं कि कुल दुनिया लिए बहुत ही चंगी खबर है कि अमरीका ते ईरान विचाले दूसरे दौर की गलबात पाकिस्तान विच अगले 2 दिनों में शुरू हो सकती है और इसका ऐलान प्रेजिडेंट ट्रंप ने खुद किया है। सो इस बारे आप गलबात करन जा रहे हैं। सो असीं चाहांगे कि तुसीं इस तरह बने रहना, देखण सुन लिए लिखण लई तुहाडा सब दा बहुत बहुत धन्नवाद जी। डॉक्टर साहब की कहना चाहोगे? देखो असीं फ्राइडे का प्रोग्राम डिस्कशन सी भाई सुखविंदर सिंह होरां नाल और वीकेंड तो बाद कल असीं जिहड़ा वो सैटरडे का प्रोग्राम चलाया इस फॉर्मेट इस स्लॉट दे विच। और इहदे च कोई दो रावां नहीं ने कि जिहड़ी इंटेंस गलबात हुई उस तो पहलां असीं वो सारियां पॉसिबिलिटीज़ का जिक्र कीता सी और ये पाकिस्तान दी बहुत वड्डी कामयाबी सी कि पाकिस्तान ने पिछले 47 सालों तो जिहड़ी रिलेशनशिप अमरीका ईरान दी नहीं, एक पासे रेस्ट ऑफ द वर्ल्ड इकनॉमिकल सैंक्शनस दे थल्ले, दूसरे पासे ईरान जिस दे उत्ते हर किस्म दीयां सैंक्शनस सन। बेशक 2015-16 के दौर च ओबामा के पीरीयड च जिहड़ा ट्रूस होया, डील हुई इंटरनेशनल एटॉमिक एनर्जी एजेंसी राहीं, लेकिन जदों प्रेजिडेंट ट्रंप की पहली टर्म सी 2016 तो 2020 तक उन्होंने उसनूं जिहड़ा वो रफा दफा करता सी, खत्म करता सी। और फिर जिस किस्म की बिटरनेस जिहदी मुख वजह तो इजराइल है कि उन हालांकि कोई शक नहीं है कि जिवें ये आ रहा है कि भी पिछले 47 सालों जिन्ने भी प्रेजिडेंट अमेरिका दे आए सामने, उन्हां दे सामने ईरान एक डेंजर सी कि उहदा न्यूक्लीयर कैपेबिलिटी और उत्थों भी डेथ टू अमेरिका और ये वो स्लोगन लगातारता नाल ही रहिंदे रहे, हॉस्टिलिटी रही। लेकिन पिछले सारे प्रेजिडेंट्स ने घट्टो घट्ट वो जदों ये देखते सी कि ईरान दे विच उसका जोग्राफिया, उसका ओवरऑल जिहड़ा सारा माहौल है उहदे थल्ले भी डायरैक्ट जिहड़ा है जे फौजी कोई जंग दा होए जां दूजा ते वो ईजी नहीं होएगी जितनी, जां जे जित्ती भी जाए तो बहुत ज़्यादा कैजुअलिटीज़ होणगियां जां इसलिए उन्होंने दबाव बना के ईरान नूं कंटेन करके रखिया। सीधे तौर पर जिहड़ा ईरान के खिलाफ कोई जंग दा नहीं, हालां पिछले वरे दे विच असीं देखते हैं कि जिहड़ी 12 रोज़ा जंग वो भी इजराइल ने विढ़ी और अमरीका नूं जाना पिया उत्थे और उन्होंने कहा कि जी उन्हां दा प्रोग्राम एरेडिकेट करता है, उन्होंने नेवी भी खत्म, उन्होंने न्यूक्लीयर की कोई कैपेबिलिटी नहीं, दिस दैट। लेकिन दोबारा किवें और गलबात शुरू की, ईरान ने भी गुड फेथ के विच, अमरीका भी गुड फेथ ही होएगा। लेकिन हुण तां इन्ने सबूत ने कि किवें इजराइल ने साबोताज किया वो सारे नूं और एन जदों कि जिनीवा दे विच पूरी गलबात चल रही सी और जिहड़ा क्योंकि कंसर्न तो मेन न्यूक्लीयर है और लास्ट टाइम भी ये सी जदों पिछली कन्वरसेशन इन्हां दी आपसी भी चल रही सी कि जिहड़ा एनरिच्ड यूरेनियम है ईरान दा जिहड़ा 60% दे नेड़े एनरिच्ड है, जिहदे च जिहड़ा उहनूं फरदर जे एनरिच किया गया तो न्यूक्लीयर की कैपेसिटी बॉम्ब की रखता है। वो रशिया ने भी ये भी सी कि भी चलो अमरीका नूं नहीं देना, रशिया दे कोल रख लिया जाए। और ईवन जिहड़ा ओबामा दे नाल भी ट्रूस सी उहदे च भी 10 साल दे लई कोई भी उसनूं शायद 40% कि 50% तक ही एनरिच करन दा जिहड़ा वो ऑर्डर सी। लेकिन जिस अंदाज दे विच फिर इजराइल ने
28 ਫਰਵਰੀ ਨੂੰ ਆਲ ਆਫ ਏ ਸਡਨ, ਜਦੋਂ ਕਿ ਇੱਕ ਪਾਸੇ ਜਿਨੀਵਾ ਦੇ ਵਿੱਚ ਈਰਾਨ ਦੀ ਨੈਗੋਸ਼ੀਏਸ਼ਨ ਟੀਮ ਦੇ ਨਾਲ ਅਮਰੀਕਾ ਦੀ ਗੱਲਬਾਤ ਠੀਕ ਲਾਈਨ ਤੇ ਜਾ ਰਹੀ ਹੈ, ਕਿਵੇਂ ਪ੍ਰੈਜ਼ੀਡੈਂਟ ਟਰੰਪ ਨੂੰ ਇਨਫਲੂਐਂਸ ਕੀਤਾ ਕਿ ਜੀ ਉਹ ਸਾਰੇ ਹੀ ਜਿਹੜਾ ਉਹ ਅਲੀ ਖਮੀਨਾਈ ਔਰ ਆਇਤੁੱਲਾ ਅਲੀ ਖਮੀਨਾਈ ਔਰ ਸਾਰੇ ਹਾਇਰ ਅਪ ਨੇ ਇੱਕੋ ਗੋਚ ਅਸੀਂ ਉਡਾ ਦਿਆਂਗੇ, ਸਾਰੇ ਲੋਕ ਖੜੇ ਹੋ ਜਾਣਗੇ। ਔਰ ਕਿਉਂਕਿ ਈਰਾਨ ਨੂੰ ਲੈ ਕੇ ਅਮਰੀਕਾ ਦਾ ਗੋਲ ਔਰ ਇਜ਼ਰਾਈਲ ਦੇ ਗੋਲ ਵੱਖਰੇ ਨੇ। ਅਮਰੀਕਾ ਕੰਟੇਨ ਕਰਨਾ ਚਾਹੁੰਦਾ ਸੀ ਜਾਂ ਕਰਨਾ ਚਾਹੁੰਦਾ ਹੈ ਕਿ ਈਰਾਨ ਦੇ ਹੱਥ 'ਚ ਨਿਊਕਲੀਅਰ ਨਾ ਲੱਗੇ ਤਾਂ ਕਿ ਦੁਨੀਆ ਦੇ ਉੱਤੇ ਅਮਰੀਕਾ ਜਾਂ ਯੂਰਪ ਸੇਫ ਰਹਿਣ ਉਸ ਤੋਂ। ਲੇਕਿਨ ਇਜ਼ਰਾਈਲ ਦਾ ਜਿਹੜਾ ਏਜੰਡਾ ਉਹ ਤਾਂ ਉਸ ਖਿੱਤੇ 'ਚੋਂ ਈਰਾਨ ਜਿਹੜਾ ਕਿ ਇੱਕ ਪਾਵਰ ਹੈ, ਇਕਨੋਮਿਕਲ ਮਾਈਟ ਵੀ ਹੈ ਉਹਦੇ ਕੋਲ, ਦੁਨੀਆ ਦਾ ਤੀਸਰਾ ਵੱਡਾ ਰਿਜ਼ਰਵ ਹੈ ਆਇਲ ਔਰ ਗੈਸ ਦਾ, ਉਹਨੂੰ ਟੋਟਲ ਡਿਸਟਰੋਏ ਕਰਨਾ, ਫਰੈਗਮੈਂਟ ਕਰਨਾ, ਟੁਕੜੇ ਕਰਨਾ, ਉਸ ਦੇ ਜੋ ਹਾਲ ਇਰਾਕ ਦਾ ਕਰ ਦਿੱਤਾ ਹੈ ਜਾਂ ਸੀਰੀਆ ਦਾ ਕਰ ਦਿੱਤਾ ਹੈ ਜਾਂ ਲੀਬੀਆ ਦਾ ਕੀਤਾ ਹੈ, ਉਸ ਲੈਵਲ ਤੇ ਜਾਣ ਦਾ। ਸੋ ਜਦੋਂ ਵੰਸ ਇਹ 28 ਫਰਵਰੀ ਨੂੰ ਹੋਇਆ, ਫਿਰ ਅਸੀਂ ਦੇਖਦੇ ਹਾਂ ਕਿ ਜਿਹੜੀ 40 ਰੋਜ਼ਾ ਜੰਗ ਫਾਈਨਲੀ, ਜਿਸ ਨੂੰ ਪਾਕਿਸਤਾਨ ਨੇ ਭਾਵੇਂ ਪਿਛੋਕੜ ਦੇ ਵਿੱਚ ਚੀਨ ਨੇ ਵੀ ਈਰਾਨ ਨੂੰ ਜਿਹੜਾ ਹੈ ਉਹ ਐਨਕਰੇਜ ਕੀਤਾ ਸੀਜ਼ਫਾਇਰ ਵੱਲ ਵਧਣ ਦੇ ਲਈ, ਪਰ ਹਕੀਕਤਨ ਇਹ ਵੀ ਹੈ ਕਿ 40 ਰੋਜ਼ਾ ਜਿਹੜੀ ਇਹ ਜੰਗ ਸੀ ਉਹਦੇ 'ਚ ਤਬਾਹੀ ਤਾਂ ਬਹੁਤ ਹੋਈ, 4000 ਤੋਂ ਜ਼ਿਆਦਾ ਈਰਾਨੀ ਮਾਰੇ ਗਏ। ਇਜ਼ਰਾਈਲ ਦਾ ਕਿੰਨੀ ਤਬਾਹੀ ਹੋਈ ਹੈ ਉਹ ਕਦੇ ਵੀ ਅਜੇ ਸਾਹਮਣੇ ਨਹੀਂ ਆਇਆ, ਬਾਅਦ 'ਚ ਆਏਗਾ। ਲੇਕਿਨ ਜਿਹੜਾ ਈਰਾਨ ਦਾ ਬਹੁਤ ਸਾਰਾ ਇਨਫਰਾਸਟਰਕਚਰ, ਉਹ ਸਿਵਿਲੀਅਨ ਹੋਏ, ਫੌਜੀ ਟਿਕਾਣੇ ਹੋਣ, ਸਕੂਲ ਹੋਣ, ਹਸਪਤਾਲ ਹੋਣ, ਮਿਊਜ਼ੀਅਮ ਹੋਣ, ਹੈਰੀਟੇਜ ਬਿਲਡਿੰਗਸ ਹੋਣ, ਉਹ ਸਾਰੀਆਂ ਜਿਹੜੀਆਂ ਨੇ ਉਹ ਕਾਫੀ ਵੱਡੇ ਪੈਮਾਨੇ ਦੇ ਉੱਤੇ ਉਹਨਾਂ ਦੀ ਤਬਾਹੀ ਹੋਈ ਹੈ। ਔਰ ਉਸ ਦਾ ਅੰਦਾਜ਼ਾ ਬਿਲੀਅਨਸ ਦੇ ਵਿੱਚ ਲਗਾਇਆ ਜਾ ਰਿਹਾ ਉਹਦੀ ਮੁੜ ਉਸਾਰੀ ਦੇ ਵਿੱਚ। ਔਰ ਫਾਈਨਲੀ ਕਿਉਂਕਿ ਇਸ ਸਾਰੇ ਦੇ ਬਾਵਜੂਦ ਈਰਾਨ ਦੀ ਡਿਫਾਇੰਸ ਕਾਇਮ ਸੀ, ਫਿਰ ਪ੍ਰੈਜ਼ੀਡੈਂਟ ਟਰੰਪ ਨੇ ਐਲਾਨ ਕੀਤਾ ਕਿ ਵੀ ਮੈਂ ਆਹ ਜਿਹੜਾ ਦਿਨ ਹੈ, ਇਸ ਦਿਨ ਸਿਵਲਾਈਜੇਸ਼ਨ ਨੂੰ ਡਿਸਟਰੋਏ ਕਰ ਦਿਆਂਗੇ ਅਸੀਂ, ਔਰ ਬਿਲਕੁਲ ਨੇਸਤੋ ਨਾਬੂਦ ਕਿ ਸਟੋਨ ਏਜ ਤੇ ਲੈ ਜਾਵਾਂਗੇ ਜਾਂ ਦੂਜੇ। ਹਾਲਾਂ ਉਸ ਤੋਂ ਪਹਿਲਾਂ ਜਿਉਂ-ਜਿਉਂ ਜੰਗ ਕਿਸੇ ਕੰਢੇ ਤੇ ਨਹੀਂ ਸੀ ਪਹੁੰਚ ਰਹੀ, ਕਿਉਂਕਿ ਦੋਨੋਂ ਧਿਰਾਂ ਈਰਾਨ ਦਾ ਸਰਵਾਈਵ ਕਰ ਜਾਣਾ ਹੀ ਆਪਣੇ ਆਪ 'ਚ ਉਹਨਾਂ ਦੇ ਲਈ ਵਿਕਟਰੀ ਵਾਂਗ ਹੈ। ਲੇਕਿਨ ਅਮਰੀਕਾ ਜਿਹੜੀ ਸੁਪਰ ਪਾਵਰ ਹੈ ਔਰ ਜਿਨ੍ਹਾਂ ਨੇ ਇੰਨਾ ਕੁਛ ਦਾਅ 'ਤੇ ਲਾਇਆ ਸੀ, ਔਰ ਮਿਡ ਟਰਮ ਇਲੈਕਸ਼ਨਸ ਆ ਰਹੀਆਂ, ਵਾਰ ਅਨਪੋਪੂਲਰ ਹੋਈ, ਮਾਗਾ ਮੇਕ ਅਮਰੀਕਾ ਗ੍ਰੇਟ ਅਗੇਨ ਜਿਹੜੇ ਸਾਥੀ ਸੀ ਟਰੰਪ ਦੇ, ਉਹ ਜਿਹੜੇ ਟੱਕਰ ਕਾਰਲਸਨ ਵਰਗੇ ਔਰ ਦੂਸਰੇ, ਉਹ ਸਾਥ ਛੱਡ ਗਏ। ਸੋ ਕੁਛ ਨਾ ਕੁਛ ਜਿਹੜਾ ਪ੍ਰੈਜ਼ੀਡੈਂਟ ਟਰੰਪ ਜਿਹੜਾ ਹੈ ਉਹ ਜੇ ਆਪਣੀ ਆਡੀਅנס ਨੂੰ ਵੀ ਤੁਸੀਂ ਦੇਣਾ ਹੈ ਵਿਕਟਰੀ, ਉਹ ਤਾਂ ਹੀ ਪੋਸੀਬਲ ਹੈ ਕਿ ਵੀ ਕੁਛ ਨਾ ਕੁਛ ਲੱਗੇ ਕਿ ਵੀ ਕੁਛ ਹਾਸਿਲ ਕੀਤਾ, ਨਹੀਂ ਤਾਂ ਇਹ ਹੋਣਾ ਹੈ ਕਿ ਲਓ ਜੀ ਉਹ ਗਲੇਲ ਦੇ ਵੱਟੇ ਨਾਲ ਉਹਨਾਂ ਨੇ ਸੁਪਰਮੈਨ ਮਾਰ ਥੱਲੇ ਸੁੱਟ ਲਿਆ। ਸੋ ਇਸ ਸਾਰੇ ਦੇ ਚੱਲਦੇ ਆ ਪਾਕਿਸਤਾਨ ਦਾ ਬਹੁਤ ਵੱਡਾ ਰੋਲ। ਪਹਿਲੀ ਗੱਲ ਤਾਂ ਜਿਹੜਾ ਨੈਗੋਸ਼ੀਏਸ਼ਨ ਟੇਬਲ ਤੇ ਬਿਠਾਣਾ ਹੀ, ਲੇਕਿਨ ਉਦੋਂ ਵੀ ਅਸੀਂ ਆਪਣੇ ਲਾਸਟ ਪ੍ਰੋਗਰਾਮਾਂ ਦੇ ਵਿੱਚ ਕਿਹਾ ਸੀ ਕਿ ਜਿਹੜਾ ਗੱਲਬਾਤ ਨੂੰ ਸਾਬੋਤਾਜ ਕਰੇਗਾ ਉਹ ਇਜ਼ਰਾਈਲ ਕਰੇਗਾ, ਉਹਨੂੰ ਸੂਟ ਨਹੀਂ ਕਰਦਾ, ਕਿਉਂਕਿ ਨੈਤਨਯਾਹੂ ਖੁਦ ਵੀ ਕਰਪਸ਼ਨ ਕੇਸਾਂ 'ਚ ਫਸਿਆ ਹੋਇਆ ਹੈ। ਔਰ ਕਿਉਂਕਿ ਜਿਉਂ ਹੀ ਸੀਜ਼ਫਾਇਰ ਐਲਾਨ ਹੋਇਆ 40 ਦਿਨਾਂ ਬਾਅਦ, ਉਹਦੇ ਤੇ ਟ੍ਰਾਇਲ ਚੱਲ ਰਿਹਾ ਕਰਪਸ਼ਨ ਚਾਰਜਿਸ 'ਚ, ਉਹ ਐਮਰਜੈਂਸੀ ਜਿਉਂ ਹੀ ਖਤਮ ਹੋਈ ਉਹ ਟ੍ਰਾਇਲ ਦੁਬਾਰਾ ਸ਼ੁਰੂ ਹੋਇਆ, ਉਹਦੇ 'ਚ ਸਜ਼ਾ ਯਾਫਤਾ ਉਹਨੇ ਹੋਣਾ ਹੀ ਹੋਣਾ। ਜਿਵੇਂ ਇੱਕ ਜ਼ਮਾਨੇ 'ਚ ਫਰਾਂਸ ਦਾ ਪ੍ਰੈਜ਼ੀਡੈਂਟ ਹੁੰਦਾ ਸੀ ਸਾਰਕੋਜ਼ੀ, ਯਹੂਦੀ ਸੀ ਉਹ ਵੀ, ਬੜਾ ਭੁੜਕਦਾ ਫਿਰਦਾ, ਪਰ ਫਿਰ ਕਰਪਸ਼ਨ ਚਾਰਜਿਸ 'ਚ ਜੇਲ੍ਹ ਜਾਣਾ ਪਿਆ। ਸੋ ਇਹੀ ਹਾਲ ਇਹਦਾ, ਇਹ ਜਿੰਨਾ ਮਰਜ਼ੀ ਆਪਣੇ ਆਪ ਨੂੰ ਹਿਸਟੋਰੀਕਲ ਰੋਲ ਜਾਂ ਇਹ ਉਹ ਕਰੇ, ਸੋ ਉਹਨੂੰ ਵੀ ਟਾਲਣ ਦੀ ਲਾਈਨ ਸੀਗੀ। ਦੂਸਰੇ ਪਾਸੇ ਜਿਵੇਂ ਹੈ ਜੀ ਈਰਾਨ ਦੀ ਮੁਕੰਮਲ ਤਬਾਹੀ, ਸੋ ਉਹਨਾਂ ਨੂੰ ਤਾਂ ਉਦੋਂ ਔਰ ਆਪਣੇ ਕੋਲ ਹੈ ਨਹੀਂ, ਨਾ ਤਾਕਤ ਹੈ, ਫੰਡਿੰਗ ਨਾ ਅਸਲ ਹੈ, ਉਹ ਅਮਰੀਕਾ ਦੇ ਸਿਰ ਦੇ ਉੱਤੇ ਹੀ ਕਿ ਜੀ ਤੁਸੀਂ ਇਵੇਂ ਕਰ ਰਹੇ। ਔਰ ਇਸ ਸਾਰੇ ਦਾ ਨਤੀਜਾ ਸੀ ਕਿਉਂਕਿ ਪਹਿਲੀ ਗੱਲਬਾਤ ਜਿਹੜੀ ਜਨੇਵਾ 'ਚ ਹੋਈ ਉਹਨੂੰ ਲੀਡ ਕਰਨ ਵਾਲੇ ਪ੍ਰੈਜ਼ੀਡੈਂਟ ਟਰੰਪ ਦਾ ਸਨ ਇਨ ਲਾ ਮਿਸਟਰ ਕੁਸ਼ਨਰ ਔਰ ਜੈਫਰੀ ਕੁਸ਼ਨਰ, ਔਰ ਇੱਕ ਜਿਹੜੇ ਦੂਸਰੇ ਉਹਨਾਂ ਦੇ ਰੀਅਲ ਐਸਟੇਟ ਦੇ ਵਿੱਚ ਪਾਰਟਨਰ ਔਰ ਵਿਟਕੌਫ, ਉਹੀ ਲੀਡ ਕਰ ਰਹੇ ਸੀ, ਦੋਨੋਂ ਯਹੂਦੀ, ਔਰ ਦੋਨੋਂ ਹੀ ਜਿਨ੍ਹਾਂ ਨੂੰ ਹੁਣ ਜਿਹੜੇ ਇੰਡੀਪੈਂਡੈਂਟ ਐਨਾਲਿਸਟ ਨੇ ਉਹ ਮੋਸਾਦ ਦੇ ਐਸੈਟ ਹੀ ਕਹਿੰਦੇ ਨੇ। ਸੋ ਪਹਿਲੀ ਗੱਲ ਇਸ ਲਈ ਈਰਾਨ ਇਤਬਾਰ ਕਰਨ ਨੂੰ ਤਿਆਰ ਨਹੀਂ ਸੀ ਕਿ ਬਈ ਅਸੀਂ ਤਾਂ ਨਹੀਂ ਕਿਸੇ ਇਹਨਾਂ ਨਾਲ ਦੇ ਨਹੀਂ। ਔਰ ਫਿਰ ਜਿਹੜਾ ਪਾਕਿਸਤਾਨ ਨੇ ਵਿਚੋਲਗੀ ਕੀਤੀ ਜਾਂ ਚਾਈਨਾ ਦਾ ਉਹਦੇ 'ਚ ਕੀ ਰੋਲ ਹੈ, ਉਹਦੇ 'ਚ ਜਿਹੜਾ ਦੂਸਰੇ ਦੌਰ ਦੀ ਗੱਲਬਾਤ ਜਿਹੜੀ ਬਿਹਾਈਂਡ ਦਾ, ਜਿਹਨੂੰ ਪੱਸੇ ਪਰਦਾ ਕਹਿੰਦੇ ਨੇ, ਚੱਲ ਰਹੇ ਨੇ, ਉਹਦੇ 'ਚ ਵਾਈਸ ਪ੍ਰੈਜ਼ੀਡੈਂਟ ਮਿਸਟਰ JD ਵੈਂਸ ਉਹ ਲੀਡ ਕਰ ਰਹੇ ਸੀ, ਕਿਉਂਕਿ ਸ਼ਾਇਦ ਵੈਂਸ 'ਤੇ ਇਤਬਾਰ ਥੋੜ੍ਹਾ ਬਹੁਤ ਇਸ ਲਈ ਵੀ
ਉਹਨਾਂ ਨੂੰ ਸੀ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਨੇ ਖੁਦ ਵੀ ਇਹ ਕਿਹਾ ਸੀ ਕਿ ਵੈਂਸ ਇਸ ਜੰਗ ਦੇ ਖਿਲਾਫ ਸੀ। ਹੁਣ ਜਿਹੜੇ ਨੈਕਸਟ ਹੁਣ ਇਹਦੇ 'ਚ ਕਿਉਂਕਿ ਗੱਲਬਾਤ ਦਾ ਤਾਂ ਜੇ ਅਸੀਂ ਗੱਲ ਕਰਾਂਗੇ, ਦੋ ਵੱਡੇ ਕਰੈਕਟਰ ਜਿਹੜੇ ਕਿ ਪ੍ਰੈਜ਼ੀਡੈਂਟ ਟਰੰਪ ਦੀ ਤਾਂ ਲਾਸਟ ਸੈਕੰਡ ਟਰਮ ਹੈ, ਉਹ ਦੁਬਾਰਾ ਤਾਂ ਪ੍ਰੈਜ਼ੀਡੈਂਟ ਬਣ ਨਹੀਂ ਸਕਦੇ। ਹੁਣ ਜਿਹੜੇ ਦੋ ਵੱਡੇ ਉਮੀਦਵਾਰ ਨੇ, ਮਾਰਕੋ ਰੂਬੀਓ ਜਿਹੜਾ ਸੈਕਟਰੀ ਆਫ ਸਟੇਟ ਹੈ, ਔਰ JD ਵੈਂਸ ਵਾਈਸ ਪ੍ਰੈਜ਼ੀਡੈਂਟ, ਇਹਨਾਂ 'ਚ ਕੰਪੀਟੀਸ਼ਨ ਵੀ ਹੈ। ਹੁਣ ਵੈਂਸ ਜਿਹੜੇ ਨੇ ਉਹ ਕੈਥੋਲਿਕ ਹੈ ਔਰ ਖਿਲਾਫ ਵੀ ਸੀ ਇਸ, ਕਿਉਂਕਿ ਇਹ ਸਾਰੇ ਵੀਕਐਂਡ ਦੇ ਉੱਤੇ ਜਿਹੜੀ ਇੱਕ ਡਿਬੇਟ ਹੋਰ ਵੀ ਆਈ ਕਿ ਪੋਪ ਦੇ ਖਿਲਾਫ ਪੋਪ ਨੇ ਕੰਡੈਮ ਕੀਤਾ ਵਾਰ ਨੂੰ, ਉਹਨੇ ਤਾਂ ਆਪਣਾ ਜੋ ਧਾਰਮਿਕ ਹੈ ਕਿ ਜੀ ਸਾਡੀ ਡਾਕਟਰੀਨ ਪੀਸ ਦੀ ਹੈ। ਟਰੰਪ ਨੇ ਪੂਰਾ ਖੁੱਲ੍ਹ ਕੇ ਪੋਪ ਦਾ ਜਿਹੜਾ ਉਹ ਉਸ ਦੇ ਉੱਤੇ ਪੂਰਾ ਆਪਣਾ ਗੁੱਸਾ ਕੱਢਿਆ। ਫਿਰ ਇੱਕ ਉਹਨਾਂ ਨੇ AI ਰਾਹੀਂ ਇੱਕ ਵੀਡੀਓ ਬਣਾ ਕੇ ਜਿਹਦੇ 'ਚੋਂ ਖੁਦ ਇਵੇਂ ਬਣ ਗਏ ਜਿਵੇਂ ਕਿ ਉਹ ਜੀਸਸ ਜਿਹਦੇ ਸਿਰ ਤੇ ਹੱਥ ਰੱਖਦਾ ਹੈ ਉਹ ਠੀਕ ਹੋ ਜਾਂਦਾ ਹੈ, ਜੀਸਸ ਐਜ਼ ਦਾ ਹੀਲਰ। ਜਨਾਬ ਟਰੰਪ ਵੀ ਜਿਹੜੇ ਨੇ ਉਹ ਜੀਸਸ ਵਾਂਗ, ਉਹਨਾਂ ਨਾਲ ਉਹਦੇ ਤੇ ਹੋਰ ਵੀ ਕ੍ਰਿਟਿਸਿਜ਼ਮ ਹੋਇਆ ਬਹੁਤ ਜ਼ਿਆਦਾ ਕੈਥੋਲਿਕ ਵਰਲਡ ਦੇ ਵਿੱਚ। ਇਸ ਗੱਲ ਦਾ ਧਿਆਨ ਰਹੇ ਵੀ ਅਮਰੀਕਾ ਦੇ ਵਿੱਚ ਆਲਮੋਸਟ 15 ਤੋਂ 20% ਆਬਾਦੀ ਕੈਥੋਲਿਕ ਹੈ, ਦੁਨੀਆ ਦੇ ਵਿੱਚ 1.5 ਬਿਲੀਅਨ ਦੇ ਲਗਭਗ ਨੇ। ਉਹ ਭਾਵੇਂ ਪ੍ਰੈਜ਼ੀਡੈਂਟ ਟਰੰਪ ਨੇ ਬਾਅਦ ਚ ਡਿਲੀਟ ਕਰਤਾ, ਉਹਨਾਂ ਨੇ ਕਿਹਾ ਨਹੀਂ ਮੈਂ ਤਾਂ ਫਨ ਦੇ ਨਾਲ ਇਹ ਸੀ ਕਿ ਮੈਂ ਡਾਕਟਰ ਬਣ ਕੇ ਕੀਤਾ, ਪਰ ਉਹ ਜਿਵੇਂ ਸੀ ਉਹਨੂੰ ਜਿਹੜਾ ਉਹ ਈਸਾਈ ਕੈਥੋਲਿਕਸ ਵੱਲੋਂ ਜਿਹੜਾ ਹੈ ਉਹ ਸੈਕਰੀਲੇਜ ਦੇ ਤੌਰ ਦੇ ਉੱਤੇ ਹੀ ਦੇਖਿਆ ਗਿਆ। ਸੋ ਇਹ ਸਾਰੀਆਂ ਡਿਬੇਟਸ ਵੀਕਐਂਡ ਦੀਆਂ ਨੇ, ਪਰ ਇਸ ਸਾਰੇ ਦੇ ਵਿੱਚ ਅਗੇਨ ਮਿਸਟਰ ਕੁਸ਼ਨਰ ਵੀ ਔਰ ਵਿਟਕੌਫ ਵੀ ਗੱਲਬਾਤ ਦਾ ਹਿੱਸਾ ਤਾਂ ਬਣੇ। ਇਸਲਾਮਾਬਾਦ 'ਚ ਗੱਲਬਾਤ ਹੋਈ। ਹੁਣ ਈਰਾਨ ਵਾਲਿਆਂ ਨੂੰ ਕਿਸੇ ਤੇ ਇਤਬਾਰ ਨਹੀਂ ਸੀ, ਉਹਨਾਂ ਨੂੰ ਸੀ ਕਿ ਵੀ ਪਹਿਲਾਂ ਸਾਡੀ ਗੱਲਬਾਤ ਲਈ ਜਿਹੜੇ ਟੀਮ ਜਦੋਂ ਉੱਥੇ ਬੈਠੀ ਹੈ ਤੇ ਉਦੋਂ ਤੁਸੀਂ ਸਾਡਾ ਖਮੀਨੀ ਔਰ ਖਮੀਨਾਈ ਔਰ ਦੂਜਾ ਮਾਰਤਾ ਹੈ। ਸੋ ਈਰਾਨ ਨੂੰ ਸੀ ਵੀ ਜਿਹੜੇ ਸਾਡੇ ਬੱਚੇ ਨੇ ਗੱਲਬਾਤ ਲਈ ਜਾਣਗੇ, ਇਹਨਾਂ ਨੇ ਤਾਂ ਉਹੀ ਮਾਰ ਦੇਣੇ ਨੇ। ਸੋ ਉਹਦੇ 'ਚ ਪਾਕਿਸਤਾਨ ਨੇ ਬਹੁਤ ਵੱਡਾ ਰੋਲ ਅਦਾ ਕੀਤਾ। ਪਾਕਿਸਤਾਨ ਨੇ ਆਪਣੇ ਜਿਹੜੇ ਜਿਹੜੇ ਜਹਾਜ਼ ਨੇ ਉਹਨਾਂ ਦੇ ਸਾਏ ਥੱਲੇ ਹੀ ਉਹਨਾਂ ਨੂੰ ਲਿਆਂਦਾ। ਪਹਿਲੀ ਗੱਲ ਤਾਂ ਤਸੱਲੀ ਦੀ ਇਹ ਹੈ ਕਿ ਸੇਫਲੀ ਗੱਲਬਾਤ ਇਸਲਾਮਾਬਾਦ 2 ਦਿਨ ਦੀ ਫੈਡਰਲ ਹੌਲੀਡੇ ਸੀ ਔਰ ਬੜੇ ਜ਼ਬਰਦਸਤ ਉਹਨਾਂ ਦੇ ਸੁਰੱਖਿਆ ਪ੍ਰਬੰਧ ਸੀ। ਹੁਣ ਉਹ ਗੱਲਬਾਤ ਸੀ ਆਲਮੋਸਟ 21 ਘੰਟੇ ਉਹ ਗੱਲਬਾਤ ਚੱਲੀ, ਜਿਹਦੇ 'ਚ ਮਿਸਟਰ ਵਿਟਕੌਫ ਵੀ ਹੈ, ਮਿਸਟਰ ਕੁਸ਼ਨਰ ਵੀ ਹੈ, ਪਰ JD ਵੈਂਸ ਮੁੱਖ ਤੌਰ ਤੇ ਲੀਡ ਕਰ ਰਹੇ ਨੇ। ਈਰਾਨ ਦੇ ਵੱਲੋਂ ਉਹਨਾਂ ਦੀ ਪੂਰੀ ਕੰਪੀਟੈਂਟ ਟੀਮ ਜਿਹੜੀ ਹੈ ਸਾਰੀ ਜਿਹੜੀ ਆ ਉੱਥੇ ਮੌਜੂਦ ਸੀ। ਹੁਣ ਉਹਨਾਂ 21 ਜਾਂ 22 ਘੰਟੇ ਦੀ ਕਨਵਰਸੇਸ਼ਨ 'ਚ JD ਵੈਂਸ ਨੇ ਲਗਭਗ 11 ਵਾਰ 11 ਟਾਈਮਸ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਗੱਲਬਾਤ ਕੀਤੀ। ਔਰ ਇਸ ਤੋਂ ਇਲਾਵਾ ਜਦੋਂ ਵਾਪਸ ਜਹਾਜ਼ ਤੇ ਮੁੜ ਰਹੇ ਸੀ ਉਹਨਾਂ ਨੇ ਈਵਨ ਨੈਤਨਯਾਹੂ ਨੂੰ ਵੀ ਬਰੀਫ ਕੀਤਾ। ਸੋ ਇਜ਼ਰਾਈਲ ਜਾਂ ਜਿਹੜੇ ਇਹ ਦੋਵੇਂ ਵੀ ਜਿਹਨਾਂ ਨੂੰ ਅਸੈਟ ਮੋਸਾਦ ਦੇ ਕਿਹਾ ਜਾ ਰਿਹਾ ਹੈ, ਇਹ ਨਹੀਂ ਸੀ ਚਾਹੁੰਦੇ ਵੀ ਗੱਲ ਕਿਸੇ ਕੰਢੇ ਲੱਗੇ, ਕਿਉਂਕਿ ਜਿਹੜੇ ਇਨਸਾਈਡ ਸਟੋਰੀ ਹੈ ਉਹਦੇ 'ਚ ਜਿਹੜੇ ਅਮਰੀਕਨ ਐਨਾਲਿਸਟ ਨੇ ਉਹਨਾਂ ਦਾ ਇਹ ਕਹਿਣਾ ਵੀ ਈਰਾਨ ਸੀਰੀਅਸਲੀ ਜਿਹੜਾ, ਕਿਉਂਕਿ 15 ਦਿਨ ਦਾ ਪਹਿਲਾਂ ਤਾਂ ਸੀਜ਼ ਫਾਇਰ ਐਲਾਨ ਹੋਇਆ ਜਿਹਦੇ ਦੌਰਾਨ ਇਹ ਗੱਲਬਾਤ ਸੀ, ਉਸ ਦੇ ਵਿੱਚ ਉਹਨੇ ਬੜਾ ਸੀਰੀਅਸਲੀ ਔਰ ਸਿੰਸੀਅਰਲੀ ਜਿਹਨੂੰ ਪਾਕਿਸਤਾਨ ਦੇ ਫੋਰਨ ਮਿਨਿਸਟਰ ਔਰ ਜਿਹੜੇ ਡਿਪਟੀ ਪ੍ਰਾਈਮ ਮਿਨਿਸਟਰ ਵੀ ਨੇ ਇਸ਼ਾਕਦਾਰ, ਉਹਨਾਂ ਨੇ ਮੀਡੀਏਟ ਕੀਤਾ ਉਸ ਸਾਰੇ ਨੂੰ। ਲੇਕਿਨ ਜੇ ਬਾਰ-ਬਾਰ 11 ਵਾਰ ਗੱਲਬਾਤ ਵੀ ਹੋ ਰਹੀ ਹੈ ਔਰ ਦੂਸਰਾ ਤੇ ਇਹ ਸੀ ਕਿ ਵੀ ਜਿਵੇਂ ਈਰਾਨ ਦੇ ਵਫਦ ਨੇ ਕਿਹਾ ਕਿ ਵੀ ਦੇ ਵਰ ਆਸਕਿੰਗ ਫॉर ਟੂ ਮੱਚ ਤੇ ਅਮਰੀਕਾ ਨੇ ਕਿਹਾ ਜੀ ਦੇ ਵਰ ਨਾਟ ਗਿਵਿੰਗ ਐਨੀਥਿੰਗ। ਸੋ ਮਤਲਬ ਇਹ ਹੈ ਵੀ ਹਾਲਾਂ ਮੈਨੂੰ ਵੀ ਇਹ ਲੱਗਦਾ ਸੀ ਵੀ ਇਹ ਜਿਹੜੀਆਂ ਏਡੀਆਂ ਜੰਗਾਂ ਪਹਿਲਾਂ ਵੀ ਹੋਈਆਂ ਨੇ ਤੇ ਜਿੱਥੇ 47 ਸਾਲ ਦਾ ਹੈ ਉੱਥੇ ਇਹ ਲੱਗਣਾ ਕਿ ਜੀ ਉਹ ਇੱਕ ਗੱਲਬਾਤ ਚੋਂ ਇਹ ਮਸਲਾ ਹੱਲ, ਪੋਜੀਸ਼ਨਾਂ ਦੋਨਾਂ ਨੇ ਕਾਇਮ ਰੱਖੀਆਂ ਆਪਣੀਆਂ। ਲੇਕਿਨ ਜਿਹੜੀ ਹੈ ਉਹ ਗੁੱਡਵਿਲ ਸੀ, ਜਿਹੜਾ JD ਵੈਂਸ ਨੇ ਵੀ ਜਿਹੜੀ ਗੱਲ ਕਹੀ ਉਹਦੇ ਤੋਂ ਇੱਕ ਗੱਲ ਤਾਂ ਜ਼ਾਹਰ ਹੋ ਗਈ ਵੀ ਇਹ ਗੱਲ ਨਹੀਂ ਸੀ ਸਿਰੇ ਚੜ੍ਹਨੀ। ਈਰਾਨ ਨੇ ਵੀ ਕੋਈ ਇਸ ਕਿਸਮ ਦੀ ਨੈਗੇਟਿਵਿਟੀ ਨਹੀਂ ਕੀਤੀ। ਸੀਜ਼ ਫਾਇਰ ਹੋਲਡ, ਹਾਂ ਅਮਰੀਕਾ ਨੇ ਕਿਹਾ ਵੀ ਅਸੀਂ ਨੈਕਸਟ 24 ਆਵਰ ਦੇ ਵਿੱਚ ਜਦੋਂ ਗੱਲਬਾਤ ਟੁੱਟੀ ਕਿ ਵੀ ਜਿਹੜੀ ਸਟੇਟ ਆਫ ਹੁਮਜ਼ਾ ਉਹਨੂੰ ਕੀ ਹਾਂਜੀ ਹਾਰਮੂਜ਼, ਸਟੇਟ ਆਫ ਹਾਰਮੂਜ਼ ਹੈ, ਉਹਦਾ ਆਲਰੇਡੀ ਈਰਾਨ ਨੇ ਸ਼ਾਰਕ ਫੜੀ ਹੋਈ ਹੈ, 20% ਆਇਲ ਉੱਥੋਂ ਨਹੀਂ ਜਾ, ਉਹਨਾਂ ਨੇ ਕਿਹਾ ਜੀ ਅਸੀਂ ਘਰਾਓ ਕਰਾਂਗੇ। ਔਰ ਉਹਨਾਂ ਨੇ ਜਿਹੜੀ ਆਪਣਾ ਅਮਲਾ ਫੈਲਾ, ਇੱਕ ਅੰਦਾਜ਼ੇ ਮੁਤਾਬਕ 10,000 ਤੋਂ 13,000 ਅਮਰੀਕਨ ਫੌਜੀ ਨੇਵਲ ਔਰ ਉਹਨਾਂ ਦੇ 100 ਵੱਡੇ ਸ਼ਿਪ ਤੇ ਕਿੰਨੇ ਜਿਹੜੇ ਨੇ ਉਹਨਾਂ ਨੇ ਉਹ ਬਲੌਕੇਡ ਕੀਤਾ। ਉਹਨਾਂ ਦਾ ਕਹਿਣਾ ਕਿ ਪੂਰੀ ਤਰ੍ਹਾਂ ਕਾਮਯਾਬ, ਹਾਲਾਂ ਉਸ ਦੇ ਉੱਤੇ ਚਾਈਨਾ ਨੇ ਕ੍ਰਿਟਿਸਾਈਜ਼, ਉਹਨਾਂ ਨੇ ਕਿਹਾ ਜੀ ਅਸੀਂ
ਚਾਹੇ ਜਿਹੜਾ ਵੀ ਈਰਾਨ ਦੀ ਪੋਰਟ ਤੋਂ ਕੋਈ ਨਿਕਲਦਾ ਹੈ ਜਹਾਜ਼ ਜਾਂ ਉੱਥੇ ਉਹਨੂੰ ਅਸੀਂ ਜਾਣ ਨਹੀਂ ਦੇਣਾ। ਔਰ ਅਮਰੀਕਾ ਦਾ ਇਹ ਕਲੇਮ ਹੈ ਕਿ ਉਹਨੇ ਇਹਨੂੰ ਸਕਸੈਸਫੁਲੀ ਕੀਤਾ ਹੈ। ਹਾਲਾਂਕਿ ਜਿਹੜੇ ਕਾਊਂਟਰ ਕਲੇਮ ਨੇ ਉਹਦੇ 'ਚ ਇਹ ਹੈ ਕਿ ਵੀ ਜੇ ਈਰਾਨੀਅਨ ਜਿਹੜਾ ਸਟ੍ਰੇਟ ਆਫ ਹਾਰਮੂਜ਼ ਦੇ 600 ਕਿਲੋਮੀਟਰ ਤੱਕ ਦੇ ਏਰੀਆ 'ਚ ਕੋਈ ਅਮਰੀਕੀ ਸ਼ਿਪ ਨਹੀਂ ਹੈ, ਕਿਉਂਕਿ ਈਰਾਨ ਨੇ ਵੀ ਆਪਣੀ ਇੱਕ ਸ਼ਿਪ ਜਿਹਾ ਦਿਖਾਇਆ ਕਿ ਵੀ ਅਸੀਂ ਉਹ ਜਾਂਬਾਜ਼ ਜਿਨ੍ਹਾਂ ਨੂੰ ਕਿ ਉਹ ਇੱਕ ਜ਼ਮਾਨੇ ਦੇ ਵਿੱਚ 12ਵੀਂ ਸਦੀ 'ਚ ਸੀ ਜਿਹਦੇ 'ਚ ਕਿ ਜਾਨ ਨਿਸਾਰ ਜਿਹੜੀ ਔਰ ਉਹਨੂੰ ਜਾਪਾਨੀ ਟਰਮ ਦੇ ਵਿੱਚ ਸੈਕੰਡ ਵਰਲਡ ਵਾਰ ਵੇਲੇ ਕਾਮਾਕਾਜ਼ੀ ਕਹਿੰਦੇ ਸੀ ਕਿ ਸੁਸਾਈਡਲ ਮਿਸ਼ਨ, ਕਿ ਵੀ ਭਾਵੇਂ ਬੋਟ ਛੋਟੀ ਹੈ ਮਰਨ ਲਈ ਤਿਆਰ ਹੈ, ਜਾ ਕੇ ਤੁਸੀਂ ਵਿੱਚ ਮਾਰਿਆ ਤੁਸੀਂ ਜਹਾਜ਼ ਡੋਬ ਦਿੱਤਾ ਜਿਵੇਂ ਕਾਮਾਕਾਜ਼ੀ ਨੇ ਡੋਬੇ ਸੀ। ਸੋ ਇਹ ਮਰਨ ਲਈ ਤਾਂ ਤਿਆਰ ਹੀ ਹੁੰਦੇ ਨੇ। ਸੋ ਇਸ ਲਈ ਜਿਹੜੇ ਅਮਰੀਕਾ ਨੇ ਘਿਰਾਓ ਕੀਤਾ ਨਿਕਲਣ ਜਾਂ ਨਾ ਦੇਣ ਜਾਂ ਉਹ 600 ਕਿਲੋਮੀਟਰ ਜਿਹੜੇ ਐਰੋਨੈਟਿਕ ਜਾਂ ਕਿਹੜੇ ਮਾਈਲ ਉਹਨਾਂ ਦੇ ਨਾਲ ਜੋੜੇ ਜਾਂਦੇ ਨੇ ਉਸ ਦੇ ਨਾਲ। ਸੋ ਚਲੋ ਅਸੀਂ ਇਹਨਾਂ ਦਾਅਵਿਆਂ ਦੇ ਵਿੱਚ ਨਾ ਜਾਈਏ, ਲੇਕਿਨ ਇੱਕ ਗੱਲ ਸਾਨੂੰ ਇਹ ਸੀ ਕਿ ਵੀ ਜਿਹੜਾ ਈਰਾਨ ਨੇ ਕੋਈ ਹਮਲਾ ਜਵਾਬੀ ਨਹੀਂ ਕੀਤਾ, ਕੋਈ ਅਮਰੀਕਾ ਨੇ ਵੀ ਉਸ ਕਿਸਮ ਦਾ ਕੋਈ ਵਾਕਿਆ। ਸੋ ਇਹ ਸੀ ਕਿ ਸੀਜ਼ਫਾਇਰ ਹੋਲਡ ਕਰ ਰਹੇ। ਸੋ ਜਦੋਂ ਸੀਜ਼ਫਾਇਰ ਹੋਲਡ ਕਰ ਰਿਹਾ ਹੈ, ਹਾਲਾਂਕਿ ਜਿਸ ਤੇਜ਼ੀ ਨਾਲ ਦੁਬਾਰਾ ਗੱਲਬਾਤ ਦਾ ਐਲਾਨ ਅੱਜ ਪ੍ਰੈਜ਼ੀਡੈਂਟ ਟਰੰਪ ਨੇ ਕੀਤਾ ਹੈ, ਇਹ ਨਹੀਂ ਸੀ ਲੱਗਦਾ ਵੀ ਇੰਨੀ ਜਲਦੀ ਟੇਬਲ, ਇਹ ਤਾਂ ਸੀ ਵੀ ਸੈਕੰਡ ਰਾਊਂਡ ਹੋਏਗਾ। ਪਹਿਲਾਂ ਜਿਹੜੀ ਹੈ ਉਹ ਆਪਣੀ ਜਿਹੜੀ ਆ ਉਹ ਜਿਹਨੂੰ ਜ਼ੋਰ ਅਜਮਾਈ ਹੋ ਰਹੀ ਸੀ। ਹੁਣ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਆਲਮੋਸਟ ਸਟੂਡੀਓ ਆਉਣ ਤੋਂ ਪਹਿਲਾਂ, ਔਰ ਇਹ ਖਬਰ ਮੇਨਲੀ ਤੌਰ ਤੇ ਸਾਰੇ ਪਾਸੇ ਹੈ, ਟਰੰਪ ਹਿੰਟਸ Iran talks could resume this week as US maritime blockade continues। ਵੀ ਅਮਰੀਕਾ ਨੇ ਇਹ ਵੀ ਦੱਸਤਾ ਕਿ ਵੀ ਅਸੀਂ ਇਹਨਾਂ ਦੇ ਦਬਾਅ ਥੱਲੇ ਨਹੀਂ ਆਏ, ਅਸੀਂ ਬਲੌਕੇਡ ਕੀਤਾ ਹੈ। ਈਰਾਨ ਨੇ ਵੀ ਦੱਸਤਾ, ਉਹਨਾਂ ਨੇ ਕਿਹਾ ਅਸੀਂ ਸਰੈਂਡਰ ਕਰਨ ਵਾਲੇ ਨਹੀਂ ਹਾਂ, ਅਸੀਂ ਲੜਾਂਗੇ ਟੂ ਦਾ ਲਾਸਟ ਮਿਨਟ। ਔਰ ਇਹ ਮੇਨ ਖਬਰ ਹੀ ਹੈ ਕਿ ਵੀ ਪ੍ਰੈਜ਼ੀਡੈਂਟ ਟਰੰਪ ਹੈਜ਼ ਸੁਜੈਸਟਡ ਟਾਕਸ ਏਮਡ ਐਟ ਐਂਡਿੰਗ ਦਾ ਵਾਰ ਇਨ ਈਰਾਨ ਕੁਡ ਰਿਜ਼ਿਊਮ ਦਿਸ ਵੀਕ ਆਫਟਰ ਨੈਗੋਸ਼ੀਏਸ਼ਨਸ ਕੋਲੈਪਸਡ ਐਟ ਦਾ ਵੀਕਐਂਡ। ਔਰ ਉਹਦੇ ਜਿਹੜੇ ਐਗਜ਼ੈਕਟ ਸ਼ਬਦ ਨੇ ਪ੍ਰੈਜ਼ੀਡੈਂਟ ਟਰੰਪ ਦੇ ਨਿਊਯਾਰਕ ਪੋਸਟ ਨੇ ਉਹਨਾਂ ਦੇ ਨਾਲ ਇੰਟਰਵਿਊ ਦੇ ਵਿੱਚ ਉਹਨਾਂ ਨੂੰ ਉਸ ਕੋਰਟ ਨੂੰ ਦਿੱਤਾ ਹੈ, ਯੂ ਸ਼ੁੱਡ ਸਟੇ ਦੇਅਰ ਇਨ ਇਸਲਾਮਾਬਾਦ ਰੀਅਲੀ because something could be happening over the next 2 days and we are more inclined to go there, Trump was quoted as saying in an interview with the New York Post। ਕਹਿੰਦਾ ਜੀ ਇਸਲਾਮਾਬਾਦ ਜਾਓ, ਖਬਰਾਂ ਉੱਥੋਂ ਨਿਕਲਣੀਆਂ ਕਿ 2 ਦਿਨ ਦੇ ਵਿੱਚ ਕੁਝ ਹੋਣ ਜਾ ਰਿਹਾ। ਔਰ ਇਸ ਦੇ ਜਦੋਂ ਉਹਨਾਂ ਨੇ ਕਿਹਾ ਵੀ ਆਲਰੇਡੀ ਅਮਰੀਕਨ ਮਿਲਟਰੀ ਨੇ ਕਲੇਮ ਕੀਤਾ ਹੈ ਕਿ ਕੋਈ ਸ਼ਿਪ ਜਿਹੜੀ ਹੈ ਉਹ ਇਰਾਨੀਅਨ ਪੋਰਟਸ ਚੋਂ ਨਿਕਲੀ ਨਹੀਂ ਹੈ, ਕੋਈ ਅਸੀਂ ਜਾਣ ਨਹੀਂ ਦਿੱਤੀ ਹੈ। ਔਰ ਇਹ ਜਿਹੜੀ ਅਜੇ ਤੱਕ ਇਹ ਪ੍ਰੈਜ਼ੀਡੈਂਟ ਟਰੰਪ ਦੀ ਸਟੇਟਮੈਂਟ ਹੈ, ਇਰਾਨੀਅਨ ਸਾਈਡ ਨੇ ਰਿਸਪੌਂਡ ਨਹੀਂ ਕੀਤਾ, ਪਰ ਯੂਨਾਈਟਿਡ ਨੇਸ਼ਨ ਸੈਕਟਰੀ ਜਨਰਲ ਐਂਟੋਨੀਓ ਗੁਟਰਸ ਨੇ ਕਿਹਾ ਕਿ ਇਟਸ ਹਾਈਲੀ ਪ੍ਰੋਬੇਬਲ ਦੈਟ ਟਾਕਸ ਵੁੱਡ ਰੀਸਟਾਰਟ। ਇਹਦਾ ਮਤਲਬ ਹੈ ਨਹੀਂ ਜੀ ਪ੍ਰੈਜ਼ੀਡੈਂਟ ਟਰੰਪ ਐਵੇਂ ਨਹੀਂ ਕਹਿੰਦੇ ਕਿ ਉਹਦੇ 'ਚ ਉਹਨਾਂ ਨੇ ਈਵਨ ਪਾਕਿਸਤਾਨ ਦੀ ਅਗੇਨ ਤਾਰੀਫ ਕੀਤੀ ਹੈ, ਉਹਨਾਂ ਦੇ ਫੀਲਡ ਮਾਰਸ਼ਲ ਦੀ ਵੀ ਤਾਰੀਫ ਕੀਤੀ ਹੈ। ਔਰ ਇਹ ਸਾਰੇ ਦੇ ਚੱਲਦਿਆਂ ਖਬਰਾਂ ਤਾਂ ਇਸ ਨਾਲ ਰਿਲੇਟਡ ਬਹੁਤ ਸਾਰੀਆਂ ਨੇ ਜੋ ਇਹਨਾਂ ਵੀਕਐਂਡ ਦੇ ਉੱਤੇ ਹੋਇਆ। ਔਰ ਈਵਨ ਇੰਡੀਆ ਦੀ ਨਿਊਜ਼ ਏਜੰਸੀ PTI ਨੇ ਵੀ ਖਬਰ ਦਿੱਤੀ ਹੈ, ਸੈਕੰਡ ਰਾਊਂਡ ਆਫ ਟਾਕਸ ਵਿਦ ਈਰਾਨ ਕੁਡ ਬੀ ਇਨ ਪਾਕਿਸਤਾਨ ਓਵਰ ਨੈਕਸਟ 2 ਡੇਜ਼ ਰਿਪੋਰਟਸ। ਸੋ ਇਹ ਬਹੁਤ ਆਪਟੀਮਿਸਟ ਖਬਰ ਹੈ। ਔਰ ਹਾਲਾਂਕਿ ਕਿਉਂਕਿ ਇਹ ਜਦੋਂ ਵੀ ਇਹ ਐਲਾਨ ਹੁੰਦੇ ਨੇ ਇਹਦਾ ਆਇਲ ਪ੍ਰਾਈਸਿਸ ਤੇ ਫਰਕ ਹੁੰਦਾ, ਜਿਉਂ ਹੀ ਹੁੰਦਾ ਹੈ ਕਿ ਜੀ ਘਰਾਵ ਜਾਂ ਦੂਜਾ ਸ਼ੁਰੂ ਹੁਣ ਉਹ ਵੀ ਬੰਦ ਹੋ ਜਾਣਾ। ਉਧਰੋਂ ਜਿਹੜੇ ਈਰਾਨ ਦੀ ਪ੍ਰੋਕਸੀ ਨੇ ਹੂਤੀ ਯਮਨ ਦੇ ਵਿੱਚ ਬੈਠੇ ਹੈ, ਉਹਨਾਂ ਨੇ ਕਿਹਾ ਜੇ ਸਟ੍ਰੇਟ ਆਫ ਹਾਰਮੂਜ਼ ਨੂੰ ਜਿਹੜਾ ਉਹਦੀ ਬਲੌਕੇਡ ਹੋਏਗਾ ਅਸੀਂ ਇੱਥੇ ਰੈੱਡ ਸੀ ਬਲੌਕ ਆ, ਕਿਉਂਕਿ ਉੱਥੋਂ ਵੀ 8% ਕਿ 9% ਦੁਨੀਆ ਦਾ ਆਇਲ ਫਰਟੀਲਾਈਜ਼ਰ ਇਹ ਸਾਰੇ ਉੱਥੋਂ ਨਿਕਲਦੇ ਨੇ। ਸੋ ਹੁਣ ਸਾਊਦੀ ਅਰੇਬੀਆ ਵੀ ਅਮਰੀਕਾ ਨੂੰ ਕਹਿ ਰਿਹਾ ਜੀ ਗੱਲਬਾਤ ਕਰੋ, ਈਰਾਨ ਨੂੰ ਤੁਸੀਂ ਪ੍ਰਵੋਕ ਨਾ ਕਰੋ, ਕਿਉਂਕਿ ਜੇ ਹੂਤੀ ਬਲੌਕ ਕਰਦੇ ਨੇ ਤੇ ਉਹ ਸਾਊਦੀ ਅਰੇਬੀਆ ਦਾ ਜਿਹੜਾ ਦਾਣਾ ਪਾਣੀ ਆ ਉਹ ਵੀ ਜਾਂਦਾ ਲੱਗਦਾ। ਹਾਲਾਂਕਿ ਬੈਕਗਰਾਊਂਡ 'ਚ ਕਈ ਕੁਛ ਚੱਲ ਰਿਹਾ। ਪਾਕਿਸਤਾਨ ਦੇ ਲਗਭਗ 13,000 ਫੌਜੀ ਪਾਕਿਸਤਾਨ ਨੇ ਸਾਊਦੀ ਅਰੇਬੀਆ ਦੇ ਵਿੱਚ ਤਾਇਨਾਤ ਕੀਤੇ ਨੇ। 18 ਦੇ ਕਰੀਬ ਉਹਨਾਂ ਦੇ ਜੈਟ ਜਿਹੜੇ ਨੇ ਉੱਥੇ ਗਏ ਨੇ। ਉਹ ਕਹਿ ਰਹੇ ਨੇ ਉਹਨਾਂ ਦੀ ਸੁਰੱਖਿਆ ਦੂਜੇ ਤੀਜੇ, ਕਿਉਂਕਿ ਡਿਫੈਂਸ ਪੈਕਟ ਵੀ ਪਾਕਿਸਤਾਨ ਨੇ ਸਾਈਨ ਕੀਤਾ। ਸੋ ਮੈਂ ਸਮਝਦਾ ਵੀ ਇਸ ਵੇਲੇ ਪਾਕਿਸਤਾਨ ਦਾ ਰੋਲ ਹਿਸਟੋਰੀਕਲ ਵੀ ਹੈ, ਕਰੂਸ਼ਲ ਵੀ ਹੈ ਔਰ ਟਾਈਟ ਰੋਪ ਵਾਕ ਵੀ ਹੈ। ਔਰ ਹੋਪਫੁਲੀ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ 2 ਰੋਜ਼ਾ ਇਹ ਕਿਹਾ ਆਲਮੋਸਟ, ਕਿਉਂਕਿ ਬੈਕਗਰਾਊਂਡ ਦੇ ਵਿੱਚ ਤਾਂ ਮੈਸੇਜ ਚੱਲ ਰਹੇ ਹੁੰਦੇ ਨੇ, ਉਹਦੇ 'ਚ ਈਵਨ ਰਸ਼ੀਆ ਨੇ ਵੀ ਪਿਛਲੇ ਦਿਨਾਂ 'ਚ ਕਿਹਾ ਕਿ ਜੇ ਐਨਰਿਚਡ ਯੂਰੇਨੀਅਮ ਨੂੰ ਲੈ ਕੇ ਕੋਈ ਗੱਲ ਹੈ ਤਾਂ ਵੀ ਕੈਨ ਕੀਪ ਇਟ। ਹੁਣ ਜਿਹੜਾ ਮੁੱਦਾ ਹੈ ਉਹ
ਘੱਟੋ ਘੱਟ ਈਵਨ ਜਦੋਂ ਪਹਿਲੀ ਗੱਲਬਾਤ ਟੁੱਟੀ ਵੀ ਹੈ ਉਹਦੇ 'ਚ ਕਿਸੇ ਨੇ ਇਹ ਨਹੀਂ ਕਿਹਾ ਵੀ ਜਿਹੜਾ 10 ਨੁਕਤੇ ਕਿ 15 ਨੁਕਤੇ ਕਿ 5 ਨੁਕਤੇ, ਉਹਦੇ 'ਚ ਇਸ ਤਰ੍ਹਾਂ ਲੱਗਦਾ ਵੀ ਅਮਰੀਕਾ ਇਸ ਗੱਲ ਨੂੰ ਹੀ ਐਜ਼ ਏ ਵਿਕਟਰੀ ਜਿਹੜਾ ਉਹ ਪ੍ਰੈਜ਼ੈਂਟ ਕਰੇਗਾ ਜੇ ਸਟ੍ਰੇਟ ਆਫ ਹਾਰਮਿਊਜ਼ ਖੁੱਲ੍ਹ ਜਾਂਦਾ ਹੈ। ਔਰ ਇਸ ਤੋਂ ਵੀ ਵੱਡੀ ਗੱਲ ਕਿ ਈਰਾਨ ਅਗਲੇ 20 ਸਾਲ ਲਈ ਹੁਣ ਇਹ ਕਹਿੰਦੇ ਨੇ ਵੀ 20 ਸਾਲ ਦਾ ਐਦ ਕਰੇ ਕਿ ਉਹ ਯੂਰੇਨੀਅਮ ਐਨਰਿਚ ਨਹੀਂ ਕਰੇਗਾ। ਜਿਹੜੀ ਕਾਊਂਟਰ ਪ੍ਰਪੋਜ਼ਲ ਲੱਗਦੀ ਹੈ ਈਰਾਨ ਨੇ ਦਿੱਤੀ ਕਿ ਜੀ 5 ਸਾਲ ਲਈ ਅਸੀਂ ਇਹਨੂੰ ਰੋਕ ਸਕਦੇ ਹਾਂ ਐਨਰਿਚਮੈਂਟ ਆਫ ਯੂਰੇਨੀਅਮ, ਜਿਹੜੀ ਆ ਜਿਹੜਾ ਵੀ ਇਹਨਾਂ ਨੇ 60% ਕਿ ਕਿੰਨਾ ਹੈ। ਹੁਣ ਜੇ ਅਮਰੀਕਾ 20 ਕਹਿੰਦਾ ਹੈ ਉਹ 5 ਕਹਿੰਦੇ ਨੇ, ਸਮਝੌਤਾ 10 ਤੇ ਹੋ ਸਕਦਾ ਹੈ। ਸੋ ਮਤਲਬ ਇਹ ਹੈ ਕਿ ਵੀ ਕੋਈ ਏਡੀ ਗੱਲ ਨਹੀਂ ਹੈ। ਇਸ ਵੇਲੇ ਰੌਲਾ ਜਿਹਨੂੰ ਕਹਿੰਦੇ ਨੇ ਇੱਕ ਨੱਕ ਦਾ ਤੇ ਇੱਕ ਮੁੱਛ ਦਾ, ਕਿ ਮੁੱਛ ਕਿਹਦੀ ਖੜੀ ਹੈ, ਅਮਰੀਕਾ ਦੀ ਖੜੀ ਹੈ ਈਰਾਨ। ਅਸੀਂ ਕਹਿੰਦੇ ਵੀ ਦੋਨੋਂ ਹੀ ਖੜੀਆਂ ਕਰ ਲਓ ਤੇ ਕਹੀ ਜਾਓ ਕਿ ਜਿੱਤ ਕੇ ਮੁੱਛਾਂ ਖੜੀਆਂ ਕਰ ਲਓ, ਉਂਗਲਾਂ ਨਾਲ ਐ ਕਰ ਲਓ ਵੀ ਬਸ ਬੋਲਣਾ ਨਹੀਂ ਕੁਝ ਬੋਲੋ ਕੁਛ ਨਾ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਅਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਅਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ, Samsung 1 Port Oak Road, ਸਵਿਫਟ ਨੰਬਰ 4 ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਉਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਤੇ ਈਰਾਨ ਨੂੰ ਗੱਲਬਾਤ ਦੇ ਟੇਬਲ ਤੇ ਬਿਠਾਉਣ ਵਿੱਚ ਪਾਕਿਸਤਾਨ ਨੇ ਜੋ ਰੋਲ ਅਦਾ ਕੀਤਾ ਹੈ ਉਸ ਨਾਲ ਪਾਕਿਸਤਾਨ ਦਾ ਜਿਹੜਾ ਰੁਤਬਾ ਹੈ ਹੋਰ ਵੀ ਬੁਲੰਦ ਹੋ ਗਿਆ ਹੈ। ਸੋ ਭਾਵੇਂ ਪਹਿਲੇ ਦੌਰ ਦੀ ਗੱਲਬਾਤ ਕਿਸੇ ਕੰਡੇ ਨਹੀਂ ਸੀ ਲੱਗੀ, ਪਰ ਹੁਣ ਦੂਸਰੇ ਦੌਰ ਦੀ ਗੱਲਬਾਤ ਜਲਦ ਹੀ ਹੋਣ ਜਾ ਰਹੀ ਹੈ। ਔਰ ਐਲਾਨ ਜਿਹੜਾ ਕਰਦੇ ਆ ਪ੍ਰੈਜ਼ੀਡੈਂਟ ਟਰੰਪ ਨੇ ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸਮ ਮਨੀਰ ਦੀ ਜਿਹੜੀ ਭਾਰੀ ਤਾਰੀਫ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਗੱਲਬਾਤ ਅਮਰੀਕਾ ਔਰ ਈਰਾਨ ਦੇ ਵਿਚਾਲੇ ਆਲਮੋਸਟ 21 ਘੰਟੇ ਇਸਲਾਮਾਬਾਦ 'ਚ ਟਾਈਟ ਸਿਕਿਉਰਿਟੀ ਔਰ ਇਨਸਿਕਿਉਰਿਟੀ ਦੋਨਾਂ ਦੇ ਮਾਹੌਲ 'ਚ ਹੋਈ, ਉਸ ਦੀ ਕਲੋਜ਼ਿੰਗ ਦੇ ਉੱਤੇ ਜੇ ਅਸੀਂ ਮਿਸਟਰ JD ਵੈਂਸ ਉਹਨਾਂ ਦਾ ਕਮੈਂਟ ਔਰ ਇਰਾਨੀਅਨ ਡੈਲੀਗੇਸ਼ਨ ਦਾ ਕਮੈਂਟ ਦੇਖੀਏ ਤੇ ਉਹਦੇ 'ਚ ਬਿਟਰਨੈਸ ਨਹੀਂ ਸੀ। ਔਰ ਇਹ ਨਜ਼ਰ ਆਉਂਦਾ, ਹਾਲਾਂ ਇੰਡੀਅਨ ਮੀਡੀਆ ਨੇ ਜਿਵੇਂ ਇਹਨੂੰ ਪਲੇ ਕੀਤਾ ਜਿਵੇਂ ਪਾਕਿਸਤਾਨ ਹਾਰ ਗਿਆ, ਪਾਕਿਸਤਾਨ ਫੇਲ ਹੋ ਗਿਆ, ਪਾਕਿਸਤਾਨ ਦਾ ਜਿਹੜਾ ਉਹ ਡਮਰੂ ਵੱਜ ਗਿਆ, ਉਸ ਦਾ ਢੋਲ ਵੱਜ ਗਿਆ, ਇਸ ਕਿਸਮ ਦੇ ਨਾਲ ਇੰਨਾ ਕੁ ਬਚਕਾਨਾ। ਈਵਨ ਇੱਕ ਅਮਰੀਕਨ ਸੀਨੀਅਰ ਬੰਦੇ ਨੇ ਕਿਹਾ ਵੀ ਅਸੀਂ ਸਮਝਦੇ ਸੀ ਵੀ ਇੰਡੀਅਨ ਦਾ ਮੀਡੀਆ ਜਾਂ ਦੂਜਾ ਇਹਨਾਂ ਇਹ ਕੋਈ ਥੋੜੇ ਬਹੁਤ ਮੈਚਿਓਰ ਨੇ, ਸੋ ਕਾਲਡ ਡੈਮੋਕ੍ਰੇਸੀ ਕਰਦੇ ਨੇ। ਉਹਨੂੰ ਕਿਹਾ ਵੀ ਇਹ ਤਾਂ ਦੀਜ਼ ਆਰ ਅ ਬੰਚ ਆਫ ਚਿਲਡਰਨ। ਇਹਨਾਂ ਦਾ ਬਿਹੇਵੀਅਰ ਜਿਵੇਂ ਬੱਚੇ ਹੁੰਦੇ ਨੇ, ਕੋਈ ਵੱਟਾ ਮਾਰਿਆ, ਕੋਈ ਰੋੜਾ ਮਾਰਿਆ, ਕੋਈ ਦੂਜਾ ਹੋਇਆ, ਆਪਣਾ ਜਲੂਸ ਇਹਨਾਂ ਨੇ ਕਢਾਇਆ। ਹਾਲਾਂ ਸਾਨੂੰ ਉਦੋਂ ਵੀ ਵੀਕਐਂਡ ਤੇ ਕਿਉਂਕਿ ਸਾਰੀਆਂ ਡਿਵੈਲਪਮੈਂਟ ਸੀ ਉਹਦੇ ਤੇ ਫਿਰ ਬਹੁਤ ਹੋਏ ਕਿ ਜੀ ਹੁਣ ਹੋਏਗੀ ਗੱਲਬਾਤ ਕਿ ਨਹੀਂ ਹੋਏਗੀ, ਕਿੱਥੇ ਹੋਏਗੀ, ਔਰ ਜੇ ਹੋਈ ਤਾਂ ਫਿਰ ਰਸ਼ੀਆ ਕਰਾਏਗਾ ਜਾਂ ਫਲਾਣਾ ਕਰਾਏਗਾ। ਲੇਕਿਨ ਮੈਨੂੰ ਇਹ ਸੀ ਕਿ ਵੀ ਇਹ ਜਿਹੜੀ
47 ਸਾਲਾਂ ਦੀ ਬਿਟਰਨੈਸ 1979 ਤੋਂ ਲੈ ਕੇ ਹੁਣ ਤੱਕ, ਜਿਹਦੇ 'ਚ ਆਮੋ ਸਾਹਮਣੇ ਬਹਿ ਜਾਣਾ ਹੀ ਕਿਸੇ ਦਾ ਕਿੱਥੇ ਹੁੰਦਾ, ਮੈਂ ਤੇਰੀ ਸ਼ਕਲ ਹੀ ਨਹੀਂ ਦੇਖਣੀ। ਉਹ ਵੀ ਡੈਥ ਟੂ ਅਮਰੀਕਾ ਕਰਦੇ ਸੀ। ਇਹ ਵੀ ਸੀ ਕਿ ਵੀ ਮਿਟਾ ਦਿਓ। 2 ਹਫ਼ਤੇ ਪਹਿਲਾਂ ਤੱਕ ਤਾਂ ਸਿਵਲਾਈਜੇਸ਼ਨ ਵਾਈਪ ਆਊਟ ਕਰਨ ਦੀ ਗੱਲ ਸੀ ਕਿ ਸਟੋਨ ਏਜ ਭੇਜ ਦਿਆਂਗੇ। ਹੁਣ ਉਹਨਾਂ ਸਾਰਿਆਂ, ਇਹ ਪਾਕਿਸਤਾਨ ਦੀ ਬਹੁਤ ਵੱਡੀ ਕਾਮਯਾਬੀ ਸੀ। ਅਸੀਂ ਉਦੋਂ ਵੀ ਕਿਹਾ ਕਿ ਵੀ ਪਾਕਿਸਤਾਨ ਦਾ ਰੁਤਬਾ ਬਹੁਤ ਉੱਚਾ ਹੋਇਆ ਗਲੋਬਲ। ਵੈਸੇ ਤਾਂ ਇਸਲਾਮਿਕ ਵਰਲਡ 'ਚ ਵੀ ਤੇ ਖਿੱਤੇ ਦੇ ਵਿੱਚ ਜਦੋਂ 7, 8, 9, 10 ਮਈ ਨੂੰ ਸੋ ਕਾਲਡ ਇੰਡੀਆ ਦਾ ਆਪਰੇਸ਼ਨ ਸੰਦੂਰ, ਜਿਹਦੇ 'ਚ ਭਾਰਤ ਦੀ ਮੁਕੰਮਲ ਸ਼ਿਕਸਤ ਹੋਈ, ਹਾਲਾਂ ਉਹ ਡਰੋਨ ਔਰ ਮਿਸਲ ਵਾਰਫੇਅਰ ਸੀ, ਔਰ ਜਿਵੇਂ ਪਾਕਿਸਤਾਨ ਨੇ ਮੈਚਿਓਰਿਟੀ ਦੇ ਨਾਲ ਜਿੰਨੇ ਦਿਨ ਇਹ 4 ਦਿਨ ਚੱਲੀ, ਉਹਨਾਂ ਦੀ ਜਿਹੜੀ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਹੈ, ਉਹ ਰੈਗੂਲਰ ਆਪਣੀ ਪ੍ਰੈਸ ਕਾਨਫਰੰਸ ਕਰਕੇ ਇੰਟਰਨੈਸ਼ਨਲ ਮੀਡੀਆ ਨੂੰ ਦੱਸਦੇ ਰਹੇ ਵਿਦ ਫੋਟੋਗ੍ਰਾਫਸ ਐਂਡ ਵਿਦ ਸਬੂਤ ਕਿ ਕੀ ਹੋ ਰਿਹਾ। ਔਰ ਇਹਨਾਂ ਨੇ ਬਿਲਕੁਲ ਜਿਹੜਾ ਉਹ ਨਾ ਕੋਈ ਬੋਲੇ ਨਾ ਕੋਈ ਦੂਜੇ। ਬਾਅਦ 'ਚ ਵੱਡਾ ਡੈਲੀਗੇਸ਼ਨ, ਉਹ ਸ਼ਸ਼ੀ ਥਰੂਰ ਜਿਹੜਾ ਹੁਣ ਵੀ ਬਕਵਾਸ ਮਾਰ ਰਿਹਾ, ਉਹਦੇ ਥੱਲੇ ਕਿੰਨੇ ਐਮਪੀਆਂ ਦਾ 50-60 ਐਮਪੀ ਤੇ ਹਾਇਰ ਅਪ ਇਕੱਠੇ ਕਰਕੇ ਕਿੰਨੇ 38 ਮੁਲਕਾਂ 'ਚ ਭੇਜਿਆ। ਕਿਸੇ ਨੇ ਨਹੀਂ ਸਿਵਾਏ ਇਜ਼ਰਾਈਲ ਦੇ, ਜਿਹੜਾ ਇਹਨਾਂ ਦਾ ਹੀ ਇਹ ਫਾਦਰਲੈਂਡ ਹੈ ਇਹਦਾ, ਮੋਦੀ ਦਾ। ਹੁਣ ਕਿਸੇ ਨੇ ਜਿਹੜਾ ਉਹ ਇੰਡੀਆ ਦਾ ਜਿਹੜਾ ਉਹ ਫਾਲਸ ਫਲੈਗ ਜੋ ਇਹਨਾਂ ਨੇ ਕੀਤਾ ਸੀ, ਉਹ ਪਾਕਿਸਤਾਨ ਦੇ ਖਾਤੇ 'ਚ ਪਾ ਰਹੇ ਸੀ, ਪਹਿਲਗਾਮ, ਉਹਨੂੰ ਨਹੀਂ ਮੰਨਿਆ। ਔਰ ਪਾਕਿਸਤਾਨ ਦਾ ਰੁਤਬਾ ਜ਼ਾਹਰ ਹੈ ਅਮਰੀਕਾ ਦੀਆਂ ਨਜ਼ਰਾਂ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਤੋਂ ਬਿਹਤਰ ਕੌਣ ਜਾਣਦਾ ਹੈ, ਕਿਉਂਕਿ ਅਮਰੀਕਨ ਇੰਟੈਲੀਜੈਂਸ ਸੈਟੇਲਾਈਟਸ ਉਹ ਦੇਖ ਰਹੀਆਂ ਸੀ ਵੀ ਕੀ ਜਲਵਾ ਹੋਇਆ। ਉਹਨਾਂ ਨੇ ਕੁਛ ਅਰਸੇ ਬਾਅਦ ਹੀ ਆਸਮ ਮੁਨੀਰ ਨੂੰ ਲੰਚ ਤੇ ਵੀ ਸੱਦਿਆ, ਔਰ ਫਿਰ ਸਪੈਸ਼ਲ ਮਿਸ਼ਨ, ਔਰ ਜਿਸ ਲੈਵਲ ਦੀ ਨੇੜਤਾ ਜਿਹੜੀ ਹੈ ਉਹ ਹੋਈ। ਈਵਨ ਜੇ ਪਾਕਿਸਤਾਨ ਸਾਊਦੀ ਅਰੇਬੀਆ ਡਿਫੈਂਸ ਪੈਕਟ ਵੀ ਹੋਇਆ ਤੇ ਕੋਈ ਅਮਰੀਕਾ ਨੇ ਨੈਗੇਸ਼ਨ ਨਹੀਂ ਕੀਤੀ ਉਸ ਦੀ। ਰਾਦਰ ਆਸਮ ਮੁਨੀਰ ਦਾ ਜ਼ਿਕਰ ਕਈ ਥਾਵਾਂ ਤੇ, ਜਦੋਂ ਈਵਨ ਬੋਰਡ ਆਫ ਪੀਸ ਗਜ਼ਾ ਦੇ ਹਵਾਲੇ ਨਾਲ ਸੀਜ਼ ਫਾਇਰ ਔਰ ਦੂਜੇ ਦੇ ਥੱਲੇ ਬਣਿਆ, ਤੇ ਬੜੇ ਚਾਅ ਨਾਲ ਜਿਹੜੇ ਨੇ ਉਹਨੂੰ ਆਸਮ ਮੁਨੀਰ ਨੂੰ ਉਸ ਗੈਦਰਿੰਗ ਦੇ ਵਿੱਚ ਇਜਿਪਟ ਦੇ ਵਿੱਚ ਜਿਹੜਾ ਉਹ ਐਡਰੈਸ ਕਰ ਰਹੇ ਨੇ ਪ੍ਰੈਜ਼ੀਡੈਂਟ ਟਰੰਪ। ਹੁਣ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਬੇਸ਼ੱਕ, ਕਿਉਂਕਿ ਹਾਈਬ੍ਰਿਡ ਹਕੂਮਤ ਹੈ ਉੱਥੇ ਪਾਕਿਸਤਾਨ 'ਚ। ਪ੍ਰਾਈਮ ਮਿਨਿਸਟਰ ਸ਼ਾਹਬਾਜ਼ ਸ਼ਰੀਫ ਨੇ, ਔਰ ਪਿਛਲੇ ਜਦੋਂ ਪਹਿਲੀ ਗੱਲਬਾਤ ਦਾ ਦੌਰ ਚੱਲਿਆ, ਜ਼ਿਆਦਾ ਨਾਂ ਸ਼ਾਹਬਾਜ਼ ਸ਼ਰੀਫ ਦਾ ਹੀ ਆਇਆ, ਔਰ ਜਿਹੜੀ ਐਕਸਚੇਂਜ ਆਫ ਸੀ ਕਿ ਜੀ ਉਹਨੂੰ ਵਧਾ ਦਿਓ, ਇਸ ਸੀਜ਼ ਫਾਇਰ ਨੂੰ, ਜਾਂ ਸੀਜ਼ ਫਾਇਰ ਕਰ ਲਓ, ਕਿਉਂਕਿ ਸਿਵਲੀਅਨ ਗਵਰਨਮੈਂਟ ਨਾਲ ਹੀ ਡੀਲ ਕਰ ਰਹੇ ਸੀ। ਪਰ ਹਰ ਇੱਕ ਨੂੰ ਪਤਾ ਹੈ ਵੀ ਜਿਹੜੀ ਅਸਲੀ ਤਾਕਤ, ਜਿਸ ਦਾ ਟਰਸਟ ਪ੍ਰੈਜ਼ੀਡੈਂਟ ਟਰੰਪ ਨੇ ਜਿੱਤਿਆ ਤੇ ਜਿਸ ਦੇ ਉੱਤੇ ਉਹ ਵੀ ਟਰਸਟ ਕਰਦੇ ਨੇ ਫੀਲਡ ਮਾਰਸ਼ਲ ਆਸਮ ਮੁਨੀਰ, ਕਿ ਮੇਨ ਉਹੀ ਹੈ, ਉਸ ਦੇ ਉੱਤੇ ਈਰਾਨ ਵੀ ਇਤਬਾਰ ਕਰਦਾ। ਔਰ ਅਦਰਵਾਈਜ਼ ਇਰਾਨੀ ਜਿਨ੍ਹਾਂ ਦੇ ਡੈਲੀਗੇਸ਼ਨ ਪਹਿਲਾਂ ਜਿਹੜੇ ਉਡਾਏ ਹੋਣ ਹਮਾਸ ਵੇਲੇ, ਗੱਲ ਉਹ ਕਿਵੇਂ ਇਹ ਰਿਸਕ ਲੈ ਸਕਦੇ ਸੀ ਕਿ ਪਾਕਿਸਤਾਨ ਹੋਣਾ ਹੈ। ਔਰ ਬੇਸ਼ੱਕ ਉਹਨਾਂ ਨੇ ਜਿਹੜਾ ਰਾਊਟ ਲਿਆ ਉਹ ਘੁੰਮਾ ਕੇ, ਕਿਉਂਕਿ ਗੱਲ ਇਹ ਨਹੀਂ ਹੈ ਵੀ ਅਮਰੀਕਾ ਨੇ ਉਹਨਾਂ ਉਸ ਡੈਲੀਗੇਸ਼ਨ ਦਾ ਨੁਕਸਾਨ, ਇਜ਼ਰਾਈਲ ਜਿਹੜਾ ਸਪੋਇਲਰ ਹੈ ਜਿਹਨੂੰ ਇਹ ਠੀਕ ਨਹੀਂ ਲੱਗਦਾ। ਸੋ ਇਸ ਸਾਰੇ ਦੇ ਬਾਵਜੂਦ ਜਦੋਂ 21 ਘੰਟੇ ਗੱਲਬਾਤ ਹੋਈ, 11 ਵਾਰ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਗੁਫ਼ਤਗੂ ਹੋਈ, ਕੁਸ਼ਨਰ ਔਰ ਵਿਟਕੌਫ ਬੈਠੇ ਨੇ, ਜਿਨ੍ਹਾਂ ਨੂੰ ਹੁਣ ਇੱਥੋਂ ਦੇ ਐਨਾਲਿਸਟ ਹੀ ਕਹਿੰਦੇ ਨੇ ਵੀ ਇਹ ਮੋਸਾਦ ਦੇ, ਇਹਨਾਂ ਨੇ ਤਾਂ ਹੋਣ ਨਹੀਂ ਸੀ ਦੇਣਾ। ਸੋ ਇਹ ਬਹੁਤਿਆਂ ਨੂੰ ਜਿਹੜੇ ਸਮਝਦੇ ਸੀ ਗੇਮ ਨੂੰ, ਉਹਨਾਂ ਨੇ ਕਿਹਾ ਕਿ ਵੀ ਇਹ ਗੱਲਬਾਤ ਸ਼ੁਰੂ ਹੋਏਗੀ। ਅਮਰੀਕਾ ਡੀਲ ਚਾਹੁੰਦਾ ਹੈ ਪ੍ਰੈਜ਼ੀਡੈਂਟ ਟਰੰਪ ਨੂੰ ਕੁਛ ਨਾ ਕੁਛ ਆਪਣੇ ਲੋਕਾਂ ਨੂੰ ਦਿਖਾਉਣ ਲਈ। ਗਲੋਬਲ ਇਕੋਨਮੀ ਪ੍ਰਭਾਵਿਤ ਹੋ ਰਹੀ ਹੈ, ਉਹਨਾਂ ਦਾ ਜਿਹੜਾ ਓਪੀਨੀਅਨ ਪੋਲ ਹੈ ਉਹਨਾਂ ਨੂੰ ਥੱਲੇ ਲਿਜਾ ਰਿਹਾ, ਔਰ ਉਹਨਾਂ ਨੂੰ ਕੁਛ ਜਿਹੜਾ ਵਿਕਟਰੀ ਚਾਹੀਦੀ ਹੈ। ਔਰ 19 ਕੁ ਵਿਕਟਰੀ ਦੇਣ ਦੇ ਲਈ ਈਰਾਨ ਦੀਆਂ ਵੀ ਜਿਹੜੀਆਂ ਉਹਨਾਂ ਦੀ ਹਾਇਰ ਲੈਵਲ ਟੀਮ, ਹੁਣ ਇਹ ਤਾਂ 11 ਵਾਰ ਪ੍ਰੈਜ਼ੀਡੈਂਟ ਟਰੰਪ ਨੂੰ, ਇਹਦਾ ਮਤਲਬ ਵੀ ਵੈਂਸ ਦੇ ਕੋਲ ਪਾਵਰਸ ਨਹੀਂ ਸੀ ਉਹਨੂੰ ਡੀਲ ਨੂੰ ਸੀਲ ਕਰਨ ਦੀਆਂ, ਲੇਕਿਨ ਜਿਹੜਾ ਇਰਾਨੀਅਨ ਡੈਲੀਗੇਸ਼ਨ ਸੀ ਉਹ ਤਾਂ ਕੰਪਲੀਟ ਉਹਨਾਂ ਦੇ ਕੋਲ, ਉਹਨਾਂ ਦੇ ਹਾਇਰ ਅਪ ਜਿਹੜੇ ਨੇ ਉਹਨਾਂ ਨੂੰ ਕਿਸੇ ਤੋਂ ਲੋੜ ਨਹੀਂ ਸੀ, ਔਰ ਬੜੇ ਚੰਗੇ ਢੰਗ ਦੇ ਨਾਲ ਇਹ ਨੈਗੋਸ਼ੀਏਸ਼ਨ ਅੱਗੇ ਵਧੀ। ਲੇਕਿਨ ਜਦੋਂ ਇੱਕ ਧਿਰ ਦਾ ਨੇ ਇਹੀ ਮਿੱਥਿਆ ਹੋਇਆ ਸੀ, ਹੁਣ ਇਹਦੇ ਤੇ ਵਕੀਆਂ ਅੱਜ ਦੀ ਫਾਈਨੈਂਸ਼ੀਅਲ ਟਾਈਮਜ਼ ਦੀ ਵੀ ਸਟੋਰੀ ਹੈ ਕਿ ਵੀ ਇਹ ਰੂਬੀਓ ਜਿਹੜਾ ਉਹ ਮਾਰਕੋ ਲੋਗੋ 'ਚ ਟਰੰਪ ਦੇ ਨਾਲ ਗੋਲਫ ਖੇਡ ਰਿਹਾ ਸੀ, ਔਰ ਇੱਧਰ ਜਿਹੜਾ ਇਹ ਵੈਂਸ ਜਿਹਨੂੰ ਪਹਿਲਾਂ ਬੜਾ ਨਿਊਟਰਲ ਔਰ ਬੜਾ ਦੂਜਾ ਦਿਖਾ ਰਿਹਾ ਸੀ ਵੀ ਉਹਦਾ ਵੀ ਨੱਕ ਰਗੜਾਣਾ ਹੈ, ਕਿਉਂਕਿ ਦੋਨੋਂ ਹੀ ਪ੍ਰੈਜ਼ੀਡੈਂਟ ਦੇ ਉਮੀਦਵਾਰ ਨੇ ਨੈਕਸਟ ਟਾਈਮ ਦੇ, ਮਾਰਕੋ ਰੂਬੀਓ ਵੀ ਔਰ ਜਿਹੜੀ ਵੈਂਸ ਵੀ, ਕਿ ਬਈ ਅਲਟੀਮੇਟਲੀ ਜਿਹੜਾ ਉਹ ਵੈਂਸ ਨੂੰ ਕ੍ਰੈਡਿਟ ਵੀ ਨਹੀਂ ਸੀ ਦੇਣਾ। ਇਹ ਪਤਾ ਨਹੀਂ, ਇਹ ਤਾਂ ਹੁਣ ਕੰਸਪੀਰੇਸੀ ਥਿਊਰੀ ਸਾਰੀਆਂ ਨਾਲ ਚੱਲਦੀਆਂ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਨੀ ਇੰਟੈਂਸ ਗੱਲਬਾਤ ਤੋਂ ਬਾਅਦ ਜਿਹੜੀ ਵਿਟਰਨੈਸ ਦਾ ਨਾਂ ਹੋਣਾ ਸੀ,
ਇਹੀ ਆਪਣੇ ਆਪ 'ਚ ਸੀ ਕਿ ਇਹਦਾ ਦੂਸਰਾ ਦੌਰ ਸ਼ੁਰੂ ਹੋਏਗਾ, ਜੀ ਪਰ ਇੰਨੀ ਜਲਦੀ ਹੋਏਗਾ ਉਹ ਜਿਵੇਂ ਅਸੀਂ ਜ਼ਿਕਰ ਕੀਤਾ ਇਹ ਥੋੜਾ ਜਿਹਾ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਦੇ ਹੀ ਮੂੰਹੋਂ ਇਹ ਗੱਲ ਆ ਰਹੀ ਹੈ। ਔਰ ਜਿਹੜੀ ਗੱਲ ਅਸੀਂ ਇਸ ਸੈਗਮੈਂਟ ਦੇ ਵਿੱਚ ਡਿਸਕਸ ਕਰ ਰਹੇ ਹਾਂ ਕਿ ਵੀ ਇੱਕ ਪਾਸੇ ਤਾਂ ਗੱਲਬਾਤ ਦੀ ਗੱਲ ਹੈ, ਪਰ ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਖੁੱਲ੍ਹ ਕੇ ਫੀਲਡ ਮਾਰਸ਼ਲ ਆਸਮ ਮੁਨੀਰ ਦੀ ਤਾਰੀਫ ਕੀਤੀ ਹੈ, ਈਵਨ ਇਸ ਉਹਨਾਂ ਨੇ ਕਿਹਾ ਜੀ ਸਮਥਿੰਗ ਕੁਡ ਬੀ ਹੈਪਨਿੰਗ ਓਵਰ ਦਾ ਨੈਕਸਟ 2 days, ਵੀ ਆਰ ਮੋਰ ਇਨਕਲਾਈਨਡ ਟੂ ਗੋ ਦੇਅਰ, ਕਿ ਅਮਰੀਕਾ ਨੇ ਆਪਣੀ ਇਸਲਾਮਾਬਾਦ 'ਚ, ਹਾਲਾਂ ਇਹ ਵੀ ਚੱਲ ਰਿਹਾ ਸੀ ਕਿ ਜੀ ਸ਼ਾਇਦ ਸੈਕੰਡ ਦੌਰ ਦੀ ਗੱਲਬਾਤ ਜਨੀਵਾ 'ਚ ਹੋਏ ਜਾਂ ਕਿਤੇ ਹੋਰ ਹੋਏ, ਪਰ ਈਰਾਨ ਨੇ ਵੀ ਪਾਕਿਸਤਾਨ 'ਚੋਂ ਮੋਰ ਸੇਫ ਮਹਿਸੂਸ ਕਰਦੇ ਨੇ। ਸੋ ਕਿਉਂਕਿ ਅਮਰੀਕਾ ਦਾ ਤਾਂ ਚਲੋ ਫੇਥ ਹੈ ਆਲਰੇਡੀ, ਕਿਉਂਕਿ ਅਮਰੀਕਾ ਦਾ ਬਹੁਤ ਜ਼ਿਆਦਾ ਇਨਫਲੂਐਂਸ ਹੈ ਪਾਕਿਸਤਾਨ ਦੇ ਉੱਤੇ, ਅਮਰੀਕਾ ਨੇ ਸ਼ੱਕ ਨਹੀਂ ਸੀ ਕਰਨਾ। ਈਰਾਨ, ਕਿਉਂਕਿ ਈਰਾਨ ਦੇ ਨਾਲ ਕੋਈ ਪਾਕਿਸਤਾਨ ਦੇ ਸੰਬੰਧ ਕੋਈ ਬਹੁਤੇ ਲਵੀ ਡਵੀ ਨਹੀਂ ਰਹੇ ਥਰੂ ਆਊਟ ਦਾ ਪੀਰੀਅਡ, ਔਰ ਆਦਰ ਕਈ ਵਾਰ ਇੰਡੀਆ ਦੇ ਹੱਕ 'ਚ ਭੁਗਤੇ ਰਹੇ ਕਈ ਮੁੱਦਿਆਂ ਦੇ ਉੱਤੇ, ਔਰ ਇਸ ਲਈ ਈਰਾਨ ਪਾਕਿਸਤਾਨ ਤੇ ਟਰਸਟ ਕਰੇਗਾ ਕਿ ਨਹੀਂ ਇਹ ਦੇਖਣ ਵਾਲੀ ਗੱਲ ਸੀ। ਉਹਨੇ ਟਰਸਟ ਕੀਤਾ ਵੀ। ਹੁਣ ਵੀ ਜੇ ਦੂਸਰਾ ਦੌਰ ਇਸਲਾਮਾਬਾਦ 'ਚ ਹੀ ਹੋਏਗਾ ਤੇ ਈਰਾਨ ਦਾ ਮੁਕੰਮਲ ਟਰਸਟ ਹੈ। ਇਹ ਪਾਕਿਸਤਾਨ ਦੀ ਵੱਡੀ ਕਾਮਯਾਬੀ ਹੈ ਵੀ ਇੱਕ ਪਾਸੇ ਉਹ 13,000 ਫੌਜ ਵੀ ਤੇ 18 ਆਪਣੇ ਜੈਟ ਵੀ ਸਾਊਦੀ ਅਰੇਬੀਆ 'ਚ ਉਤਾਰ ਰਹੇ ਨੇ, ਕਿਹਦੇ ਲਈ ਉਤਾਰ ਰਹੇ ਨੇ, ਜ਼ਾਹਰ ਹੈ ਡਿਫੈਂਸ ਪੈਕਟ ਦੇ ਥੱਲੇ। ਲੇਕਿਨ ਈਰਾਨ ਵੱਲੋਂ ਪਾਕਿਸਤਾਨ ਦੇ ਉੱਤੇ ਔਰ ਪਾਕਿਸਤਾਨ ਦੇ ਨਾਲ ਜਿਹੜਾ ਇਸ ਵੇਲੇ ਜਿਹੜਾ ਮੇਨ ਕੰਟੈਕਟ ਪਰਸਨ ਹੈ ਜਾਂ ਜਿਹੜਾ ਲੀਡ ਪਰਸਨ ਹੈ ਜਾਂ ਜਿਹੜਾ ਇਹ ਸਾਰੀ ਨੈਗੋਸ਼ੀਏਸ਼ਨ ਦਾ ਧੁਰ ਹੈ ਉਹ ਫੀਲਡ ਮਾਰਸ਼ਲ ਆਸਮ ਮੁਨੀਰ ਹੈ। ਔਰ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਨੇ ਕਿ ਭਾਈ ਸਮਥਿੰਗ could be happening over the next 2 days, we are more inclined to go there, it is more likely. You know why? Because the field marshal is doing a great job. ਇਹ ਹੁਣ ਉਹ ਕਹਿੰਦੇ ਵੀ ਅਸੀਂ ਪਤਾ ਕਿਉਂ ਜਾ ਰਹੇ ਹਾਂ, 2 ਦਿਨਾਂ 'ਚ ਗੱਲਬਾਤ ਕਿਉਂ ਸ਼ੁਰੂ ਹੋ ਰਹੀ ਹੈ। ਫੀਲਡ ਮਾਰਸ਼ਲ ਜਿਹੜੇ ਨੇ ਉਹ ਬਹੁਤ ਜ਼ਬਰਦਸਤ ਕੰਮ ਕਰ ਰਹੇ ਨੇ। ਹੁਣ ਇਹ ਆਪਣੇ ਆਪ ਦੇ ਵਿੱਚ 1 person ਦੇ ਉੱਤੇ ਇੰਨਾ ਕਿਸੇ ਦੀ ਐਪਰੀਸ਼ੀਏਸ਼ਨ ਇਹ ਛੋਟੀ ਗੱਲ ਨਹੀਂ ਹੈ। ਔਰ ਫਿਰ ਇਹ ਹੈ ਕਿ ਵੀ ਇਹ ਜਿਹੜੀ ਸੈਕੰਡ ਇਹ ਜਿਹੜੀ ਮੇਨ ਨਿਊਜ਼ ਏਜੰਸੀ AFP ਦੀ ਹੈ ਕਿ ਸੋਰਸਿਸ ਨੂੰ ਇਹ ਲੱਗਦਾ ਹੈ ਵੀ ਇਹ ਅਪ੍ਰੈਲ 16 ਤੋਂ ਪੋਸੀਬਲੀ ਦੂਸਰਾ ਦੌਰ ਸ਼ੁਰੂ ਹੋਏ। ਬੇਸ਼ੱਕ ਪਹਿਲਾਂ ਜਿਹੜੀਆਂ ਮੈਰਾਥਨ ਟਾਕ ਸੀ ਇਸਲਾਮਾਬਾਦ ਵੀਕਐਂਡ 'ਤੇ ਉਹ ਫੇਲ ਹੋਈਆਂ, ਬਟ ਬੋਥ ਸਾਈਡਸ ਹੈਵ ਕੈਪਟ ਦਾ ਡੋਰ ਓਪਨ ਫॉर ਫਰਦਰ ਐਨਗੇਜਮੈਂਟ, ਅੰਡਰਸਕੋਰਿੰਗ ਦਾ ਅਰਜੈਂਸੀ ਟੂ ਪ੍ਰੀਵੈਂਟ ਐਸਕੇਲੇਸ਼ਨ ਆਫਟਰ ਵੀਕਐਂਡ ਆਫ ਕਨਫਲਿਕਟ। ਸੋ ਈਰਾਨ ਦੇ ਪ੍ਰੈਜ਼ੀਡੈਂਟ ਨੇ ਵੀ ਜਿਹੜੇ ਹਾਰਟ ਸਰਜਨ ਹੈ ਉਹਨਾਂ ਦਾ ਪ੍ਰੈਜ਼ੀਡੈਂਟ, ਇਹ ਸਾਰੇ ਜਿੰਨੇ ਈਰਾਨ ਦੇ ਗਏ ਵੀ ਹਾਈਲੀ ਐਜੂਕੇਟਡ ਅਮਰੀਕਾ ਦੀਆਂ ਯੂਨੀਵਰਸਿਟੀਆਂ 'ਚੋਂ ਕਈ ਪੜ੍ਹੇ ਹੋਏ PhD ਔਰ ਦੂਸਰੇ ਤੀਸਰੇ ਨੇ। ਔਰ ਇਹ ਐਵੇਂ ਨਹੀਂ ਹੈਗੇ, ਦੇ ਨੋ ਕਿ ਨੈਗੋਸ਼ੀਏਸ਼ਨ ਕਿਹਨੂੰ ਕਹਿੰਦੇ ਨੇ। ਔਰ ਇਹ ਸਾਰੇ ਦੇ ਚੱਲਦੇ ਆ ਜਿਹੜਾ ਇੱਕ ਪਾਸੇ ਤਾਂ ਇਹ ਵੱਡਾ ਮਾਣ ਹੈ ਅਗੇਨ ਦੂਸਰਾ ਦੌਰ ਦਾ ਸ਼ੁਰੂ ਹੋ ਜਾਣਾ। ਇਹ ਦੱਸਦਾ ਹੈ ਕਿ ਵੀ ਜਿਹੜੇ ਵੀ ਐਕਸਚੇਂਜ ਆਫ ਬੈਕਡੋਰ ਚੈਨਲ ਤੇ ਚੱਲ ਰਿਹਾ ਹੈ ਉਹਦੇ 'ਚੋਂ ਕੁਛ ਨਾ ਕੁਛ ਟੈਂਜੀਬਲ ਦੋਨੋਂ ਧਿਰਾਂ ਦੇ ਪਕੜ ਜਾਣ ਵਾਲਾ ਹੋਏਗਾ। ਉਹ ਵੀ ਵਿਕਟਰੀ ਕਲੇਮ ਕਰ ਸਕਦੇ ਨੇ, ਉਹ ਵੀ ਕਰ ਸਕਦੇ ਨੇ, ਪਰ ਤਕਲੀਫ ਜਿਹੜੀ ਹੈ ਉਹ ਜਿਵੇਂ ਸ਼ਰੀਕਾਂ ਦੇ ਜਿਹੜਾ ਕੱਲ੍ਹ ਹੀ ਮੈਂ ਕਿਤੇ ਪੜ੍ਹ ਰਿਹਾ ਸੀ ਕਿ ਵੀ ਉਹ ਕੋਈ ਇਹ ਵੀ ਅਖਾਣ ਹੈ ਪੰਜਾਬੀ ਦਾ ਕਿ ਸ਼ਰੀਕ ਤਾਂ ਮਿੱਟੀ ਦਾ ਵੀ ਮਾੜਾ ਹੁੰਦਾ ਵੀ ਅਸਲੀ ਗੁਆਂਢ 'ਚ ਬੈਠੇ ਨੇ। ਹੁਣ ਉਹਦੇ ਸ਼ਸ਼ੀ ਥਰੂਰ ਕਹਿ ਰਿਹਾ ਪਾਕਿਸਤਾਨ ਬਿਕਮਿੰਗ ਪੀਸ ਮੇਕਰ ਵਾਂਟ ਅਰੇਜ਼ ਇਟਸ ਪਾਸਟ ਮਿਸਡੀਡਸ। ਉਹਨੇ ਕਿਹਾ ਵੀ ਜੇ ਬਣ ਵੀ ਗਿਆ ਪੀਸ ਮੇਕਰ ਪਾਕਿਸਤਾਨ, ਸਮਝੌਤਾ ਹੋ ਵੀ ਜਾਏ, ਇਹਦੇ ਨਾਲ ਨਹੀਂ ਫਰਕ ਪੈਂਦਾ। ਪਾਕਿਸਤਾਨ ਦੇ ਕਾਲੇ ਕਾਰਨਾਮੇ ਥੋੜੀ ਧੁੱਪ ਜਾਣੇ ਨੇ ਉਹਦੇ ਨਾਲ। ਉਹ ਤੁਸੀਂ ਆਪਣੀ ਸ਼ਕਲ ਦੇਖੋ, ਆਪਣਾ ਵਜੂਦ ਦੇਖੋ ਵੀ ਤੁਸੀਂ ਕੀ ਹੋ। ਤੁਹਾਨੂੰ ਉਹਨਾਂ ਨੇ ਜਿਹੜਾ ਉਹ ਛਿਣਕ ਕੇ ਪਰੇ ਸੁੱਟਿਆ ਹੋਇਆ। ਹਾਲਾਂਕਿ ਹੁਣ ਕਿਉਂਕਿ ਪਾਕਿਸਤਾਨ ਦੇ ਉੱਤੇ ਇੰਨਾ ਜ਼ਿਆਦਾ ਅਮਰੀਕਾ ਦੀ ਰਿਲਾਇਬਿਲਿਟੀ ਵੀ ਹੋ ਰਹੀ ਹੈ, ਉਹ ਇਹਨਾਂ ਨੂੰ ਵੀ ਕੁਛ ਨਾ ਕੁਛ ਜਿਹੜਾ ਉਹ ਇਹਨਾਂ ਦੀ ਝੋਲੀ 'ਚ ਵੀ ਪਾ ਦਿੰਦੇ ਨੇ ਤਾਂ ਕਿ ਬਿਲਕੁਲ ਹੀ ਚੀਕਾਂ ਨਾ ਮਾਰਨ। ਔਰ ਅੱਜ ਹਾਲਾਂਕਿ ਟਰੰਪ ਨੇ ਨਹੀਂ ਐਲਾਨ ਕੀਤਾ ਆਪਣੇ ਟਰੂਥ ਸੋਸ਼ਲ ਤੇ, ਮੋਦੀ ਨੇ ਲਿਖਿਆ ਹੋਇਆ ਕਿ ਜੀ ਮਾਈ ਫਰੈਂਡ ਟਰੰਪ ਟਾਕਡ ਵਿਦ ਮੀ ਫॉर 40 ਮਿੰਟਸ, ਅਸੀਂ ਵੈਸਟ ਏਸ਼ੀਆ ਡਿਸਕਸ ਕੀਤਾ, ਅਸੀਂ ਫਲਾਣਾ ਕੀਤਾ। ਮੈਂ ਕਿਹਾ ਉਹ ਵੀ ਬੈਠਾ ਜਿਹੜਾ ਨਾਲੇ ਉਹ ਮੋਟਾ ਉਹਨੇ ਸਟੇਕ ਹੱਥ 'ਚ ਫੜਿਆ, ਉਹਨੇ ਨਾਲ ਹੀ ਕਹਿਣਾ ਮੋਦੀ ਹਾਊ ਆਰ ਯੂ, ਮਤਲਬ ਉਹਨੂੰ ਟੂ ਕੀਪ ਹਿਮ ਇਨ ਗੁੱਡ ਹਿਊਮਰ। ਪਰ ਇਹ ਜਿੰਨਾ ਨਫ਼ਰਤ ਭਰਿਆ, ਹਾਲਾਂਕਿ ਸ਼ਸ਼ੀ ਥਰੂਰ ਕਾਂਗਰਸ ਦਾ MP ਹੈ, ਇਹ UN ਦਾ ਅੰਡਰ ਸੈਕਟਰੀ ਵੀ ਰਿਹਾ ਇੱਕ ਸਟੇਜ ਤੇ, ਇਹਨੇ UN ਸੈਕਟਰੀ ਜਨਰਲ ਦੀ ਇਲੈਕਸ਼ਨ ਵੀ ਲੜੀ ਹੋਈ ਹੈ। ਪਰ ਇੰਨੀ ਨਫ਼ਰਤ ਜਿਹਦੇ 'ਚ ਜੇ ਤੁਸੀਂ ਤਾਂ ਦੇਖੋ ਕਿ ਬਈ ਇਹ ਜਿਹੜਾ ਉਹ ਕਹਿੰਦਾ
ਕਿ ਵੀ ਇਹ ਜਿਹੜਾ ਆਈ ਡੋਂਟ ਥਿੰਕ ਦੇयर इज़ एनी नीड टू वरी अबाउट हू ब्रिंग्स अबाउट द पीस, हू ब्रिंग्स अबाउट द पीस वॉन्ट मैटर इफ पीस कम्स। फिर ਉਹ ਕਹਿੰਦਾ ਇਹ ਜਿਹੜਾ ਵੈਕਿਊਮ ਸੀ ਉਹ ਡੇਂਜਰਸ ਸੀ, ਪਰ ਇਹ ਜਿਹੜਾ ਪਾਕਿਸਤਾਨ ਦਾ ਜਿਹੜਾ ਪਿਛੋਕੜ ਹੈ ਉਹ ਕਦੇ ਵੀ ਧੁੱਪ ਨਹੀਂ ਸਕਦਾ, ਕਿਉਂਕਿ ਉਹ ਟੈਰਰਿਜ਼ਮ ਨੂੰ ਵਧਾਉਣ ਵਾਲਾ ਹੈ। ਉਹਨੇ ਸਵਾਈਪ ਕਿਹਾ, ਉਹਨੇ ਕਿਹਾ ਕਿ ਫਿਰ ਸ਼ਹਬਾਜ਼ ਸ਼ਰੀਫ ਦੀ ਟਵੀਟ ਦੇ ਉੱਤੇ ਉਹਨੇ ਰਿਡੀਕਿਊਲ ਕੀਤਾ ਔਰ ਉਹਨਾਂ ਨੇ ਕਿਹਾ ਕਿ ਵੀ ਸਾਨੂੰ ਇਹਦੀ ਬਹੁਤੀ ਪਰਵਾਹ ਨਹੀਂ ਕਰਨੀ ਚਾਹੀਦੀ ਕਿ ਬਈ ਇਹ ਜਿਹੜਾ ਪਾਕਿਸਤਾਨ ਨੂੰ ਕੋਈ ਬੜਾ ਰੁਤਬਾ ਮਿਲ ਰਿਹਾ ਹੈ ਜਾਂ ਦੂਜਾ। ਜੇ ਪਾਕਿਸਤਾਨ ਨੇ ਆਪਣਾ ਪਾਸਟ ਦਾ ਕਲੰਕ ਬਿਠਾਉਣਾ ਹੈ ਤੇ ਸਾਰੇ ਜਿਹੜੇ ਦਹਿਸ਼ਤਗਰਦੀ ਦੇ ਕੈਂਪ ਨੇ ਉਹ ਬੰਦ ਕਰੇ ਔਰ ਬਿਲਕੁਲ ਕਲੀਨ ਆਏ, ਫਿਰ ਪਾਕਿਸਤਾਨ ਦਾ ਰੁਤਬਾ ਇਹ ਹੈ ਸ਼ਰੀਕਾ ਦਾ ਪਾਰਟ। ਪਰ ਉਹ ਜਿਹੜਾ ਹੈ ਉਹ ਕੀ ਪੰਜਾਬੀ ਦਾ ਇਹ ਅਖਾਣ ਹੈ ਕਿ ਕੁੱਤੇ ਭੌਂਕਦੇ ਰਹਿੰਦੇ ਨੇ, ਕਾਫਲੇ ਤੁਰੇ ਰਹਿੰਦੇ ਨੇ, ਕਿਉਂਕਿ ਪਹਿਲਾਂ ਤਾਂ ਇਹਨਾਂ ਨੂੰ ਇਹ ਯਕੀਨ ਨਹੀਂ ਸੀ ਕਿ ਪਾਕਿਸਤਾਨ ਗੱਲਬਾਤ ਕਰਾ ਰਿਹਾ, ਫਿਰ ਇਹਨਾਂ ਸੀ ਵੀ ਇਸਲਾਮਾਬਾਦ 'ਚ ਹੋ ਰਹੀ ਹੈ। ਫਿਰ ਜਦੋਂ ਪਹਿਲਾ ਦੌਰ ਉਹਨਾਂ ਨੂੰ ਮੁੱਕ ਗਿਆ ਪਾਕਿਸਤਾਨ ਫੇਲ ਹੋ ਗਿਆ, ਹੁਣ ਉਹਨਾਂ ਨੂੰ ਲੱਗਦਾ ਵੀ ਟਰੰਪ ਇਹੀ ਨਹੀਂ ਵੀ 2 ਦਿਨ ਬਾਅਦ ਗੱਲਬਾਤ ਦੀ ਗੱਲ ਕਰ ਰਿਹਾ, ਉਹ ਆਸਿਮ ਮਨੀਰ ਨੂੰ ਕਹਿ ਰਿਹਾ ਕਿ ਵੀ ਤੁਹਾਨੂੰ ਪਤਾ ਵੀ ਇਹਦੇ ਬਿਹਾਈਂਡ ਕੌਣ ਹੈ, ਦੈਟ ਗ੍ਰੇਟ ਮੈਨ। ਇਹ ਹੈ ਜਦੋਂ ਤੁਸੀਂ ਜਿਹਨੂੰ ਅਸੀਂ ਪਿਛਲੇ ਵੀਕ 'ਚ ਕਿਹਾ ਸੀ ਕਿ ਕਰਤੇ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਦੇ, ਉਹਦੇ 'ਚ ਜੈਲਸੀ, ਈਰਖਾ, ਸਾੜਾ, ਹਸਦ ਕਰ ਲਓ ਭਾਈ, ਇੰਨੇ ਜੋਗੇ ਹੀ ਉਹ ਸੜਦੇ ਹੋ ਤਾਂ ਸੜਦੇ ਰਹੋ, ਸੜ ਕੇ ਕੋਲੇ ਹੋ ਜਾਓ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵੀਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਤੇ ਇਜ਼ਰਾਈਲ ਵੱਲੋਂ ਈਰਾਨ ਦੇ ਖਿਲਾਫ ਵਿੱਢੀ ਗਈ 40 ਰੋਜ਼ਾ ਜੰਗ ਬਾਰੇ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਅਮਰੀਕਾ ਤੇ ਇਜ਼ਰਾਈਲ ਨੇ ਈਰਾਨ ਵਿੱਚ ਆਪਣੇ ਮਿੱਥੇ ਹੋਏ ਜੰਗੀ ਨਿਸ਼ਾਨੇ ਹਾਸਲ ਕਰ ਲਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਮੇਰਾ ਖਿਆਲ ਹੈ ਕਿ ਵੀ ਅਸੀਂ ਇਸ ਦੇ ਉੱਤੇ ਗੱਲਬਾਤ ਦਾ ਦੌਰ ਕਰ ਲਿਆ। I'm sorry। ਅੱਛਾ ਆਪਾਂ ਦਾ ਜਿਹੜਾ ਦੂਸਰਾ ਹੈਗਾ ਈਰਾਨ ਦੀ ਜਿਹੜੀ ਦਿੱਲੀ, ਹਾਂਜੀ ਈਰਾਨ ਦੀ ਦਿੱਲੀ ਸਥਿਤ ਜਿਹੜੀ ਅੰਬੈਸੀ ਨੇ ਵਿਸਾਖੀ ਦੇ ਮੌਕੇ ਸਿੱਖ ਕੌਮ ਨੂੰ ਜਿਹੜਾ ਵਧਾਈਆਂ ਦਿੱਤੀਆਂ ਨੇ, ਪਰ ਇਸ ਸਿੱਖਾਂ ਨੂੰ ਜਿਹੜਾ ਭਾਰਤ ਦੇ ਨਾਲ ਜਿਹੜੀ ਨੱਥੀ ਕਰਕੇ ਇਹ ਵਧਾਈ ਦਿੱਤੀ ਗਈ ਹੈ ਔਰ ਸਾਨੂੰ ਇਸ ਬਾਰੇ ਜਿਹੜੇ ਇਸ਼ੂ ਨੂੰ ਜਿਹੜੀ ਬੜੀ ਹੀ ਗੰਭੀਰਤਾ ਨਾਲ ਜਿਹੜਾ ਉਹ ਲੈਣਾ ਚਾਹੀਦਾ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਦੇਖੋ ਪਿਛਲੇ ਦਿਨਾਂ 'ਚ ਜਦੋਂ ਈਰਾਨ ਦਾ ਪੂਰਾ ਡੈਲੀਗੇਸ਼ਨ ਦਿੱਲੀ ਤੋਂ, ਜਿਹਨੇ 'ਚ ਉਹਨਾਂ ਦਾ ਨੰਬਰ 3 ਅਹੁਦੇਦਾਰ ਮੁੱਖ ਤੌਰ ਦੇ ਉੱਤੇ ਜਿਹੜੇ ਉਹ ਅਕਾਲ ਤਖਤ ਆਏ ਦਰਬਾਰ ਸਾਹਿਬ, ਔਰ ख़ास ਤੌਰ 'ਤੇ ਅਕਾਲ ਤਖਤ ਸੈਕਟਰੀਏਟ ਵੀ ਔਰ ਸ਼੍ਰੋਮਣੀ ਕਮੇਟੀ ਆਫਿਸ ਵੀ, ਉਹਨਾਂ ਨੇ ਦੋਵਾਂ ਨੂੰ ਹੀ ਸੱਦਾ ਦਿੱਤਾ, ਜਥੇਦਾਰ ਅਕਾਲ ਤਖਤ ਕੁਲਦੀਪ ਸਿੰਘ ਗੜਗੱਜ ਨੂੰ ਵੀ ਔਰ ਹਰਜਿੰਦਰ ਸਿੰਘ ਧਾਮੀ ਨੂੰ ਵੀ, ਜਿਹਦੇ 'ਚ ਕਿ ਕਿਉਂਕਿ ਉਹਨਾਂ ਨੇ ਆਇਤੁੱਲਾ ਖਮੀਨਾਈ ਦਾ 40 ਰੋਜ਼ਾ ਸੋਗ ਜਿਹੜਾ ਡਿਕਲੇਅਰ ਕੀਤਾ ਸੀ ਜੀ। ਈਰਾਨ ਦੇ ਵਿੱਚ ਵੀ ਉਹਨਾਂ ਦਾ 40 ਰੋਜ਼ਾ ਸੋਗ ਸੀ, ਉਹਦਾ ਸ਼ਾਇਦ ਉਹਨਾਂ ਦੀ
ਉਦੋਂ ਤੱਕ ਤਾਂ ਬੋਡੀ ਨੂੰ ਦਫਨ ਨਹੀਂ ਸੀ ਕੀਤਾ ਗਿਆ, ਬਾਅਦ 'ਚ ਕੀਤਾ ਹੋਏਗਾ। ਔਰ ਦਿੱਲੀ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਬੀਤਿਆ 12 ਅਪ੍ਰੈਲ, ਉਹ ਉਹਨਾਂ ਦੇ ਈਰਾਨ ਦਾ ਜਿਹੜਾ ਕਲਚਰਲ ਹਾਊਸ ਜਾਂ ਕੋਈ ਹੈ ਉਹਦੇ 'ਚ ਉਹਨਾਂ ਨੇ ਇੱਕ ਵੱਡਾ ਸਮਾਗਮ, ਸ਼ੋਕ ਸਮਾਗਮ, ਅਫਸੋਸ ਸਮਾਗਮ ਰੱਖਿਆ ਸੀ, ਜਿਹਦੇ 'ਚ ਉਹਨਾਂ ਦਾ ਇਹ ਸੀ ਕਿ ਜੀ ਤੁਸੀਂ ਆ ਕੇ ਜਿਹੜਾ ਗੈਸਟ ਆਫ ਆਨਰ ਹੋਵੋ ਔਰ ਐਡਰੈਸ ਕਰੋ। ਔਰ ਅਨਫੋਰਚੂਨੇਟਲੀ ਇੰਨਾ ਕੁ ਵੀ ਸਮਝ ਆ ਸਕਦਾ ਸੀ, ਉਹ ਆਂਦੇ ਸੱਦਾ ਦਿੰਦੇ, ਪਰ ਜਿਹੜਾ ਉਹਨਾਂ ਦਾ ਮੇਨ ਬੰਦਾ ਸੀ ਉਹਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹਦੇ 'ਚ ਉੱਥੋਂ ਉਹਨੇ ਜਿਹੜਾ ਅਮਰੀਕਾ ਦੇ ਖਿਲਾਫ ਬੜਾ ਧਮਕੀ ਭਰੀ ਜਿਹੜੀ ਜ਼ੁਬਾਨ ਇਸਤੇਮਾਲ ਕੀਤੀ ਵੀ ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਸੋ ਜ਼ਾਹਰ ਹੈ ਵੀ ਇਹ ਜਿਹੜਾ ਇਹ ਸਾਨੂੰ ਵੀ ਪਸੰਦ ਨਹੀਂ ਆਇਆ। ਕੋਈ ਵੀ ਜਿਹੜਾ ਹੁੰਦਾ ਕਿ ਵੀ ਦਰਬਾਰ ਸਾਹਿਬ ਇੱਕ ਸਰਬ ਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਲੀ ਥਾਂ ਹੈ, ਉੱਥੇ ਸਾਰੇ ਆਉਂਦੇ ਨੇ, UN ਦਾ ਸੈਕਟਰੀ ਜਨਰਲ ਵੀ ਗਿਆ ਹੈ, ਮੁਲਕਾਂ ਦੇ ਐਂਬੈਸਡਰ ਆਉਂਦੇ ਨੇ। ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਦੁਨੀਆ ਦੀ ਦਿਲਚਸਪੀ ਹੋਈ ਵੀ ਉਹ ਥਾਂ ਸਿੱਖ ਕੌਮ ਜਿੱਥੋਂ ਜਿਹੜੀ ਆ ਉਹ ਪ੍ਰੇਰਨਾ ਲੈਂਦੀ ਆ ਔਰ ਜਿਹਦੀ ਆਨ ਸ਼ਾਨ ਦੇ ਲਈ ਇੰਨੀਆਂ ਕੁਰਬਾਨੀਆਂ ਹੋਈਆਂ ਨੇ। ਸੋ ਉਹ ਜਿਹੜੀ ਆ ਇੱਕ ਪੋਲੀਟੀਕਲ ਪਲੇਟਫਾਰਮ ਨਹੀਂ ਹੈ। ਔਰ ਇਹੀ ਕਾਰਨ ਹੈ ਕਿ ਬਈ ਈਵਨ ਜਦੋਂ ਹਾਲੀਵੁੱਡ ਦੇ ਬੜੇ ਬੜੇ ਸਿਤਾਰੇ ਔਰ ਦੂਸਰੇ ਲੋਕ ਵੀ ਜਿਹੜੇ ਨੇ ਬਾਲੀਵੁੱਡ ਦੇ ਔਰ ਦੂਸਰੇ ਵੀ ਆਉਂਦੇ ਨੇ, ਜਦੋਂ ਉਹਨਾਂ ਨੂੰ ਉਹ ਇੱਕ ਬਿਲਕੁਲ ਨਿਰਮਾਣਤਾ ਦੇ ਨਾਲ ਇੱਕ ਸ਼ਰਧਾਲੂ ਦੇ ਤੌਰ ਦੇ ਉੱਤੇ ਜਿਹੜਾ ਉਹ ਆਪਣੀ ਹੋਂਦ ਦਰਜ ਕਰਵਾਉਂਦੇ ਨੇ। ਆ ਪਿਛਲੇ ਦਿਨਾਂ 'ਚ ਪ੍ਰਿਯੰਕਾ ਚੋਪੜਾ ਆਈ, ਹਾਂਜੀ, 2 ਵਾਰ ਆ ਗਈ। ਇੱਕ ਵਾਰੀ ਸਵੇਰੇ ਜਦੋਂ ਦਰਬਾਰ ਸਾਹਿਬ ਤੋਂ ਪਾਲਕੀ ਜਾਂਦੇ ਔਰ ਜਾ ਕੇ ਲੰਗਰ 'ਚ ਵੀ ਸੇਵਾ ਕੀਤੀ, ਸਧਾਰਨ ਕੱਪੜੇ ਪਾਏ ਹੋਏ ਨੇ ਜਿਵੇਂ ਇੱਕ ਪੰਜਾਬੀ ਬੱਚੀ ਦੇ ਹੁੰਦੇ ਨੇ। ਸੋ ਉਹਨੂੰ ਜਦੋਂ ਪੁੱਛਿਆ ਵੀ ਗਿਆ, ਉਹਨੇ ਕਿਹਾ ਵੀ ਮੇਰਾ ਨਹੀਂ, ਇਹ ਮੇਰੇ ਆਪਣੇ 'ਚ। ਹੁਣ ਪਿਛਲੇ ਦਿਨਾਂ 'ਚ ਆਸ਼ਾ ਭੋਂਸਲੇ ਦੀ ਡੈਥ ਹੋਈ ਹੈ ਵੀਕਐਂਡ ਦੇ ਉੱਤੇ, ਔਰ ਮੈਂ ਕੁਦਰਤੀ ਕਿਸੇ ਨੇ ਉਹਦੀ ਇੱਕ ਕਲਿੱਪ ਪਾਈ ਹੋਈ ਸੀ ਜਦੋਂ ਕੁਝ ਸਮਾਂ ਪਹਿਲਾਂ, ਹੁਣ 92 ਸਾਲ ਦੀ ਉਮਰ 'ਚ ਉਹਦੀ ਡੈਥ ਹੋਈ। ਉਹ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਈ ਔਰ ਜਿਸ ਸਿੰਪਲਿਸਿਟੀ ਦੇ ਨਾਲ ਉਹਨੇ ਜਿਹੜਾ ਕਮੈਂਟ ਕੀਤਾ, ਉਹਨੇ ਕਿਹਾ ਵੀ ਮੈਂ ਬਹੁਤ ਸੀ, ਮੇਰੀ ਸਰਜਰੀ ਵੀ ਹੋਈ ਸੀ, ਮੈਂ ਕਦੇ ਝੁੱਕ ਕੇ ਵੀ ਨਹੀਂ ਦੇਖਿਆ ਜਾਂ ਦੂਜਾ, ਪਰ ਕਹਿੰਦੇ ਵੀ ਮੈਂ ਜਦੋਂ ਜਿਉਂ ਹੀ ਦਰਬਾਰ ਸਾਹਿਬ ਦੇ ਅੰਦਰ ਗਈ ਔਰ ਮੈਨੂੰ ਇਹ ਲੱਗਾ ਵੀ ਮੈਂ ਮੱਥਾ ਟੇਕਣਾ ਔਰ ਮੈਨੂੰ ਪਤਾ ਨਹੀਂ ਕਿਹੜੀ ਤਾਕਤ ਨੇ ਮੈਨੂੰ ਝੁਕਾ ਦਿੱਤਾ। ਫਿਰ ਮੈਂ ਬੈਠ ਵੀ ਗਈ ਔਰ ਮੈਂ ਪਹਿਲੀ ਵਾਰ ਕਈ ਸਾਲਾਂ ਬਾਅਦ ਜਦੋਂ ਦਾ ਹੋਇਆ ਬਹਿਣ ਦਾ, ਔਰ ਕਹਿੰਦੇ ਵੀ ਮੈਂ ਇੱਥੋਂ ਇਹ ਲੈ ਕੇ ਕਿ ਵੀ ਉਹ ਇੱਕ ਇਸ ਕਿਸਮ ਦਾ ਸਥਾਨ ਹੈ, ਮੇਰਾ ਜੀ ਕਰਦਾ ਹੈ ਕਿ ਮੈਂ ਇੱਥੇ ਹੀ ਆਵਾਂ। ਪਰ ਉਹ ਕਹਿੰਦੇ ਵੀ ਮੈਨੂੰ ਇਹੀ ਹੁੰਦਾ ਵੀ ਬਹੁਤ ਸਾਰੇ ਮੈਨੂੰ ਜਦੋਂ ਦੇਖਦੇ ਸੀ, ਮਿਲਦੇ ਸੀ। ਦੂਜਾ ਕਹਿਣ ਦਾ ਮਤਲਬ ਇਹ ਹੈ ਵੀ ਹਰ ਇੱਕ ਦਾ ਜਿਹੜਾ ਰੂਹਾਨੀਅਤ ਦਾ ਇੱਕ ਇੰਪੈਕਟ ਔਰ ਅਦਰਵਾਈਜ਼ ਜਿਹੜਾ ਹੈ, ਔਰ ਉੱਥੋਂ ਜਿਹੜਾ ਸਿਰਫ ਅਕਾਲ ਤਖਤ ਤੋਂ ਸਿੱਖ ਜਗਤ ਦੇ ਲਈ ਫੈਸਲੇ ਸੁਣਾਏ ਜਾਂਦੇ ਨੇ, ਉਹ ਜਿਹੜੇ ਨੇ ਉਹ ਖਾਲਿਸਤਾਨ ਦਾ ਆਜ਼ਾਦੀ ਦਾ ਐਲਾਨਨਾਮਾ ਵੀ ਹੈ, ਆਨ ਸ਼ਾਨ ਲਈ ਜੂਝਣ ਦਾ ਵੀ ਹੈ, ਅਕਾਲ ਤਖਤ ਤੋਂ ਕੌਣ ਤਨਖਾਹੀ ਹੈ ਜਿਹਨੇ ਕੋਈ ਵੀ ਜਿਹੜਾ ਅਸੂਲਾਂ ਦੇ ਖਿਲਾਫ ਕੰਮ ਕੀਤਾ ਹੈ। ਸੋ ਅਦਰ ਦੈਨ ਦੈਟ ਇਹ ਕਿਸੇ ਹੋਰ, ਉਹ ਵੀ ਅਕਾਲ ਤਖਤ ਤੋਂ ਹੈ, ਅਦਰ ਦੈਨ ਦੈਟ ਕਿਸੇ ਹੋਰ ਦੇ ਕੋਲੇ ਨਹੀਂ ਹੈ ਕਿ ਤੁਸੀਂ ਆ ਕੇ ਆਪਣੀ ਉਸ ਕਿਸਮ ਦੀ ਸਿਆਸਤ ਕਰੋ। ਸੋ ਹੁਣ ਉਹ ਆ ਕੇ ਚਲਾ ਗਿਆ ਕਮਿਊਨਿਟੀ ਦੇ ਵਿੱਚ, ਇਸ ਨੂੰ ਲੈ ਕੇ ਜਿਹੜਾ ਕਾਫੀ ਸੀ ਕਿ ਵੀ ਇੱਕ ਪਾਸੇ ਅਸੀਂ ਜਿਹੜੀਆਂ ਪੱਛਮੀ ਮੁਲਕਾਂ ਦੇ ਵਿੱਚ ਜਿੱਥੇ ਅਸੀਂ ਆਜ਼ਾਦੀਆਂ ਮਾਣ ਰਹੇ ਹਾਂ, ਅਮਰੀਕਾ ਔਰ ਇਹਨਾਂ ਮੁਲਕਾਂ ਦੇ ਵਿੱਚ ਜੇ ਉਹਦੇ ਖਿਲਾਫ ਇਸ ਕਿਸਮ ਦੀ ਪਹਿਲਾਂ ਹੀ ਈਰਾਨ 'ਚੋਂ ਡੈਥ ਟੂ ਅਮਰੀਕਾ ਔਰ ਦੂਜੇ ਨਾਅਰੇ ਤਾਂ ਪਿਛਲੇ 47 ਸਾਲਾਂ ਤੋਂ ਹੀ ਨਿਕਲਦੇ ਨੇ। ਸੋ ਉਹਨੂੰ ਲੈ ਕੇ ਸਾਡੇ ਕੁਛ ਵੀਰਾਂ ਨੇ ਬੜਾ ਸੀਰੀਅਸ ਐਫਰਟ ਕੀਤਾ ਹੈ ਕਿ ਵੀ ਇਹ ਨਾ ਹੋਏ ਕਿ ਵੀ ਇਹ ਤੁਰੇ ਹੀ ਹੋਣ ਉੱਥੇ ਗੜਗੱਜ ਵੀ ਜਾਂ ਦੂਜੇ ਵੀ। ਔਰ ਇਹ ਜਿਹੜਾ 12 ਅਪ੍ਰੈਲ ਨੂੰ ਸਮਾਗਮ ਖਤਮ ਹੋਇਆ ਉਹਦੇ 'ਚ ਕੁਛ ਲੋਕ ਗਏ ਜਿਹੜੇ ਨਜ਼ਰ ਆ ਰਹੇ ਨੇ ਉਸ ਕਰਾਊਡ ਦੇ ਵਿੱਚ ਬੈਠੇ, ਪਰ ਕਿਸੇ ਦੇ ਵੀ ਇਸ ਲੈਵਲ ਦੇ ਉੱਤੇ। ਔਰ ਇਹ ਠੀਕ ਫੈਸਲਾ ਸੀ ਕਿਉਂਕਿ ਇਹ ਵੀ ਨਹੀਂ ਹੈ ਵੀ ਅਸੀਂ ਈਰਾਨ ਦੀ ਰੈਕਗਨੀਸ਼ਨ ਨੂੰ ਜਿਹੜਾ ਉਹ ਈਰਾਨ ਵੱਲੋਂ ਸਿੱਖ ਕੌਮ ਨੂੰ ਜਿਹੜਾ, ਪਰ ਬਹੁਤਿਆਂ ਨੂੰ ਇਹ ਲੱਗਾ ਕਿ ਵੀ ਇਹ ਜਿਹੜੀ ਖੇਡ ਹੈ ਇਹ ਕੰਸਪੀਰੇਸੀ ਹੈ, ਇਹਦੇ ਨਾਲ ਹਰਦੀਪ ਪੁਰੀ ਜੁੜਿਆ ਹੋਇਆ ਹੈ, ਇਹਦੇ ਨਾਲ ਤਰਨਜੀਤ ਸੰਧੂ ਜਿਹੜਾ ਦਿੱਲੀ ਦਾ ਲੈਫਟੀਨੈਂਟ ਗਵਰਨਰ ਬਣਿਆ, ਇਹਦੇ ਨਾਲ ਹੋਰ ਕਿਰਦਾਰ ਨੇ ਜਿਹੜੇ ਕਿ ਸਿੱਖਾਂ ਦੇ ਇਮੇਜ ਨੂੰ ਅਮਰੀਕਾ ਔਰ ਦੂਸਰੇ 'ਚ ਐਂਟਾਈ ਵੈਸਟ ਬਣਾ ਕੇ ਪੇਸ਼ ਕਰਨਾ ਚਾਹੁੰਦੇ ਨੇ। ਕਿਉਂਕਿ ਇਹ ਵੀ ਕਰੰਟ ਵੀ ਜਿਹੜਾ ਪ੍ਰੋਪਰ ਇਸ ਦੇ ਉੱਤੇ ਵੀ ਜਿਹੜਾ ਉਹ ਕਾਫੀ ਚਰਚਾ ਹੋਈ। ਹੁਣ ਜਿਹੜੀ ਗੱਲ ਮੈਂ ਅੱਜ ਅਗੇਨ ਦੇਖਿਆ ਉਹਦੇ 'ਚ ਹੁਣ ਇਹ ਜਿਹੜੀ ਹੈ ਉਹਨਾਂ ਦੀ ਐਮਬੈਸੀ ਵੱਲੋਂ ਜਿਹੜਾ ਈਰਾਨ ਇਨ ਇੰਡੀਆ, the Embassy of Islamic Republic of Iran in New Delhi extends its warm congratulations and best wishes on the occasion of Vaisakhi
to the government and people of India, especially to our brothers and sisters in the Sikh community. This auspicious festival, symbolizing joy, unity, and renewal, is a valuable opportunity to celebrate human values, spirituality, and solidarity among nations. We wish everyone good health, success, and days filled with peace and harmony. ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਖਾਲਸਾ ਸਾਜਨਾ ਦਿਵਸ ਹੈ, ਜੀ। ਵਿਸਾਖੀ ਤਾਂ ਸਦੀਆਂ ਤੋਂ ਤੁਰ ਰਿਹਾ ਸੀ, ਲੇਕਿਨ ਸਾਡੇ ਲਈ ਇਹਦੀ ਅਹਿਮੀਅਤ ਉਹਦੇ ਨਾਲ ਜੁੜੀ ਹੋਈ ਹੈ। ਔਰ ਕੋਈ ਵੀ ਵਿਸ਼ ਕਰੇ ਉਹ ਵੈਲਕਮ ਹੈ। ਵੈਲਕਮ। ਪਰ ਪਹਿਲਾ ਪਾਰਟ ਤਾਂ ਇਹ ਹੈ ਕਿ ਵੀ ਇੱਕ ਗੱਲ ਇਹਦੇ ਚੋਂ ਜੇ ਪੋਜ਼ਿਟਿਵ ਕੱਢਣੀ ਹੋਏ ਇਹ ਹੈ ਕਿ ਵੀ ਰਿਪੀਟਡਲੀ ਈਰਾਨ ਨੂੰ ਇਹ ਰੀਅਲਾਈਜੇਸ਼ਨ ਹੈ ਕਿ ਸਿੱਖ ਫੈਕਟਰ ਇਸ ਖਿੱਤੇ ਦੇ ਵਿੱਚ ਜਿਹੜਾ ਉਸ ਦਾ ਆਉਣ ਵਾਲੇ ਸਮੇਂ 'ਚ ਉਭਾਰ ਹੈ ਜਾਂ ਉਭਾਰ ਹੋਣਾ ਹੈ, ਜਾਂ ਸਾਡਾ ਜਿਹੜਾ ਮੁਲਕ ਖਾਲਿਸਤਾਨ ਬਣਨ ਵੱਲ ਵੱਧ ਰਿਹਾ। ਔਰ ਮੇਰੀ ਆਪਣੀ ਜਿਹੜਾ ਅਸੀਂ ਪਿਛਲੇ ਜਦੋਂ ਐਨਾਲਿਸਿਸ ਵੀ ਕੀਤਾ ਸੀ, ਮੈਨੂੰ ਇਹ ਲੱਗਦਾ ਵੀ ਇਵੈਂਚੁਅਲੀ ਅਮਰੀਕਾ ਔਰ ਈਰਾਨ ਦਾ ਅਕੋਰਡ ਹੋ ਜਾਣਾ। ਈਰਾਨ ਇੱਕ ਵੱਖਰੀ ਤਾਕਤ ਦੇ ਤੌਰ ਤੇ ਅੱਗੇ ਨਾਲੋਂ ਰੀਨਿਊਡ ਸਟਰੈਂਥ ਦੇ ਨਾਲ ਜੇ ਸੈਂਕਸ਼ਨ ਚੁੱਕੀਆਂ ਜਾਂਦੀਆਂ ਨੇ, ਉਹਦੇ ਕੋਲ ਜ਼ਖੀਰਾ ਹੈ ਆਇਲ ਦਾ ਵੀ, ਗੈਸ ਦਾ ਵੀ, ਔਰ ਉਸ ਖਿੱਤੇ 'ਚ ਉਹਨੇ ਆਪਣੀ ਹੋਂਦ ਵੀ ਪ੍ਰੂਵ ਕਰ ਦਿੱਤੀ ਹੈ। ਸੋ ਅਮਰੀਕਾ ਈਰਾਨ ਦੇ ਨਾਲ ਡੀਲ ਕਰੇਗਾ, ਪ੍ਰੋਪਰ ਢੰਗ ਦੇ ਨਾਲ ਇਹ ਹੋਏਗਾ। ਔਰ ਇੰਡੀਆ ਜਿਹਨੇ ਕਿ ਬਿਲਕੁਲ ਕੋਈ ਰਾਦਰ ਉਹ ਇਜ਼ਰਾਈਲ ਦੇ ਖੈਮੇ 'ਚ ਜਾ ਕੇ ਬੈਠਾ, ਅਦਰਵਾਈਜ਼ ਜਿਹੜਾ ਬਿਲਕੁਲ 1 ਬਿਲੀਅਨ 500 ਮਿਲੀਅਨ ਲੋਕਾਂ ਦਾ ਮੁਲਕ ਇੱਕ ਮੌਨੀ ਬਾਬਾ ਬਣਿਆ ਹੋਇਆ ਸੀ, ਬਿਲਕੁਲ ਇਜ਼ਰਾਈਲ ਦਾ ਚਮਚਾ। ਔਰ ਸਿੱਖ ਫੈਕਟਰ ਨੂੰ ਜੇ ਬਾਰ-ਬਾਰ ਜਿਹੜਾ ਉਹ ਈਰਾਨ ਵੱਲੋਂ ਕਿਸੇ ਨਾ ਕਿਸੇ ਬਹਾਨੇ ਦੇ ਨਾਲ, ਉਹ ਹਾਲਾਂ ਉੱਥੇ ਈਰਾਨ ਦੀ ਐਮਬੈਸੀ ਤਾਂ 80 ਸਾਲਾਂ ਤੋਂ ਹੈ, ਪਹਿਲਾਂ ਨਹੀਂ ਉਹਨਾਂ ਨੂੰ ਯਾਦ ਆਇਆ। ਸੋ ਇਹਦਾ ਮਤਲਬ ਇਹ ਹੈ ਵੀ ਉਹ ਫਾਰ ਸਾਈਟਡ ਵੀ ਨੇ, ਆਪਣਾ ਉਹ ਦੇਖਦੇ ਵੀ ਨੇ ਇੱਕ ਸਿਵਲਾਈਜੇਸ਼ਨ ਦੇ ਤੌਰ ਤੇ ਵੀ, ਸਿੱਖ ਫੈਕਟਰ ਦੀ ਅਹਿਮੀਅਤ ਨੂੰ ਵੀ। ਔਰ ਸੋ ਇੱਕ ਪੱਖੋਂ ਤਾਂ ਉਹਨਾਂ ਦਾ ਹਾਲਾਂ ਜੇ ਤੁਸੀਂ ਵਿਸਾਖੀ ਨਾਲ ਜੁੜਿਆ ਦੇਖੋ, ਇਹ ਸਾਊਥ ਦਾ ਵੀ ਨਿਊ ਈਅਰ ਬਿਗਨ ਹੁੰਦਾ ਹੈ, ਇਹ ਅੰਬੇਦਕਰ ਦੇ ਜਨਮ ਦਿਨ ਨਾਲ ਵੀ ਜੁੜਿਆ ਹੋਇਆ ਹੈ, ਹੋਰ ਵੀ ਇਹਨਾਂ ਦਾ ਬੁੱਧਿਸਟਾਂ ਦੇ ਨਾਲ ਵੀ ਕੋਈ ਜੁੜਿਆ ਹੋਇਆ ਇਸ ਦਿਨ ਦਾ, ਔਰ ਹਿੰਦੂਆਂ ਦੇ ਤਾਂ ਵਿਸਾਖ ਦੇ ਨਾਲ ਹੈ ਹੀ ਹੈ, ਕਿਉਂਕਿ ਇਹ ਇਸ ਦੇ ਰਾਹੀਂ ਵੀ ਉਹ ਸਿੱਖਾਂ ਨੂੰ ਸਪੈਸ਼ਲ ਰੈਕਗਨੀਸ਼ਨ ਦੇਣ ਦੀ ਗੱਲ ਹੈ। ਸੋ ਪਹਿਲੀ ਗੱਲ ਤਾਂ ਸਮਝ ਆ ਸਕਦੀ ਹੈ ਕਿ ਵੀ ਇਹ ਹੈ, ਪਰ ਜਦੋਂ ਉਹਨੂੰ ਇੰਡੀਆ ਦੇ ਨਾਲ ਕਲੱਬ ਕੀਤਾ ਜਾਂਦਾ ਹੈ, ਫਿਰ ਇਹ ਲੱਗਦਾ ਕਿ ਵੀ ਪਹਿਲਾ ਪਾਰਟ ਵੀ ਜਿਹੜਾ ਹੈ ਉਹ ਜਦੋਂ ਇਸ ਐਮਬੈਸੀ ਦਾ ਜ਼ਿਕਰ ਹੈ ਕਿ ਵੀ ਗਵਰਨਮੈਂਟ ਐਂਡ ਪੀਪਲ ਆਫ ਇੰਡੀਆ ਐਸਪੈਸ਼ਲੀ, ਹੁਣ ਇੱਕ ਪਾਸੇ ਤਾਂ ਠੀਕ ਹੈ ਗਵਰਨਮੈਂਟ ਆਫ ਇੰਡੀਆ ਐਸਪੈਸ਼ਲੀ ਟੂ ਆਵਰ ਬ੍ਰਦਰਸ ਐਂਡ ਸਿਸਟਰਸ ਇਨ ਦਾ ਸਿੱਖ ਕਮਿਊਨਿਟੀ। ਸੋ ਇਹ ਉਹਨਾਂ ਦਾ ਇਸ ਪੱਖੋਂ ਦੇਖਣਾ ਕਿ ਵੀ ਅਸੀਂ ਡਿਸਟਿੰਕਟ ਵੀ ਹੈ, ਪਰ ਫਿਰ ਵੀ ਤੁਸੀਂ ਸਾਨੂੰ ਇੰਡੀਆ ਦੇ ਨਾਲ ਕਲੱਬ ਕਰ, ਜਾਂ ਤਾਂ ਐਕਸਕਲੂਸਿਵ ਹੁੰਦਾ ਕਿ ਵੀ ਸਿੱਖ ਨੇਸ਼ਨ ਨੂੰ ਅਸੀਂ ਵਧਾਈ ਦਿੰਦੇ, ਲੇਕਿਨ ਉਹ ਵਿੱਚ ਹੀ ਇੰਡੀਆ ਦੇ ਨਾਲ ਵੀ ਉਹ ਜੁੜਿਆ ਹੋਇਆ। ਇੱਕ ਪਾਸੇ ਜਿਹੜਾ ਉਹ ਈਰਾਨ ਦਾ ਝੰਡਾ, ਇੱਕ ਪਾਸੇ ਇੰਡੀਆ ਦਾ, ਥੱਲੇ ਜਿਹੜਾ ਹੁਣ ਇਹ ਪਤਾ ਨਹੀਂ ਜਿਹੜਾ ਸਾਡੇ ਤੱਕ ਪਹੁੰਚਿਆ ਵਾਰਮੈਸਟ ਵਿਸ਼ੇਸ ਫਰੋਮ ਦਾ ਐਮਬੈਸੀ ਆਫ ਇਸਲਾਮਿਕ ਰਿਪਬਲਿਕ ਈਰਾਨ ਨਿਊ ਦਿੱਲੀ, ਖੰਡੇ ਕਿਰਪਾਨਾਂ ਵੀ ਸਾਡਾ ਜਿਹੜਾ ਇਨਸਿਗਨੀ ਹੈ, ਔਰ ਨਾਲ ਐਂ ਲੱਗਦਾ ਵੀ ਅਕਾਲ ਤਖਤ ਦਾ ਜਿਵੇਂ ਡੋਮ ਹੋਏ। ਹੁਣ ਇਹ ਪਤਾ ਨਹੀਂ ਪਿਕਚਰ ਬਾਅਦ ਚ ਕ੍ਰੀਏਟ ਕੀਤੀ ਹੈ ਜਾਂ ਕਿਵੇਂ ਹੈ, ਪਰ ਉਹਨਾਂ ਦਾ ਇਸ ਨੂੰ ਪਹਿਲਾਂ ਉਹਨਾਂ ਨੇ ਸਿੱਖ ਕਮਿਊਨਿਟੀ ਦੀ ਰੈਕਗਨੀਸ਼ਨ, ਫਿਰ ਇਹ ਕਹਿ ਕੇ ਜੀ ਇਹ ਜਿਹੜਾ ਫੈਸਟੀਵਲ ਹੈ ਇਹ ਜੋਏ, ਯੂਨਿਟੀ, ਰੀਨਿਊਅਲ, ਵੈਲਿਊਬਲ ਅਪਰਚੁਨਿਟੀ, ਹਿਊਮਨ ਵੈਲਿਊਜ਼, ਸਪਿਰਿਚੁਅਲਿਟੀ, ਸੋਲੀਡੈਰਿਟੀ ਅਮੰਗ, ਉਹ ਫਿਰ ਪੂਰਾ ਹਿਊਮੈਨਿਟੇਰੀਅਨ ਟਾਈਪ ਹੀ ਬਣਾ ਦਿੱਤਾ। ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਸਾਨੂੰ ਬਹੁਤ ਸਮਝਦਾਰੀ ਤੋਂ ਕੰਮ ਲੈਣ ਦੀ ਲੋੜ ਹੈ। ਕਿਸੇ ਨੂੰ ਵੀ ਐਕਸੈਪਟ ਜਾਂ ਰਿਜੈਕਟ ਕਰਨਾ ਵੀ ਕੋਈ ਵਿਦ ਦਾ ਡ੍ਰੌਪ ਆਫ ਹੈਟ ਨਹੀਂ ਹੋਣਾ ਚਾਹੀਦਾ, ਕਿਉਂਕਿ ਸਾਡੇ ਲਈ, ਜਿਵੇਂ ਮੈਂ ਅੱਜ ਵੀ ਇੱਕ ਵੀਰ ਦੇ ਨਾਲ ਗੱਲਬਾਤ ਕਰ ਰਿਹਾ ਸੀ, ਮੈਂ ਕਿਹਾ ਵੀ ਜਦੋਂ 3 ਤਾਕਤਾਂ ਵੀ ਪੰਜਾਬ ਦੇ ਉੱਤੇ ਆਪਣਾ ਹੱਕ ਰੱਖਦੀਆਂ ਰਹੀਆਂ, 2 ਤਾਕਤਾਂ, ਸਿੱਖ ਤੀਜੀ ਤਾਕਤ ਸੀ। ਸਿੱਖਾਂ ਨੇ ਕਈ ਵਾਰੀ ਇੱਕ ਨੂੰ ਦੂਜੇ ਦੇ ਖਿਲਾਫ ਪਲੇ ਕੀਤਾ, ਕੁਛ ਹਾਲਤਾਂ 'ਚ ਉਹਨਾਂ ਨੇ ਨਿਊਟਰੈਲਿਟੀ ਲਈ। ਮੈਂ ਕਿਹਾ ਵੀ ਜਦੋਂ ਪੰਜਾਬ ਨੂੰ ਅਬਦਾਲੀ ਨੇ ਆਪਣਾ ਪ੍ਰੋਵਿੰਸ ਬਣਾ ਲਿਆ, ਲਾਹੌਰ ਦਾ ਗਵਰਨਰ ਕਾਬਲ ਤੋਂ ਮੁਕਰਰ ਹੋਣਾ ਸ਼ੁਰੂ ਹੋਇਆ, ਉਦੋਂ ਇੱਕ ਉਹ ਪੀਰੀਅਡ ਵੀ ਆਇਆ ਕਿ ਵੀ ਸਿੱਖਾਂ ਨੇ ਈਵਨ ਉਹ ਜ਼ਾਲਮ ਜਿਸ ਦੇ ਜ਼ੁਲਮਾਂ ਦੀ ਕਹਾਣੀਆਂ ਅੱਜ ਵੀ ਅਸੀਂ ਜ਼ਕਰੀਆ ਖਾਨ ਦੀ ਸੁਣਾਉਂਦੇ, ਜਦੋਂ ਉਹਦਾ ਦੀਵਾਨ ਕੌੜਾਮਲ ਉਹਦਾ ਵਜ਼ੀਰ ਬਣਿਆ, ਜਿਹੜਾ ਸਹਿਜਧਾਰੀ ਸਿੱਖ ਪਰੰਪਰਾ 'ਚੋਂ ਸੀ, ਭਾਈ ਵੀਰ ਸਿੰਘ ਹੋਰਾਂ ਦੇ ਵਡੇਰਿਆਂ 'ਚੋਂ ਸੀ ਦੀਵਾਨ ਕੌੜਾਮਲ,
ਔਰ ਉਹਨਾਂ ਨੂੰ ਇਹ ਲੱਗਾ, ਔਰ ਕਿਉਂਕਿ ਉਦੋਂ ਤੱਕ ਸਿੱਖਾਂ ਨੇ ਲਖਪਤ ਰਾਏ ਦੇ ਜ਼ੁਲਮ ਸਹਿ ਸੀ, ਲਖਪਤ ਪਾਸੇ ਹੋਇਆ, ਲਖਪਤ ਦੀ ਥਾਂ ਕੌੜਾ ਮੱਲ ਨੇ ਲਈ, ਸੋ ਸਿੱਖਾਂ ਨੇ ਕਿਹਾ ਪਹਿਲਾਂ ਤਾਂ ਸਾਡੇ ਹਵਾਲੇ ਕਰੋ ਲੱਖੂ, ਇਹ ਫਿਰ ਉਹਦਾ ਕੀ ਹਸ਼ਰ ਕੀਤਾ ਉਹ ਇੱਕ ਵੱਖਰੀ ਕਹਾਣੀ ਹੈ। ਲੇਕਿਨ ਉਸ ਪੀਰੀਅਡ 'ਚ ਅਬਦਾਲੀ ਦੇ ਅਗੇਂਸਟ ਲੜਨ ਲਈ ਕੌੜਾ ਮੱਲ ਨੇ ਮਿਲਾ ਲਿਆ ਖਾਲਸਾ ਜਥਿਆਂ ਨੂੰ ਕਿ ਬਈ ਸਾਥ ਦਿਓ। ਉਦੋਂ ਤੱਕ ਨਵਾਬੀ ਦੀ ਖਿਲਤ ਤੇ ਦੂਸਰਾ ਤੀਸਰਾ ਵੀ ਜਿਹੜਾ ਉਹ ਪਹਿਲਾਂ ਤਜਰਬੇ ਹੋ ਚੁੱਕੇ, ਸੋ ਉਹ ਪੀਰੀਅਡ ਵੀ ਆਇਆ ਕਿ ਉਸੇ ਹੀ ਜ਼ਕਰੀਆ ਖਾਨ ਦੀ ਫੌਜ ਔਰ ਸਿੱਖ ਫੌਜ ਸਾਈਡ ਬਾਈ ਸਾਈਡ ਲੜ ਰਹੇ ਸੀ ਅਬਦਾਲੀ ਦੇ ਖਿਲਾਫ, ਕਿਉਂਕਿ ਸਿੱਖਾਂ ਨੂੰ ਲੱਗਾ ਵੀ ਮੁਗਲ ਤਾਂ ਫਿਰ ਵੀ ਜਿਹੜੇ ਨੇ ਉਹ ਇੱਥੇ ਬੈਠੇ ਨੇ, ਨੇਟਿਵ ਨੇ 200-300 ਸਾਲ ਦੇ, ਇਹਨਾਂ ਨਾਲ ਫਿਰ ਨਿਬੜ ਲਾਂਗੇ, ਪਹਿਲਾਂ ਇਹਨੂੰ ਜਿਹੜਾ ਉਹ ਭਜਾਓ, ਫਿਰ ਅਸੀਂ ਦੇਖਦੇ ਹਾਂ ਮਰਾਠੇ। ਹੁਣ ਮਰਾਠੇ 2 ਸਾਲ ਪੰਜਾਬ 'ਚ ਰੋਹਤਾਸ ਤੱਕ ਗਏ, ਜਾ ਕੇ ਕਿਲ੍ਹਾ ਰੋਹਤਾਸ ਦਾ ਜਿਹੜਾ ਉਹਨਾਂ ਦੇ ਕੰਟਰੋਲ 'ਚ ਸੀ। ਸਿੱਖਾਂ ਅਕਾਲ ਤਖਤ ਜਿਹੜਾ ਢਾਹ ਕੇ ਗਿਆ ਸੀ ਅਬਦਾਲੀ, ਉਹਨੂੰ ਬਣਾਉਣ ਵੇਲੇ ਵੀ ਉਹ ਆ ਕੇ ਬੈਠੇ, ਪਰ ਸਿੱਖਾਂ ਨੂੰ ਇਹ ਲੱਗਾ ਕਿ ਵੀ ਇਹ ਪੰਜਾਬ 'ਚ ਵੀ ਉਹਨਾਂ ਨੂੰ ਸੀ ਕਿ ਵੀ ਜਿਹੜਾ ਮਰਾਠਾ ਐਮਪਾਇਰ ਅਸੀਂ ਵੱਡਾ ਬਣਾਇਆ ਉਹਦਾ ਹਿੱਸਾ ਪੰਜਾਬ ਦੀਆਂ ਬੋਲੀਆਂ 'ਚ ਇੱਕ ਬੋਲੀ ਆ, ਅਜੇ ਆਏ ਮਰਾਠੇ ਜਿਹਨਾਂ ਵਸਦਿਆਂ ਵੀ ਪੱਟੇ। ਅਬਦਾਲੀ ਫੇਰ ਆ ਗਿਆ। ਬਿਲਕੁਲ। ਹੁਣ ਮਰਾਠੇ ਪਾਣੀਪਤ ਦੇ ਮੈਦਾਨ 'ਚ ਇਕੱਠੇ ਹੋ ਗਏ, 1-2 ਲੱਖ ਹਾਥੀ, ਇਹ ਉਹ ਸਿੱਖ ਤੀਜੀ ਧਿਰ ਸੀ। ਹੁਣ ਸਿੱਖਾਂ ਨੂੰ ਲੱਗਾ ਵੀ ਇਹ ਦੋਨੋਂ ਹੀ ਦਾਅਵੇਦਾਰ ਨੇ, ਮਰਾਠਿਆਂ ਨੇ ਵੀ ਆਪਣਾ ਬਣਾਇਆ ਹੋਇਆ ਤੇ ਇਹਨਾਂ ਨੇ ਅਬਦਾਲੀ ਦਾ ਤਾਂ ਹੈ ਹੀ ਸੀ, ਵੀ ਇਹਨਾਂ ਨੂੰ ਲੜਨ ਭਿੜਨ ਦਿਓ ਆਪਸ, ਸਿੱਖ ਨਿਊਟਰਲ ਹੋ ਗਏ। ਉਸ ਜੰਗ 'ਚ ਮਿਲੀਟੈਰਲੀ ਸਿੱਖਾਂ ਨੇ ਮਦਦ ਨਹੀਂ ਕੀਤੀ ਕਿਸੇ ਦੀ ਵੀ, ਮਰਾਠਿਆਂ। ਹਾਂ, ਜਦੋਂ ਮਰਾਠੀਆਂ ਜਨਾਨੀਆਂ ਔਰ ਦੂਜੀਆਂ ਲੈ ਕੇ ਜਾ ਰਿਹਾ ਸੀ ਅਬਦਾਲੀ, ਉਹ ਛਡਾ ਕੇ ਘਰੋਂ ਘਰੀ ਜੱਸਾ ਸਿੰਘਾਲੂ ਵਾਲੀਆਂ ਦੀ ਕਮਾਂਡ ਥੱਲੇ, ਜਿਨ੍ਹਾਂ ਨੂੰ ਬਾਅਦ 'ਚ ਬਾਬਾ ਬੰਦੀ ਛੋੜ ਕਿਹਾ ਗਿਆ, ਸੋ ਮੁੜ ਕੇ ਮਰਾਠਿਆਂ ਨੇ ਐਸਾ ਅਬਦਾਲੀ ਨੇ ਉਹ ਭੰਨਿਆ ਉਹਨੂੰ ਪਾਣੀਪਤ ਦੇ ਮੈਦਾਨ 'ਚ, ਮੁੜ ਕੇ ਮਰਾਠਿਆਂ ਨੇ ਸਿਰ ਨਹੀਂ ਚੁੱਕਿਆ ਇੱਧਰ ਪੰਜਾਬ ਵੱਲ ਆਉਣ ਦਾ। ਫਿਰ ਜਿਹੜੇ ਨੇ ਉਹਨਾਂ ਦੇ ਨਾਲ ਨਿਬੜ ਲਿਆ ਸਿੱਖਾਂ ਨੇ, ਅਬਦਾਲੀ ਨਾਲ ਵੀ। ਸੋ ਇਹ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੀ ਡਿਪਲੋਮੇਸੀ ਦੀ ਦੁਨੀਆ ਹੈ ਉਹਦਾ ਮਤਲਬ ਕੋਈ ਲਾਈਨ ਡਰਾ ਕਰਨਾ ਨਹੀਂ ਹੈ। ਔਰ ਈਵਨ 10ਵੇਂ ਪਾਤਸ਼ਾਹ ਦੇ ਆਪਣੇ ਜੀਵਨ 'ਚੋਂ ਅਸੀਂ ਦੇਖਦੇ ਹਾਂ ਕਿ ਵੀ ਜੇ ਔਰੰਗਜ਼ੇਬ ਨੇ ਜਿਹੜਾ ਉਹ ਰਿਗਰੈਟ ਕਰਕੇ ਗੱਲਬਾਤ ਕਰਨੀ ਚਾਹੀ, ਜ਼ਫਰਨਾਮਾ ਇਸ ਗੱਲ ਦਾ ਸਬੂਤ ਹੈ, ਗੁਰੂ ਸਾਹਿਬ ਨੇ ਓਪਨ ਕੀਤੀ ਨੈਗੋਸ਼ੀਏਸ਼ਨ। ਉਹਦਾ ਮੁੰਡਾ ਬਹਾਦਰ ਸ਼ਾਹ ਉਹ ਭਰਾਵਾਂ ਨਾਲ ਲੜ ਰਿਹਾ ਸੀ ਔਰ ਜਿਹੜਾ ਸਿੱਖਾਂ ਨੇ ਬਹਾਦਰ ਸ਼ਾਹ ਦੀ ਮਦਦ ਕੀਤੀ। ਸੋ ਮਤਲਬ ਇਹ ਹੈ ਵੀ ਕਿਸੇ ਵੀ ਸਿਨੇਰੀਓ 'ਚੋਂ ਈਰਾਨ ਇੱਕ ਖਿੱਤੇ ਦੀ ਤਾਕਤ ਹੈ, ਹੋਰ ਉਹਦਾ ਉਭਾਰ ਹੋਇਆ ਇਸ ਸਾਰੇ ਟਕਰਾਅ ਦੇ ਵਿੱਚ। ਅਮਰੀਕਾ ਤਾਂ ਨਹੀਂ ਹੈ ਸਾਡੇ ਲਈ, ਜਿਹੜੇ ਨੇ ਉਹ ਸਾਰੇ ਇੰਟਰਸਟ ਨੇ, ਈਰਾਨ ਨੇ ਅਮਰੀਕਾ ਨਹੀਂ ਬਣ ਜਾਣਾ, ਅਮਰੀਕਾ ਹੀ ਹੈ ਨਾ। ਲੇਕਿਨ ਖੇਤਰੀ ਪਾਵਰ ਦੇ ਤੌਰ 'ਤੇ ਅਸੀਂ ਉਸੇ ਹੀ ਧਰਤੀ ਦੇ ਉੱਤੇ ਐਗਜ਼ਿਸਟ ਕਰ ਰਹੇ। ਸੋ ਕਹਿਣ ਦਾ ਮੈਂ ਕਹਿਣਾ ਇਹ ਚਾਹੁੰਦਾ ਕਿ ਕਈ ਵਾਰ ਅਸੀਂ ਇਸ ਕਿਸਮ ਦੀਆਂ ਡਿਬੇਟਸ ਦੇ ਵਿੱਚ ਇੱਕ ਦੂਸਰੇ ਪ੍ਰਤੀ ਫਿਰ ਬਹੁਤ ਭੱਦੀ ਸ਼ਬਦਾਵਲੀ, ਇੱਕ ਪਤਾ ਨਹੀਂ ਇਹ ਟਰਮ ਕਿਹਨੇ ਕੱਢੀ ਜੀ, ਪੱਗਾਂ 'ਚ ਸਿਰ ਫਸਾਏ ਹੋਏ ਨੇ, ਇਸ ਕਿਸਮ ਦਾ ਅਸੀਂ ਜਿਹੜੇ ਮਾੜੇ ਮੋਟੇ ਜਿਹੜੀ ਸੋਬਰ ਡਿਬੇਟ ਹੈ ਉਸ ਤੋਂ ਵੀ ਅਸੀਂ ਦੂਰ ਚਲੇ ਜਾਂਦੇ। ਸੋ ਅਸੀਂ ਇਸ ਦੇ ਉੱਤੇ ਐਕਸਪੈਕਟ ਵੀ ਕਰਦੇ ਹਾਂ ਕਿ ਸਾਡੇ ਵੀਰ ਭੈਣਾਂ ਜਿਵੇਂ ਵੀ ਇਹਨੂੰ ਮਹਿਸੂਸ ਕਰਦੇ ਨੇ ਇਹਨਾਂ ਡਿਵੈਲਪਮੈਂਟਸ ਨੂੰ, ਇਸ ਦੇ ਉੱਤੇ ਸਾਨੂੰ ਲਿਖਣ ਵੀ, ਅਸੀਂ ਐਪਰੀਸ਼ੀਏਟ ਕਰਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84 ਸੱਚ ਦੀ ਆਵਾਜ਼।
ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਚੀਨ ਤੇ ਭਾਰਤ ਦੇ ਹਵਾਲੇ ਨਾਲ ਕਿ ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਤੇ ਇੱਕ ਵਾਰ ਫਿਰ ਆਪਣਾ ਦਾਅਵਾ ਠੋਕਦਿਆਂ ਅਰੁਣਾਚਲ ਪ੍ਰਦੇਸ਼ ਵਿਚਲੇ ਜਿਹੜੇ ਇਲਾਕਿਆਂ ਦੇ ਨਾਂ ਚੀਨੀ ਜ਼ਬਾਨ ਵਿੱਚ ਰੱਖੇ ਗਏ ਹਨ ਔਰ ਭਾਰਤ ਵੱਲੋਂ ਇਸ ਦਾ ਡਟਵਾਂ ਵਿਰੋਧ ਕਰਨ ਤੇ ਚੀਨ ਨੇ ਕਿਹਾ ਹੈ ਕਿ ਚੀਕਾਂ ਨਾ ਮਾਰੋ, ਅਰੁਣਾਚਲ ਪ੍ਰਦੇਸ਼ ਸਾਡਾ ਇਲਾਕਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਹਾਲਾਂ ਚਾਈਨਾ ਉਹਨਾਂ ਦੀ ਡਿਪਲੋਮੇਸੀ ਕਮਾਲ ਦੀ ਹੁੰਦੀ ਹੈ, ਅੰਡਰਸਟੇਟਮੈਂਟ ਹੁੰਦੀ ਹੈ, ਉਹ ਬਿਆਨਬਾਜ਼ੀਆਂ ਨਹੀਂ ਦਿੰਦੇ, ਉਹ ਐਕਟ ਕਰਦੇ ਨੇ। ਫਿਰ ਬਹੁਤ ਕੁਛ ਐਸਾ ਐਕਟ ਹੁੰਦਾ ਜਿਹੜਾ ਜਿਹਨੂੰ ਕਹਿੰਦੇ ਨੇ ਕਿ ਭਾਈ ਨਜ਼ਰ ਨਹੀਂ ਆਉਂਦਾ ਪਰ ਉਹ ਪੀੜ ਬਹੁਤ ਹੁੰਦੀ ਹੈ, ਚੁੰਡੀ ਐਸੀ ਵੱਢਦੇ ਨੇ ਵੀ ਪਤਾ ਨਹੀਂ ਲੱਗਦਾ ਵੀ ਵੱਡੀ ਕਿਹੜੇ ਪਾਸਿਓਂ ਹੈ, ਲੇਕਿਨ ਚੀਕਾਂ ਪਵਾ ਦਿੰਦੇ ਨੇ। ਹੁਣ ਕਿਉਂਕਿ ਇੰਡੀਆ ਇਸ ਵੇਲੇ ਈਵਨ ਇਸ ਪੀਰੀਅਡ ਦੇ ਵਿੱਚ ਅਗੇਨ ਔਨ ਬੋਥ ਸਾਈਡਸ ਆਫ ਦਾ ਆਇਲ ਖੇਡ ਰਿਹਾ। ਇੱਕ ਪਾਸੇ ਹੁਣ ਜਦੋਂ ਇਹ ਮਹੀਨਾ ਅਪ੍ਰੈਲ ਦਾ ਮੁੱਕਣ ਵਾਲਾ ਹੈ, ਮਈ ਦਾ ਮਹੀਨਾ ਹੋਣਾ, ਇੱਕ ਪਾਸੇ ਤਾਂ ਬ੍ਰਿਕਸ ਦੇ ਫੋਰਨ ਮਿਨਿਸਟਰਸ ਦੀ ਮੀਟਿੰਗ ਰੱਖੀ ਹੋਈ ਹੈ ਜਿਹਦੇ ਵਿੱਚ ਜ਼ਾਹਰ ਹੈ ਕਿ ਵੀ ਬ੍ਰਿਕਸ ਦੀ ਬਿਗਨਿੰਗ ਤਾਂ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਔਰ ਸਾਊਥ ਅਫਰੀਕਾ ਸੀ, ਪਰ ਸਾਊਦੀ ਅਰੇਬੀਆ, UAE ਤੇ ਈਰਾਨ ਵੀ ਜਿਹੜੇ ਨੇ ਉਸ ਦਾ ਹਿੱਸਾ ਬਣਾਏ 11 ਮੈਂਬਰੀ ਜਿਹੜੇ ਪਿਛਲੇ ਪੀਰੀਅਡ ਦੇ ਵਿੱਚ। ਹੁਣ ਬ੍ਰਿਕਸ ਦਾ ਏਜੰਡਾ ਜ਼ਾਹਰ ਹੈ ਕਿ ਵੀ ਜੇ ਪ੍ਰੈਜ਼ੀਡੈਂਟ ਟਰੰਪ ਕਿਸੇ ਚੀਜ਼ ਨੂੰ ਮੂੰਹ ਹਿੱਟ ਕਰਦੇ ਨੇ ਜਾਂ ਅਮਰੀਕਨ ਪਾਲਿਸੀ ਦੇ ਤੌਰ ਤੇ ਉਹਨਾਂ ਨੂੰ ਲੱਗਦਾ ਹੈ ਕਿ ਡਾਲਰ ਨੂੰ ਜੇ ਕੋਈ ਚੈਲੰਜ ਕਰੇਗਾ ਤਾਂ ਬ੍ਰਿਕਸ ਦੀ ਪੈਰਲਲ ਕਰੰਸੀ ਔਰ ਦੂਸਰਾ ਹੋਏਗਾ, ਤੇ ਇੰਡੀਆ ਬ੍ਰਿਕਸ ਦੇ ਵਿੱਚ ਉਹਦੇ ਫਾਊਂਡਿੰਗ ਮੈਂਬਰ ਵੀ ਬਣ ਕੇ ਬੈਠਾ ਹੋਇਆ। ਔਰ ਇਸ ਸਾਲ ਹੀ ਜਿਹੜੇ ਬ੍ਰਿਕਸ ਦੇ ਹੈੱਡ ਨੇ ਈਅਰ ਐਂਡ ਦੇ ਉੱਤੇ ਉਹਨਾਂ ਦੀ ਮੀਟਿੰਗ ਹੋਣੀ ਹੈ ਬ੍ਰਿਕਸ ਦੀ ਇੰਡੀਆ 'ਚ। ਫੋਰਨ ਮਿਨਿਸਟਰ ਜਿਹੜੇ ਨੇ ਪਹਿਲਾਂ ਮਿਲਦੇ ਨੇ ਉਹਨੂੰ, ਪਰ ਉਹ ਮਈ ਦੇ ਮਹੀਨੇ 'ਚ ਹੈ। ਹੁਣ ਕੁਆਡ ਦੇ ਵਿੱਚ ਅਮਰੀਕਾ, ਆਸਟ੍ਰੇਲੀਆ, ਜਾਪਾਨ, ਇੰਡੀਆ। ਹੁਣ ਜ਼ਾਹਰ ਹੈ ਵੀ ਕੁਆਡ ਨੂੰ ਰਸ਼ੀਆ ਨੇ ਕਿਹਾ ਸੀ ਕਿ ਇਟ ਇਜ਼ ਏਸ਼ੀਆਜ਼ ਨੈਟੋ, ਨਾ ਉਹਨੂੰ ਰਸ਼ੀਆ ਪਸੰਦ, ਚੀਨ ਨੂੰ ਲੱਗਦਾ ਵੀ ਮੈਨੂੰ ਘੇਰਨ ਦੇ ਲਈ ਇਹ ਖੜਾ ਕੀਤਾ। ਹੁਣ ਜਿਹੜਾ ਸਰਜੀਓ ਗੌਰ ਜਿਹੜੇ ਨੇ ਉਹਨਾਂ ਦਾ ਇਹ ਕਹਿਣਾ ਕਿ ਜੀ ਮਈ ਮਹੀਨੇ 'ਚ ਹੀ ਮਾਰਕੋ ਰੂਬੀਓ ਵੀ ਆ ਰਹੇ ਨੇ ਔਰ ਜਿਹੜੀ ਕੁਆਡ ਦੀ ਮੀਟਿੰਗ, ਕਿਉਂਕਿ ਕੁਆਡ ਦਾ ਵੀ ਸੈਸ਼ਨ ਇਸ ਵਾਰ ਇੰਡੀਆ 'ਚ ਹੀ ਹੋਣਾ 2 ਸਾਲ ਤੋਂ, ਤਾਂ ਕਿਉਂਕਿ ਟਰੰਪ ਨੇ ਵੀ ਕੋਈ ਇੰਟਰਸਟ ਨਹੀਂ ਸੀ ਦਿਖਾਇਆ, ਸੋ ਜੇ ਪਤਾ ਨਹੀਂ ਹੈ ਵੀ ਕਦੋਂ, ਪਰ ਹੋਣਾ ਇਸ ਸਾਲ 'ਚ ਹੀ ਹੈ। ਹੁਣ ਤੁਸੀਂ ਇੱਕੋ ਵੇਲੇ ਕੁਆਡ 'ਚ ਵੀ ਹੋ ਤੇ ਬ੍ਰਿਕਸ ਵੀ, ਜਦੋਂ ਕਿ ਦੋਨਾਂ ਦਾ ਮੰਤਵ ਟੋਟਲੀ ਆਪੋਜ਼ਿਟ ਹੈ। ਹੁਣ ਚਾਈਨਾ ਇਸ ਗੱਲ ਨੂੰ ਦੇਖਦਾ, ਸੋ ਚਾਈਨਾ ਨੂੰ ਫਿਰ ਇਹ ਹੁੰਦਾ ਵੀ ਉਹ ਸਿੱਧੇ ਬਿਆਨ ਨਹੀਂ ਦਿੰਦੇ, ਚੁੰਡੀ ਵੜ ਦਿੰਦੇ ਨੇ, ਇੰਡੀਆ ਨੂੰ ਦੱਸ ਦਿੰਦੇ ਨੇ ਵੀ ਇਹ ਜਿਹੜਾ ਈਡਾ ਜਿਹੜੀ ਹੈ ਨਾ ਆਪਣੀ ਚੂੰ ਚਲਾਕੀ, ਇਹ ਸਾਨੂੰ ਨਾ ਦਿਖਾ ਸਾਨੂੰ। ਹੁਣ ਖਬਰ ਕੀ ਹੈ ਵੀ ਚਾਈਨਾ ਨੇ ਹੁਣ ਜਿਹੜਾ ਅਰੁਣਾਚਲ ਪ੍ਰਦੇਸ਼ ਨੂੰ ਇੰਡੀਆ ਕਹਿੰਦਾ ਜੀ ਲੈਂਡ ਆਫ ਦਾ ਰਾਈਜ਼ਿੰਗ ਸਨ, ਚਾਈਨਾ ਵਾਲੇ ਉਹਨੂੰ ਹਮੇਸ਼ਾ ਜਿਹੜੀ ਆ ਉਹ ਜ਼ੰਗਨਾਨ ਆਪਣਾ ਸੂਬਾ ਕਹਿੰਦੇ ਨੇ, ਔਰ ਜ਼ੰਗਨਾਨ ਦੇ ਥੱਲੇ ਉਹ ਇਸ ਨੂੰ ਜਿਹੜੇ ਉਸ ਦੇ ਅੱਡ-ਅੱਡ ਏਰੀਏ ਨੇ ਜਿਹੜੇ ਕਿ ਇਹਨਾਂ ਨੇ ਅਰੁਣਾਚਲ ਪ੍ਰਦੇਸ਼ ਕਹਿ ਕੇ ਉਹਨਾਂ ਨੂੰ ਹਿੰਦੀਆਈਜ਼ ਕੀਤਾ ਜਾਂ ਲੋਕਲ ਡਾਇਲੈਕਟਸ ਨੇ, ਉਹ ਚੀਨੀ ਜ਼ਬਾਨ ਦੇ ਨਾਂ ਦਿੰਦੇ ਨੇ। ਹੁਣ ਪਿਛਲੇ ਦਿਨਾਂ 'ਚ ਉਹਨਾਂ ਨੇ ਇਸ ਸਾਰੇ ਦੇ ਵਿੱਚ ਅਕਸਾਈ ਚਿਨ ਦਾ ਜਿਹੜਾ ਏਰੀਆ ਉਹਨਾਂ ਨੇ 3rd ਨਿਊ ਐਡਮਿਨਿਸਟ੍ਰੇਟਿਵ ਕਾਉਂਟੀ ਬਣਾਈ ਅਕਸਾਈ ਚਿਨ ਦੇ ਵਿੱਚ। ਉਹਨਾਂ ਨੇ ਇਸ ਦੇ ਉੱਤੇ ਆਪਣਾ ਜਦੋਂ ਹੁਣ ਅਕਸਾਈ ਚਿਨ ਨੂੰ ਇੰਡੀਆ ਜਿਹੜਾ ਆਪਣਾ ਇਲਾਕਾ ਕਹਿੰਦਾ ਜੀ ਸਾਡਾ ਖੋਇਆ ਹੋਇਆ ਤੇ ਸਾਡਾ ਫਲਾਣਾ, ਹੁਣ ਉਹਨਾਂ ਨੇ ਜਿਹੜਾ ਆਪਣਾ ਇਸ 3rd ਨਿਊ ਐਡਮਿਨਿਸਟ੍ਰੇਟਿਵ ਕਾਉਂਟੀ ਅਕਸਾਈ ਚਿਨ ਨਵੀਂ ਕਾਉਂਟੀ, ਇੰਡੀਆ ਨੇ ਉਹਦੇ ਤੇ ਬੜਾ ਪ੍ਰੋਟੈਸਟ ਕੀਤਾ। ਇੰਡੀਆ ਦੇ ਪ੍ਰੋਟੈਸਟ ਦਾ ਹਾਲ ਹੈ, ਇੰਡੀਆ ਰਿਜੈਕਟਸ ਚਾਈਨਾਜ਼ ਮਿਸਚੀਵੀਅਸ ਅਟੈਂਪਟਸ to assign fictitious names to places in Arunachal Pradesh. ਉਹਨਾਂ ਨੇ ਐਕਸਟਰਨਲ ਅਫੇਅਰ ਮਿਨਿਸਟਰੀ ਨੇ ਕਿਹਾ ਕਿ ਚਾਈਨਾ should refrain from actions which inject negativity into relations and undermines efforts to create better understanding. ਇਹ ਤੋਂ ਬਚੋ, ਇਹ ਜਿਹੜਾ ਤੁਸੀਂ ਆਪਣੀ ਭਾਸ਼ਾ 'ਚ ਜਿਹੜੇ ਨੇ ਉਹ ਨਾਂ ਰੱਖ ਦਿੰਦੇ ਹੋ ਹਰ ਚੌਥੇ ਦਿਨ, ਇਹ ਮਿਸਚੀਵੀਅਸ ਹੈ। Such attempts by China at introducing false claims and manufacturing baseless narratives cannot alter the undeniable reality that these places and territories, including Arunachal Pradesh, were, are and will always remain an integral and inalienable part of India, says Ministry of External Affairs. ਤੁਸੀਂ ਇਹਨਾਂ ਦਾ ਦੇਖੋ, ਹੁਣ ਚਾਈਨਾ ਦਾ ਦੇਖੋ, ਚਾਈਨਾ ਨੇ ਕਿਹਾ, ਉਹਨਾਂ ਨੇ ਕਿਹਾ ਜੀ ਅਸੀਂ ਬਹੁਤ ਚੰਗੇ ਰਿਲੇਸ਼ਨ ਚਾਹੁੰਦੇ ਹਾਂ ਇੰਡੀਆ ਨਾਲ, ਔਰ ਇੰਡੀਆ ਦੇ ਨਾਲ ਅਸੀਂ ਬਿਲਕੁਲ ਚੰਗਾ ਚਾਹੁੰਦੇ ਹਾਂ,
ਪਰ ਅਸੀਂ ਇਹ ਵੀ ਉਹਨਾਂ ਨੂੰ ਇੰਡੀਆ ਨੂੰ ਦੱਸਣਾ ਚਾਹੁੰਦੇ ਹਾਂ ਕਿ ਵੀ ਇਹ ਜਿਹੜਾ ਜ਼ਨਗਨਾਨ ਹੈ ਇਹ ਚਾਈਨੀਜ਼ ਨੇਮ ਹੈ, ਅਰੁਣਾਚਲ ਪ੍ਰਦੇਸ਼ ਦੇ ਤੁਸੀਂ ਰੱਖਿਆ ਹੋਇਆ ਹੈ। ਇਹ ਸਾਡੇ ਸਾਊਥ ਤਿੱਬਤ ਦਾ ਹਿੱਸਾ ਹੈ, ਇਹ ਤੁਹਾਡਾ ਕੋਈ ਨਹੀਂ ਹੈ। ਔਰ ਇਹ ਗੱਲ ਉਹਨਾਂ ਦਾ ਕੋਈ ਹੋਰ ਨਹੀਂ। ਚਾਈਨੀਜ਼ ਫੋਰਨ ਮਿਨਿਸਟਰੀ ਸਪੋਕਸਪਰਸਨ ਗੁਓ ਜਿਆਕਮ told a media briefing in Beijing that Zhangnan is China territory and China has never recognized the so-called Arunachal Pradesh, so-called Akhauti, अपना Akhauti Arunachal Pradesh अपने घर च ही रखो, ये साडा है। It's entirely within China's sovereignty to standardize the names of some places in the Zhangnan region, क्योंकि साडा इलाका है, ये साडी sovereignty है भी असी Zhangnan region च अपनी मर्जी नाल ना रखिए। Mr. Guo said defending Beijing's move to publish 6 batches of names for Arunachal Pradesh, उन्होंने 6 बैचां दे विच ਜਿਹੜਾ ਉਹਨਾਂ ਨੂੰ ਕਿਹਾ ਕਿ ਫਿਰ ਨਾਲ ਹੀ ਉਹਨਾਂ ਨੇ ਕਿਹਾ ਵੀ ਅਸੀਂ ਸਮਝਦੇ ਹਾਂ ਵੀ ਇੰਡੀਆ ਜਿਹੜਾ ਉਹਨੂੰ ਸੱਚਾਈ ਕਬੂਲਣੀ ਚਾਹੀਦੀ ਹੈ ਵੀ ਤੁਹਾਡਾ ਅਰੁਣਾਚਲ ਕੋਈ ਨਹੀਂ, ਇਹ ਹੈ ਚੀਨ ਦੀ ਚੂੰਡੀ। ਉਹਨੇ ਕਿਹਾ ਵੀ ਕਰੋ ਨਾਲ ਤੁਸੀਂ ਕੁਆਡ ਵੀ ਰੱਖੋ ਤੇ ਬ੍ਰਿਕਸ ਵੀ ਰੱਖੋ, ਵੀ ਹੁਣ ਇਹ ਇੱਕ ਪਾਸੇ ਇੱਧਰ ਹੋਵੋਗੇ ਜਾਂ ਉੱਧਰ ਹੋਵੋਗੇ, ਜਿਵੇਂ ਉਹ ਉਰਦੂ ਚ ਕਹਿੰਦੇ ਨੇ ਕਿ ਵੀ दो रंगी छोड़कर यक रंग हो जा, सरासर मोम हो या संग हो जा, जा मोम बन या पत्थर बन, ये दो रंगी नहीं चलनी है। क्वाड ते ब्रिक्स इक्को वेले नहीं चलनी। सो चीन ने चुंडी वड़ के कहा कि भी ये साउथ तिब्बत भी साडा खाली कर दो हुण जरा। जी राता तुहाडा बहुत शुक्रिया। सो हुण आपां अपने जिहड़े व्यूअर्स मैसेज ने ਉਹ ਲੈਣ ਜਾ ਰਹੇ ਹਾਂ, ਸਭ ਦਾ ਸ਼ੁਕਰੀਆ अदा करते हैं। और जसकीरत जी साडे पहले व्यूअर ने सानू फतेह बुलाते ने। वाहिगुरू जी का खालसा वाहिगुरू जी की फतेह। गुरदेव सिंह जी भी फतेह एंड खालसा जिंदाबाद कहते हैं। और इसी तरह अमरजीत सिंह सैनी जी भी, सोनमल जी भी और कौशल अफसल जी भी खालसा जिंदाबाद कहते हैं। एंड फिर इस तरह साडे कोल हैगे ने शरदा सिंह जी भी, फिर आमिर खान जी भी, और फिर इसी तरह मोहम्मद अहमद जी कहना चाहते हैं पासपोर्ट फ्लैग नेशनल एंथम ऑफ द खालिस्तान एंड इंटर्म प्रेसिडेंट प्राइम मिनिस्टर एंड इंटर्म कैबिनेट ऑफ द खालिस्तान एंड खालिस्तान एज यूएनओ जनरल असेंबली सीट्स एंड हाँ जी सीट्स एंड मैंबर ऑफ यूएनओ एंड अदर्स। ਤੁਸੀਂ ਠੀਕ ਕਹਿ ਰਹੇ ਹੋ। ਵੈਸੇ ਇਹ ਸਾਰੀਆਂ ਚੀਜ਼ਾਂ ਆਲਰੇਡੀ ਇਸ਼ੂ ਹੋਈਆਂ ਨੇ। ਹੁਣ ਵਰਲਡ ਸਿੱਖ ਪਾਰਲੀਮੈਂਟ ਦੇ ਥੱਲੇ ਇਹ ਅਸੀਂ ਗਵਰਨਮੈਂਟ ਇਨ ਐਗਜ਼ਾਈਲ ਦੀ ਥਾਂ ਇਸ ਕਿਸਮ ਦਾ ਐਕਸਪੈਰੀਮੈਂਟ ਜਿਹੜਾ ਉਹ ਕਰ ਰਹੇ ਹਾਂ ਕਿ ਵੀ ਪ੍ਰੋਪਰ ਰਿਪਰੈਜ਼ੈਂਟੇਸ਼ਨ ਦੇ ਨਾਲ ਇਸ ਨੂੰ ਅੱਗੇ ਤੋਰਿਆ ਜਾਏ। ਪਰ ਇੱਕ ਹਿਸਟੋਰੀਕਲ ਫੈਕਟ ਹੈ ਕਿ 1981 ਦੇ ਵਿੱਚ ਜਿਹੜਾ ਖਾਲਿਸਤਾਨ ਦਾ ਪਾਸਪੋਰਟ ਉਹ ਅਕਾਲ ਤਖਤ ਤੇ ਅਰਦਾਸ ਕਰਕੇ ਰਿਲੀਜ਼ ਕੀਤਾ ਗਿਆ ਸੀ। ਐਂਡ ਦੈਟ ਵਾਸ 3 ਇਅਰਸ ਬਿਫੋਰ जून 84 ਘੱਲੂਘਾਰੇ ਤੋਂ। मोहम्मद याकूब जी ਜਿਹੜੇ ਆਏ ਨੇ ਉਹ ਵੀ ਕਹਿੰਦੇ ਨੇ ਕਿ डॉक्टर अमरजीत सिंह खालसा जी और मिस नीलम आप दोनों को वैसाखी मुबारक हो। 13 अप्रैल को वैसाखी दे खालसा जिंदाबाद। बहुत शुक्रिया याकूब साहब। और इसी तरह साडे को महमूद अहमद ਜਿਹੜੇ ਨੇ ਉਹ लव फॉर खालसा सरदार्स ऑफ ऑक्यूपाइड पंजाब। बहुत शुक्रिया, बहुत और मोहम्मद यूनुस ਜਿਹੜੇ ਉਹ ਕਹਿੰਦੇ ਕਿ ਡਾਕਟਰ ਸਾਹਿਬ ਇਹ ਸਾਨੂੰ ਜਿਹੜੇ ਨੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਅਸਲਾਮ ਵਾਲੇਕਮ ਕਹਿੰਦੇ ਨੇ, ਐਂਡ ਵਿਸਾਖੀ ਮੁਬਾਰਕਬਾਦ ਕਹਿੰਦੇ ਨੇ, ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਅਸਲਾਮ ਵਾਲੇਕਮ ਸਲਾਮ ਜੀ। ਐਂਡ ਫਿਰ ਇਸ ਤਰ੍ਹਾਂ ਖਾਲਸਾ ਜਿਹੜੇ ਨੇ ਖਾਲਿਸਤਾਨ ਜਿਹੜੇ ਫੌਜੀ ਨੇ ਉਹ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਫਤਿਹ ਵੀ ਬੁਲਾਉਂਦੇ ਨੇ। ਔਰ ਸ਼ਾਹਜਾਦ ਅਹਿਮਦ ਜਿਹੜੇ ਨੇ ਉਹ ਵੀ ਅਸਲਾਮ ਵਾਲੇਕਮ ਕਹਿੰਦੇ, ਵਾਲੇਕਮ ਸਲਾਮ ਜੀ ਸਾਨੂੰ ਦੋਨਾਂ ਨੂੰ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਯੂਨਸ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ पंजाब एक मुल्क है था तो पंजाब का एक रूपी जड़ा है 13 पाउंड था थे जी। ये सिख राज दे वेड़े जड़ा हाँ जी हाँ जी। फिर जड़े याकूब जी कहते हैं डॉक्टर साहब हर साल इंडियन कंट्रोल पंजाब से जड़े बहुत ज़्यादा जड़े सिख लाहौर जाते हैं और मेरा उन खालसा से जड़ा शिकवा है कि वो खालिस्तान की बात क्यों नहीं करते, लाहौर देकर वापस आ जाते हैं। देखो हकीकत ਇਹ ਹੈ ਵੀ ਜੇ ਐਤਕੀ ਵੀ 2000 ਸਿੱਖ ਜਥੇ ਦੇ ਪਹੁੰਚੇ ਨੇ ਉਹਨਾਂ ਚੋਂ ਵੀ 2000 ਚੋਂ ਜ਼ਿਆਦਾ ਨਹੀਂ ਤਾਂ 200 ਬੰਦਾ ਇੰਟੈਲੀਜੈਂਸ ਏਜੰਸੀਆਂ ਦਾ ਹੁੰਦਾ ਹੈ ਔਰ ਉਹ ਬਿਲਕੁਲ ਬਿੜਕ ਰੱਖਦੇ ਨੇ। ਜਿਹੜੇ ਉੱਥੋਂ ਆਉਂਦੇ ਨੇ ਉਹਨਾਂ ਨੇ ਵਾਪਸ ਵੀ ਜਾਣਾ ਹੈ, ਟੱਬਰ ਵੀ ਨੇ ਉਹਨਾਂ ਦੇ, ਔਰ ਹਰਾਸਮੈਂਟ ਵੀ ਹੁੰਦੀ ਹੈ ਕਿਸੇ ਨੂੰ, ਫਿਰ ISI ਨਾਲ ਜੋੜ ਕੇ ਕੇਸ ਬਣਾਉਂਦੇ ਨੇ। ਸੋ ਉਹ ਬਿਹਤਰ ਇਹੀ ਹੁੰਦਾ ਵੀ ਉਹ ਆਪਣੀ ਚੁੱਪ ਹੀ ਜਿਹੜੀ ਹੈ ਉਹਨਾਂ ਦੀ ਹੁੰਦੀ ਹੈ। ਪਰ ਤੁਸੀਂ ਜਦੋਂ ਪ੍ਰਾਈਵੇਟਲੀ ਉਹਨਾਂ ਨੂੰ ਇਹ ਅਸ਼ੋਰ ਹੋਏ ਵੀ ਕੋਈ ਨਹੀਂ ਹੈ, ਫਿਰ ਕਿਹੜਾ ਸਿੱਖ ਹੈ ਜਿਹੜਾ ਨਹੀਂ ਚਾਹੁੰਦਾ ਵੀ ਉਹਦਾ ਘਰ ਖਾਲਿਸਤਾਨ ਕੌਮ ਦਾ ਹੋਵੇ। और अहमद जड़े ने कहने लव यू डॉक्टर साहब। बहुत शुक्रिया, सेम हियर।
ਔਰ ਇਸੇ ਤਰ੍ਹਾਂ ਜਰਨੈਲ ਸਰੈਣ ਜਿਹੜੇ ਨੇ ਕਹਿੰਦੇ ਕੁੱਲ ਕਾਇਨਾਤ ਨੂੰ ਖਾਲਸਾ ਪ੍ਰਗਟ ਦਿਹਾੜੇ ਦੀਆਂ ਬੇਅੰਤ ਜਿਹੜੇ ਨੇ ਕਹਿੰਦੇ ਵਧਾਈਆਂ ਜੀ। ਬਹੁਤ ਬਹੁਤ ਤੁਹਾਨੂੰ ਵੀ ਬਹੁਤ ਮੁਬਾਰਕ। ਫਿਰ ਇਸ ਤਰ੍ਹਾਂ ਜਿਹੜੇ ਨੇ ਜਾਕੂਬ ਜੀ ਕਹਿੰਦੇ ਨੇ ਕਿ ਬੜੇ ਅਫਸੋਸ ਕੀ ਬਾਤ ਹੈ ਕਿ ਹਰ ਸਾਲ ਵही ਇਹਨਾਂ ਨੇ ਵੇਖਾ ਰਾਇਆ ਇਹਨਾਂ ਨੇ। ਅੱਛਾ, ਫਿਰ ਇਸੇ ਤਰ੍ਹਾਂ ਸਾਡੇ ਕੋਲ ਨੇ मोहम्मद यूनुस जी, ये कहते हैं कि डॉक्टर साहब एंड भैन जी, पंजाब एक कौम है और बाद में मुस्लिम हिंदू एंड क्रिश्चन है। बिल्कुल, साडी ज़बान तहजीब साझा ने सदियां दियां, मिलेनियम्स दियां। मुजीद जी भी इसी तरह साडे कोल जाकूब कहते हैं कि जब खालिस्तान बनेगा डॉक्टर जगजीत सिंह खालसा का नाम भी याद ਰੱਖਾ ਜਾਏਗਾ। ਹਾਂ, ਨਹੀਂ ਇਹ ਜਿਨ੍ਹਾਂ ਨੂੰ ਇਹ ਕਹੋ ਵੀ ਉਹਨਾਂ ਨੂੰ ਉਨਾ ਕ੍ਰੈਡਿਟ ਨਹੀਂ ਅਸੀਂ ਦਿੱਤਾ ਜਾਂ ਮਿਲਿਆ ਜਿੰਨਾ ਕੋ ਡਿਜ਼ਰਵ ਕਰਦੇ ਨੇ, ਕਿਉਂਕਿ ਬਹੁਤ ਵਾਰ ਬਹੁਤ ਸਾਰੀ ਮਿਸ ਇਨਫੋਰਮੇਸ਼ਨ ਵੀ ਹੁੰਦੀ ਹੈ ਅਰਾਊਂਡ, ਬਟ ਸਰਟਨਲੀ ਉਹ ਐਮੰਗਸਟ ਦਾ ਪਾਇਨੀਅਰਸ ਨੇ ਇਸ ਮੂਵਮੈਂਟ ਦੇ। ਔਰ ਬਲਵਿੰਦਰ ਕੁਲਾਰ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਸ਼ਿੰਦਾ ਗਿੱਲ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਪਾਕਿਸਤਾਨ ਤੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਜਿਹੜੇ ਸ਼ੇਖ ਜਿਹੜੇ ਨੇ ਇਹ ਅਰਸ਼ਦ ਇਹ ਪਾਕਿਸਤਾਨ ਤੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਮੀਆਂ ਮੁਹੰਮਦ ਜੀ ਕਹਿੰਦੇ ਗੁੱਡ ਰਿਪੋਰਟਿੰਗ ਐਂਡ ਫਿਰ ਇਸ ਤਰ੍ਹਾਂ ਇਮਰਾਨ ਕੁਰੈਸ਼ੀ ਜਿਹੜੇ ਕਹਿੰਦੇ ਨਾਈਸ ਲੁਕਿੰਗ ਐਂਡ ਪਰਮਵੀਰ ਸਿੰਘ ਜਿਹੜੇ ਨੇ ਗੋਡ ਬਲੈਸ ਯੂ ਕਹਿੰਦੇ ਨੇ। ਔਰ ਜ਼ੁਬੇਰ ਟਨੌਲ ਜਿਹੜੇ ਨੇ ਉਹ ਨਾਈਸ ਕਹਿੰਦੇ ਨੇ। ਔਰ ਇਰਫਾਨਾ ਜਿਹੜੇ ਨੇ ਉਹਨਾਂ ਨੇ ਉਰਦੂ ਚ ਲਿਖਿਆ ਜੀ ਸਾਨੂੰ ਉਰਦੂ ਨਹੀਂ ਆਉਂਦੀ, ਤੁਸੀਂ ਜਿਹੜੀ ਉਰਦੂ ਇੰਗਲਿਸ਼ ਹਨ ਜਿਹੜੇ ਆਪਣੇ ਪੰਜਾਬੀ ਜਿਹੜੀ ਆ ਰੋਮਨ ਜਿਹੜੀ ਆ ਪੰਜਾਬੀ ਲਿਖ ਸਕਦੇ ਹੋ ਔਰ ਇੰਗਲਿਸ਼ ਵੀ ਤੁਸੀਂ ਲਿਖ ਸਕਦੇ ਹੋ ਸਾਨੂੰ। ਔਰ ਇੰਦਰਪ੍ਰੀਤ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਮੁਹੰਮਦ ਸੋ ਜੀ ਪਲੀਜ਼ ਇਨ ਉਰਦੂ ਫਰੋਮ ਇਸਲਾਮਾਬਾਦ ਪਾਕਿਸਤਾਨ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਸਿੰਘ 1984 ਜਿਹੜੇ ਫਤਿਹ ਬੁਲਾਉਂਦੇ ਨੇ ਖਾਲਸਾ ਸਾਜਨਾ ਦਿਵਸ ਦੀਆਂ ਤੇ ਵਿਸਾਖੀ ਦੀਆਂ ਵਧਾਈਆਂ ਵੀ ਦਿੰਦੇ ਨੇ। ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਸਰ ਜਿਹੜੇ ਨੇ। ਔਰ ਇਸੇ ਤਰ੍ਹਾਂ ਸਾਡੇ ਕੋਲ ਦੂਸਰੇ ਚੈਨਲ ਤੇ ਵੀ ਕਾਫੀ ਸਾਰੇ ਵਿਊਅਰ ਨੇ, ਉਹਨਾਂ ਦੇ ਵੀ ਆਪਾਂ ਜਿਹੜੇ ਕਮੈਂਟ ਲੈਂਦੇ ਆ ਜੀ। ਔਰ ਇਹ ਪਹਿਲਾਂ ਜਿਹੜੇ ਸਾਡੇ ਕੋਲ ਹੈਗੇ ਨੇ ਸਾਡੇ ਵਿਊਅਰ TV 84 USA ਦੇ ਉੱਤੇ ਇਹ ਵੀ ਸਾਡੇ ਕੋਲ ਨੇ ਪਹਿਲੇ ਵਿਊਅਰ ਨੇ। ਧਰਮ ਸਿੰਘ ਜੀ ਵੀ ਇਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਜਸਵੀਰ ਬਰਾਜ ਜੀ ਵੀ ਇਹ ਵੀ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸ ਤਰ੍ਹਾਂ ਸਾਡੇ ਕੋਲ ਹਰਮਨ ਪੰਨੂ ਜੀ ਵੀ ਔਰ ਗੁਰਮੀਤ ਸਿੰਘ ਬਾਜਵਾ ਜੀ ਵੀ ਔਰ ਇਹ ਵੀ ਸਾਨੂੰ ਕਹਿੰਦੇ TV 84 ਅਮਰਜੀਤ ਸਿੰਘ ਜੀ ਜ਼ਿੰਦਾਬਾਦ ਖਾਲਸਾ ਜ਼ਿੰਦਾਬਾਦ ਐਂਡ ਫਤਿਹ ਵੀ ਬੁਲਾਉਂਦੇ ਨੇ। ਔਰ ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ। ਔਰ ਮੰਗਤ ਸਿੰਘ ਜੀ ਵੀ ਫਤਿਹ ਕਹਿੰਦੇ ਨੇ। ਔਰ ਬ੍ਰਹਮਲੀਨ ਭਿੰਦਰ ਜੀ ਵੀ ਫਤਿਹ। ਬਲਵੀਰ ਜਿਹੜੇ ਬਾਵਾ ਜੀ ਵੀ ਇਹ ਵੀ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਗੁਲਜਿੰਦਰ ਪੁਰੇਵਾਲ ਇਹ ਵੀ ਫਤਿਹ ਬੁਲਾਉਂਦੇ ਨੇ। ਔਰ ਖਾਲਸਾ ਦੇਸ਼ ਪੰਜਾਬ ਜੀ ਵੀ ਇਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਬਲਵੀਰ ਬਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਸਤਨਾਮ ਸਿੰਘ ਜੀ ਵੀ ਔਰ ਇਸ ਤਰ੍ਹਾਂ ਯੂਨੀਵਰਸਲ। ਔਰ ਫਿਰ ਇਸ ਤਰ੍ਹਾਂ ਮਨਕੀਰਤ ਕੌਰ ਜੀ ਵੀ ਔਰ ਟੋਨੀ ਢੀਂਡਸਾ ਜੀ ਵੀ ਜਸਵੀਰ ਸਿੰਘ ਜੀ ਵੀ ਔਰ ਬਲਵਿੰਦਰ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਰਾਜਵਿੰਦਰ ਕੌਰ ਜੀ ਵੀ ਫਤਿਹ। ਗੁਰਪ੍ਰਕਾਸ਼ ਸਿੰਘ ਜੀ ਵੀ ਔਰ ਗੁਰਵਿੰਦਰ ਮਾਨ ਜੀ ਵੀ ਔਰ ਗੁਰਪ੍ਰਕਾਸ਼ ਸਿੰਘ ਜੀ ਵੀ ਇਹ ਕਹਿੰਦੇ ਡਾਕਟਰ ਸਾਹਿਬ ਅਸੀਂ ਸਾਰੇ ਹੀ ਇੰਡੀਅਨ ਨੈਰੇਟਿਵ ਅਨੁਸਾਰ ਸੰਧੂਰ ਆਪਰੇਸ਼ਨ ਹੀ ਆਖ ਰਹੇ ਹਾਂ। ਤੁਸੀਂ ਉਸ ਤੋਂ ਪਹਿਲਾਂ ਜਿਹੜਾ ਇੱਕ ਸ਼ਾਇਦ ਮਿਸ ਕੀਤਾ ਜਸਵੀਰ ਸਿੰਘ ਕਹਿੰਦੇ ਤੁਹਾਡੇ ਵਿਸ਼ਲੇਸ਼ਣ ਚ ਕਹਿੰਦੇ ਇਜ਼ਰਾਈਲ ਅਤੇ ਬਾਦਲਾਂ ਦਾ ਵਾਜਾ ਬਹੁਤ ਵੱਜਦਾ। ਨਹੀਂ ਬਰਾੜ ਸਾਹਿਬ ਇਹ ਦੱਸੋ ਵੀ ਨਹੀਂ ਵੱਜਣਾ ਚਾਹੀਦਾ ਜਸਵੀਰ ਸਿੰਘ ਜੀ। ਹਾਂ ਜਸਵੀਰ ਸਿੰਘ ਹਾਂਜੀ ਹਾਂਜੀ। ਸੋ ਇਹ ਡਿਜ਼ਰਵ ਕਰਦੇ ਨੇ ਜੇ ਅਸੀਂ ਵਾਜਾ ਉਹਦਾ ਹੀ ਵਜਾਉਂਦੇ ਆ ਜਿਹੜਾ ਡਿਜ਼ਰਵ ਕਰਦਾ। ਹਾਂਜੀ। ਗੁਰਪ੍ਰਕਾਸ਼ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਅਸੀਂ ਸਾਰੇ ਹੀ ਇੰਡੀਅਨ ਨੈਰੇਟਿਵ ਅਨੁਸਾਰ ਸੰਧੂਰ ਆਪਰੇਸ਼ਨ ਹੀ ਆਖ ਰਹੇ ਹਾਂ, ਪਰ ਇਹ ਆਪਰੇਸ਼ਨ ਦਾ ਅਸਲ ਨਾਮ ਸਿੰਧ ਦੂਰ ਹੈ। ਸਾਨੂੰ ਆਪਣੇ ਸ਼ਬਦ ਹੀ ਵਰਤੋਂ ਕਰਨੇ ਚਾਹੀਦੇ ਜਿਵੇਂ ਗੌਰਵ ਆਰੀਆ ਨੂੰ ਆਪ ਵੱਲੋਂ ਗੋਬਰ ਆਰੀਆ। ਨਹੀਂ ਤੁਸੀਂ ਠੀਕ ਕਹਿ ਰਹੇ ਹੋ। ਇਸ ਲਈ ਮੈਂ ਲਫ਼ਜ਼ ਅਖੌਤੀ ਇਸ ਲਈ ਕਹਿੰਦਾ ਕਿਉਂਕਿ ਇਹ ਫੌਜੀ ਜਨਰਲ ਦਾ ਕਹਿਣਾ ਸੀ ਕਿ ਮੋਦੀ ਨੇ ਇਸ ਦਾ ਨਾਂ ਆਪਰੇਸ਼ਨ ਸੰਦੂਰ ਰੱਖਿਆ ਔਰ ਉਹਦੀ ਕਹਾਣੀ ਇਹ ਬਣਾਈ ਕਿ ਜੀ ਉੱਥੇ ਵਿਧਵਾਵਾਂ ਜਿਹੜੀਆਂ ਹੋਈਆਂ ਤੇ ਅਸੀਂ ਉਹਨਾਂ ਦੇ ਸਿਰ ਤੇ ਉਦੋਂ ਤੱਕ ਜਦੋਂ ਤੱਕ ਅਸੀਂ ਬਦਲਾ ਨਹੀਂ ਲਵਾਂਗੇ ਮਨ ਨੂੰ ਬਦਲਾ ਲੈਣਾ ਇਵੇਂ ਹੈ ਜਿਵੇਂ ਅਸੀਂ ਉਹਨਾਂ ਦੀ ਮੰਗ ਦੇ ਵਿੱਚ ਸੰਦੂਰ ਫੇਰ ਭਰ ਦਿੱਤਾ ਹੈ। ਸੋ ਇਸ ਲਈ ਮੈਂ ਉਹਦੇ ਨਾਲ ਲਫ਼ਜ਼ ਅਖੌਤੀ ਜ਼ਰੂਰ ਕਹਿੰਦਾ। ਨੁਪਾ ਜੀ ਜਿਹੜੇ ਕਹਿੰਦੇ ਮੇਰਾ ਕਮੈਂਟ ਪੜੋ ਡਾਕਟਰ ਸਾਹਿਬ ਤੁਸੀਂ ਦੇਖ ਲਓ ਨਾ ਕੋਈ ਸਾਨੂੰ ਕਮੈਂਟ ਲਿਖਿਆ ਨਹੀਂ ਜਾਂ ਤਾਂ ਤੁਸੀਂ ਕਿਤੇ ਹੋਰ ਲਿਖ ਕੇ ਭੁੱਲ ਜਾਂਦੇ ਹੋ। ਸੈਂਡ ਮੇਖਾ ਨਹੀਂ ਕਰਦੇ ਪਰ ਜਿਸ ਤਰ੍ਹਾਂ ਤੁਹਾਡਾ ਆਇਆ ਕਹਿੰਦੇ ਮੇਰਾ ਕਮੈਂਟ ਪੜੋ। ਨਹੀਂ ਜਾਂ ਤਾਂ ਤੁਹਾਨੂੰ ਬਲੌਕ ਕਰ ਦਿੰਦਾ ਕੋਈ ਕਿਸੇ ਪਾਸੇ। ਅਸੀਂ ਨਹੀਂ ਕਰਦੇ ਅਸੀਂ ਨਹੀਂ ਕਰਦੇ। ਅਸੀਂ ਜਿਹੜਾ ਸਿਰਫ ਕੋਈ ਬਹੁਤ ਐਬਿਊਸਿਵ ਕਿਸੇ ਦਾ ਹੋਏ ਜਾਂ
ਉਹਨੂੰ ਹੁੰਦਾ ਹੈ। ਤੁਸੀਂ ਇਹ ਦੇਖੋ ਵੀ ਤੁਹਾਡੇ ਸਾਈਡ ਤੋਂ ਕੁਝ ਐਸਾ ਤੁਹਾਡਾ ਕੋਈ ਕਮੈਂਟ ਨਹੀਂ ਹੈ ਸਾਡੇ ਕਿਉਂਕਿ ਕੋਲ। ਜਿਹੜਾ ਤੁਸੀਂ ਉਹ ਲਿਖਿਆ ਹੈ ਕਿ ਮੇਰਾ ਕਮੈਂਟ ਪੜੋ, ਮੈਂ ਕਿੱਥੋਂ ਪੜਾਂ? ਜੇ ਤੁਹਾਡਾ ਕਮੈਂਟ ਅਪੀਅਰ ਹੋਏਗਾ ਤਾਂ ਹੀ ਪੜਾਂਗੀ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਹੈ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਭੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।